आवाज़ से तस्वीर दी दुनिया के सारे ही दोस्तों को संजीव ठंडोला प्यार भरी सत श्री अकाल, नमस्ते ते अस्सलाम वालेकुम। दोस्तों, महक पंजाबी प्रोग्राम देख रहे सारे ही दर्शकों का प्रोग्राम दे विच बहुत बहुत स्वागत है। दोस्तों, 13 जनवरी को लोहड़ी का शुभ त्यौहार है। सब तो पहला आप सबनों इस दिन दियां बहुत बहुत शुभकामनावां। हैप्पी लोहड़ी। दोस्तों, कल नूं भाव 11 जनवरी को भाई मेवा सिंह जी का शहीदी दिन है। अज तो पूरे 100 साल पहला 11 जनवरी 1915 को भाई मेवा सिंह जी ਨੂੰ ਇਮੀਗ੍ਰੇਸ਼ਨ ਦੇ ਆਫੀਸਰ ਵਿਲੀਅਮ ਹੌਪਕਿੰਸਨ ਨੂੰ ਗੋਲੀ ਮਾਰ ਕੇ ਮਾਰਨ ਦੇ ਦੋਸ਼ ਅਧੀਨ ਨਿਊ ਵੈਸਟਮਿਨਸਟਰ BC ਵਿਖੇ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਸ਼ਹਾਦਤ ਸੰਬੰਧੀ ਕੁਝ ਗੱਲਬਾਤ ਪੇਸ਼ ਕੀਤੀ ਜਾਵੇਗੀ। ਡਾਕਟਰ ਸ਼ਿੰਦਰ ਪੁਰੀਵਾਲ ਅਤੇ ਕਮਲ ਸਿੰਘ ਥਿੰਦ ਦੀ ਰੌਚਕ ਗੱਲਬਾਤ ਹੋਵੇਗੀ ਅਤੇ ਸੰਗਰੂਰ ਜ਼ਿਲ੍ਹੇ ਦੇ ਮੈਂਬਰ ਆਫ ਪਾਰਲੀਮੈਂਟ ਭਗਵੰਤ ਮਾਨ ਜੀ ਨਾਲ ਇੱਕ ਖਾਸ ਇੰਟਰਵਿਊ ਪੇਸ਼ ਕੀਤੀ ਜਾਵੇਗੀ। ਅਤੇ ਦੋਸਤੋ, ਮਹਿਕ ਪੰਜਾਬੀ ਪ੍ਰੋਗਰਾਮ ਦੇ ਵਿੱਚ अगले हफ्ते तो एक नवा सैगमेंट शुरू किया जा रहा है, हैल्थ सैगमेंट, जिस विच डॉक्टर प्रगट सिंह पुर जी हर हफ्ते सेहत संबंधी आप सब दे नाल नवी जानकारी साझी करया करनगे। ते आओ फिर प्रोग्राम का आगाज़ करते हैं, पर सब तो पहला हमेशा ही तरह आओ एक झात मारते हैं आने वाले हफ्ते के कुछ अहम दिन त्योहारों ते। अज तो 105 साल पहला 10 जनवरी 1910 को कैनेडा की धरती उपर पंजाबी का पहला अखबार स्वदेश सेवक शुरू किया गया सी। 10 जनवरी 1966 ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ 1965 ਦੀ ਜੰਗ ਤੋਂ ਬਾਅਦ ਤਾਸ਼ਕੰਦ ਵਿਖੇ ਤਾਸ਼ਕੰਦ ਸੰਧੀ ਹੋਈ ਸੀ। 11 ਜਨਵਰੀ 1966 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਤਾਸ਼ਕੰਦ ਉਜ਼ਬੇਕ ਵਿਖੇ ਹੋਈ ਸੀ। 11 ਜਨਵਰੀ 1815 ਨੂੰ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਸਰ ਜੌਨ ਅਲੈਗਜ਼ੈਂਡਰ ਮੈਕਡੋਨਲਡ ਦਾ ਜਨਮ ਸਕਾਟਲੈਂਡ ਵਿਖੇ ਹੋਇਆ ਸੀ। 11 जनवरी 1915 ਨੂੰ ਭਾਈ ਮੇਵਾ ਸਿੰਘ ਨੂੰ ਵਿਲੀਅਮ ਹੌਪਕਿੰਸਨ ਨੂੰ ਗੋਲੀ ਮਾਰ ਕੇ ਮਾਰਨ ਦੇ ਦੋਸ਼ ਅਧੀਨ ਨਿਊ ਵੈਸਟਮਿਨਸਟਰ BC ਵਿਖੇ ਫਾਂਸੀ ਦਿੱਤੀ ਗਈ ਸੀ। 13 ਜਨਵਰੀ 1588 ਨੂੰ ਸ਼੍ਰੀ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਤੋਂ ਰਖਵਾਇਆ ਸੀ। 13 ਜਨਵਰੀ ਨੂੰ ਲੋਹੜੀ ਦਾ ਸ਼ੁਭ ਤਿਉਹਾਰ ਹੈ ਅਤੇ 14 ਜਨਵਰੀ ਨੂੰ ਮਾਘ ਦੀ ਸੰਗਰਾਂਦ ਹੈ ਅਤੇ ਮਾਘੀ ਦਾ ਦਿਹਾੜਾ ਹੈ। ਮਾਘੀ ਨੂੰ ਗੰਢੀ ਦਿਵਸ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਿਨ गुरु गोबिंद सिंह ने बेदावे नूं पाड़ के दोबारा महा सिंह अते बाकी सिंघां नाल गंढी सी। दोस्तों, ये तो सन आने वाले हफ्ते के कुछ अहम दिन तिहार ते आ फिर प्रोग्राम का आगाज़ करते हैं। जिवें पहला भी आप सब दे नाल साझा किया कि कल नूं भाव 11 जनवरी नूं भाई मेवा सिंह जी का शहीदी दिवस है। भाई मेवा सिंह जी ने विलीअम हॉपकिंसन नूं गोलियां मार के मार मुकाया सी। विलीअम हॉपकिंसन एक इमीग्रेशन ऑफिसर सी ਜਿਹੜਾ ਪਹਿਲਾਂ ਭਾਰਤ ਵਿੱਚ ਨੌਕਰੀ ਕਰਿਆ ਕਰਦਾ ਸੀ। ਫਿਰ ਉਸਨੂੰ ਕੈਨੇਡਾ ਵਿੱਚ ਭਾਰਤੀ ਗਦਰੀ ਬਾਬਿਆਂ ਦੀਆਂ ਗਤੀਆਂ ਵਿਧੀਆਂ ਉੱਪਰ ਨਜ਼ਰ ਰੱਖਣ ਲਈ ਕੈਨੇਡਾ ਵਿੱਚ ਇਮੀਗ੍ਰੇਸ਼ਨ ਮੰਤਰੀ ਬਣਾ ਕੇ ਲਿਆਂਦਾ ਗਿਆ। ਉਹ ਬ੍ਰਿਟਿਸ਼ ਸਰਕਾਰ, ਕੈਨੇਡਾ ਅਤੇ ਅਮਰੀਕਾ ਲਈ ਜਾਸੂਸੀ ਕਰਿਆ ਕਰਦਾ ਸੀ। ਉਸਨੇ ਭਾਰਤੀਆਂ ਨੂੰ ਕੈਨੇਡਾ ਵਿੱਚੋਂ ਕੱਢ ਕੇ ਹੌਂਡਰਸ ਭੇਜਣ ਦਾ ਪਲਾਨ ਬਣਾਇਆ। ਭਾਰਤੀਆਂ ਨੂੰ ਕੈਨੇਡਾ ਵਿੱਚ ਆਉਣ ਤੋਂ ਰੋਕਣ ਲਈ ਉਸਨੇ ਕੰਟੀਨਿਊਸ ਜਰਨੀ ਨਾਮ ਦਾ ਨਸਲੀ ਕਾਨੂੰਨ ਕੈਨੇਡਾ ਦੀ ਸਰਕਾਰ ਤੋਂ ਬਣਵਾਇਆ। ਕਾਮਾਗਾਟਾ ਮਾਰੂ ਜਹਾਜ਼ ਨੂੰ ਮੋੜਨ ਵਿੱਚ ਵੀ ਉਸਦਾ ਬਹੁਤ ਵੱਡਾ ਹੱਥ ਸੀ। ਉਹ ਭਾਰਤੀਆਂ ਨੂੰ 2 ਗਰੁੱਪਸ ਵਿੱਚ ਵੰਡ ਕੇ ਰੱਖਦਾ ਸੀ। ਉਸਨੇ ਆਪਣੇ ਚਮਚੇ ਚਾਟੜੇ ਬੇਲਾ ਸਿੰਘ ਤੋਂ ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਨੂੰ ਗੁਰਦੁਆਰੇ ਦੇ ਅੰਦਰ ਗੋਲੀਆਂ ਮਰਵਾ ਕੇ ਸ਼ਹੀਦ ਕਰਵਾਇਆ। ਜਦੋਂ ਗਦਰੀ ਭਾਰਤ ਵਿੱਚ ਗਦਰ ਮਚਾਉਣ ਲਈ ਜਾ ਰਹੇ ਸਨ ਤਾਂ ਉਸਨੇ ਪੂਰਾ ਜ਼ੋਰ ਲਗਾਇਆ ਅਤੇ ਸਾਜ਼ਿਸ਼ਾਂ ਰਚੀਆਂ ਕਿ ਗਦਰੀ ਭਾਰਤ ਨਾ ਪਹੁੰਚ ਸਕਣ। ਪਿਛਲੇ ਸਾਲ ਮੰਥਲੀ ਮੈਗਜ਼ੀਨ ਰੈਡੀਕਲ ਦੇਸੀ ਦੇ ਐਡੀਟਰ ਗੁਰਪ੍ਰੀਤ ਸਿੰਘ ਜੀ ਨੇ ਭਾਈ ਮੇਵਾ ਸਿੰਘ ਜੀ ਦੀ ਯਾਦ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ। ਗੁਰਪ੍ਰੀਤ ਸਿੰਘ ਜੀ ਨੇ ਇੱਕ ਕਿਤਾਬ ਵੀ ਲਿਖੀ ਹੈ, ਵਾਈ ਮੇਵਾ ਸਿੰਘ ਕਿਲਡ ਵਿਲੀਅਮ ਹੌਪਕਿੰਸਨ। ਇਸ ਪ੍ਰੋਗਰਾਮ ਵਿੱਚ ਇਤਿਹਾਸਕਾਰ ਸੋਹਨ ਸਿੰਘ ਪੂਨੀ ਜੀ ਨੇ ਮੇਵਾ ਸਿੰਘ ਵੱਲੋਂ ਅਦਾਲਤ ਵਿੱਚ ਦਿੱਤਾ ਗਿਆ ਹਰਫੀਆ ਬਿਆਨ ਪੜ੍ਹ ਕੇ ਸੁਣਾਇਆ ਸੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨ ਜਾ ਰਹੇ ਹਾਂ ਉਹਨਾਂ ਵੱਲੋਂ ਪੜ੍ਹ ਕੇ ਸੁਣਾਇਆ ਗਿਆ ਉਹ ਬਿਆਨ। ਜਿਹੜੀਆਂ ਉਸ ਮੌਕੇ ਦੀਆਂ ਅਖਬਾਰਾਂ ਆ ਉਹ ਇਹੋ ਹੀ ਕਹਿੰਦੀਆਂ ਕਿ ਇਹ ਜਿਹੜਾ ਕਤਲ ਸੀ ਇਹ ਗਦਰ ਪਾਰਟੀ ਨੇ ਕਰਵਾਇਆ ਸੀ। ਵੱਖੋ ਵੱਖਰੇ ਕਾਰਨ ਆ। ਇੱਕ ਕਾਰਨ ਤਾਂ ਇਹ ਵੀ ਕਹਿੰਦੇ ਨੇ ਲੋਕ ਇਤਿਹਾਸਕਾਰ ਕਿ ਭਾਈ ਜੇ ਗਦਰ ਪਾਰਟੀ ਨੇ ਇੰਡੀਆ ਵਿੱਚ ਜਾ ਕੇ ਅੰਗਰੇਜ਼ ਸਾਮਰਾਜੀਆਂ ਦੇ ਜਿਨ੍ਹਾਂ ਨਿਸ਼ਾਨਿਆਂ 'ਤੇ ਹਮਲਾ ਕਰਨਾ ਸੀ ਉਹਨਾਂ ਵਿੱਚੋਂ ਇੱਕ ਨਿਸ਼ਾਨਾ ਇੱਥੇ ਬੈਠਾ ਸੀ ਹੌਪਕਿੰਸਨ, ਜਿਹੜਾ ਕਿ ਬਰਤਾਨਵੀ ਸਾਮਰਾਜ ਦਾ ਚਿੰਨ੍ਹ ਸੀ। ਉਹ CID ਦਾ ਵੱਡਾ ਜੁਗਾੜ ਚਲਾ ਰਿਹਾ ਸੀ, ਉਹਨੂੰ ਤੋੜਨਾ ਜ਼ਰੂਰੀ ਸੀ। ਇਸ ਕਰਕੇ ਉਸ ਨਿਸ਼ਾਨੇ 'ਤੇ ਹਮਲਾ ਕਰਨਾ ਜ਼ਰੂਰੀ ਸੀ। ਇਸ ਕਰਕੇ ਉਹਦਾ ਕਤਲ ਕੀਤਾ ਸੀ।
ਸੋ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਸਾਰੀਆਂ ਹੈਗੀਆਂ ਨੇ। ਪਰ ਗੱਲ ਕੀ ਸੀ, ਮਤਲਬ ਇਹ ਤਾਂ ਇਤਿਹਾਸਕਾਰਾਂ ਦੇ ਵਿਚਾਰ ਨੇ। ਮੇਵਾ ਸਿੰਘ ਆਪ ਕੀ ਕਹਿੰਦਾ, ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂ। ਉਹਦੀ ਜਿਹੜੀ ਸਟੇਟਮੈਂਟ ਆ ਕਿ ਕੀ ਕਾਰਨ ਸੀ, ਉਹਨੇ ਕਿਹੜੀ ਗੱਲੋਂ ਮਾਰਿਆ ਸੀ, ਉਹ ਮੈਂ ਤੁਹਾਡੇ ਨਾਲ ਸਟੇਟਮੈਂਟ ਜਿਹੜੀ ਆ ਉਹਦੇ ਵਿੱਚੋਂ ਕੁਛ ਪਹਿਰੇ ਜਿਹੜੇ ਨੇ ਸਾਂਝੇ ਕਰਦਾ ਤੁਹਾਡੇ ਨਾਲ, ਜੋ ਮੇਵਾ ਸਿੰਘ ਨੇ ਕੋਰਟ ਦੇ ਵਿੱਚ ਸਟੇਟਮੈਂਟ ਦਿੱਤੀ। ਮੇਰਾ ਨਾਮ ਮੇਵਾ ਸਿੰਘ ਹੈ। ਮੈਂ ਰੱਬ ਦੇ ਭਾਵ ਵਿੱਚ ਰਹਿਣ ਵਾਲਾ ਐਸਾ ਬੰਦਾ ਹਾਂ ਜੋ ਹਰ ਰੋਜ਼ ਪਾਠ ਕਰਦਾ ਹਾਂ। ਮੇਰੀ ਜ਼ੁਬਾਨ ਵਿੱਚ ਐਸੇ ਸ਼ਬਦ ਨਹੀਂ ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਮੈਨੂੰ ਕਿਹੜੇ ਕਿਹੜੇ ਦੁੱਖ, ਮੁਸੀਬਤਾਂ ਤੇ ਪਰੇਸ਼ਾਨੀਆਂ ਚੱਲੀਆਂ ਪਈਆਂ ਹਨ। ਅਸੀਂ ਸਿੱਖ ਗੁਰਦੁਆਰੇ ਵਿੱਚ ਭਜਨ ਬੰਦਗੀ ਕਰਨ ਜਾਂਦੇ ਹਾਂ, ਪਰ ਇਹਨਾਂ ਪਾਪੀਆਂ ਨੇ ਗੁਰਦੁਆਰੇ ਵਿੱਚ ਗੋਲੀ ਚਲਾ ਕੇ ਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ ਗੁਰਦੁਆਰੇ ਦੀ ਬੇਹੁਰਮਤੀ ਕੀਤੀ ਹੈ। ਇਹਨਾਂ ਪਾਪੀਆਂ ਨੇ 2 ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵੱਲੋਂ ਗੁਰਦੁਆਰੇ 'ਚ ਕੀਤੇ ਇਹਨਾਂ ਕਾਰਿਆਂ ਨੇ ਮੇਰੇ ਸੀਨੇ ਵਿੱਚ ਅੱਗ ਲਗਾ ਦਿੱਤੀ ਹੈ। ਇਸ ਸਭ ਕਾਹੇ ਲਈ ਮਿਸਟਰ ਰੀਡ ਅਤੇ ਮਿਸਟਰ ਹੌਪਕਿੰਸਨ ਜ਼ਿੰਮੇਵਾਰ ਹਨ। ਮੈਂ ਆਪਣੇ ਧਰਮ ਅਤੇ ਆਪਣੇ ਭਾਈਚਾਰੇ ਦੀ ਅਣਖ ਅਤੇ ਇੱਜ਼ਤ ਲਈ ਹੌਪਕਿੰਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਦਾ। ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ ਤਾਂ ਤੁਸੀਂ ਅਸਾਈਆਂ ਨੇ ਵੀ ਇਸ ਨੂੰ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਅਜਿਹਾ ਕਰਨਾ ਤੁਸੀਂ ਆਪਣੇ ਆਪ ਨੂੰ ਇੱਕ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦੁਆਰੇ ਵਿੱਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ ਮਰ ਜਾਣਾ ਚੰਗਾ ਹੈ। ਜਿਹੜਾ ਭਾਈ ਮੇਵਾ ਸਿੰਘ ਆ, ਉਹ ਭਾਵੇਂ ਬਹੁਤ ਸੈਕੂਲਰ ਸੋਚ ਵਾਲੀ ਗਦਰ ਪਾਰਟੀ ਦਾ ਮੈਂਬਰ ਸੀ, ਪਰ ਉਹ ਆਪਣੇ ਵਿਰਸੇ ਤੋਂ, ਸਿੱਖੀ ਤੋਂ ਸਾਰੀ ਪ੍ਰੇਰਨਾ ਲੈ ਰਿਹਾ ਹੈਗਾ। ਉਹਦੀ ਹਰ ਗੱਲਬਾਤ ਇਸ ਕਿਸਮ ਦੀ ਹੈ। ਮੈਂ ਹਮੇਸ਼ਾ ਕਹਿੰਦਾ ਰਿਹਾ ਕਿ ਮੈਨੂੰ ਵਕੀਲ ਨਹੀਂ ਚਾਹੀਦਾ, ਮੈਨੂੰ ਕਿਸੇ ਇਨਸਾਫ ਦੀ ਆਸ ਨਹੀਂ। ਮੈਂ ਜਾਣਦਾ ਹਾਂ ਕਿ ਮੈਂ ਹੌਪਕਿੰਸਨ ਨੂੰ ਗੋਲੀ ਮਾਰੀ ਹੈ ਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ। ਮੈਂ ਇਹ ਸਟੇਟਮੈਂਟ ਸਿਰਫ ਇਸ ਕਰਕੇ ਦੇ ਰਿਹਾ ਤਾਂ ਜੋ ਪਬਲਿਕ ਨੂੰ ਪਤਾ ਲੱਗ ਸਕੇ ਕਿ ਵੈਨਕੂਵਰ ਵਿੱਚ ਸਾਡੇ ਨਾਲ ਕੀ ਵਰਤਾਅ ਹੁੰਦਾ ਰਿਹਾ ਹੈ। ਸਾਨੂੰ ਜੱਜਾਂ ਕੋਲੋਂ, ਪੁਲਿਸ ਕੋਲੋਂ ਜਾਂ ਕਿਸੇ ਹੋਰ ਕੋਲੋਂ ਕਦੀ ਇਨਸਾਫ ਨਹੀਂ ਮਿਲਿਆ ਤੇ ਮੈਂ ਆਪਣੀ ਜਾਨ ਇਸ ਕਰਕੇ ਦੇ ਰਿਹਾ ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ। ਸਾਡੇ ਸਿਆਣੇ ਜੱਜਾਂ ਅਤੇ ਵਕੀਲਾਂ ਨੂੰ ਇਸ ਗੱਲ ਦੀ ਸਮਝ ਆ ਜਾਣੀ ਚਾਹੀਦੀ ਹੈ ਕਿ ਹੌਪਕਿੰਸਨ ਨੂੰ ਗੋਲੀ ਕਿਉਂ ਮਾਰੀ ਗਈ ਹੈ। ਉਹ ਜੋ ਹਮੇਸ਼ਾ ਭੈੜੇ ਕੰਮ ਕਰਦੇ ਨੇ, ਉਹ ਜੋ ਸ਼ਰਾਬਾਂ ਪੀ ਕੇ ਕੰਜਰਪਣਾ ਕਰਦੇ ਨੇ, ਉਹਨਾਂ ਨੂੰ ਇਮੀਗ੍ਰੇਸ਼ਨ ਵਾਲੇ ਠੀਕ ਸਮਝਦੇ ਨੇ ਤੇ ਅਸੀਂ ਜਿਹੜੇ ਰੱਬ ਤੋਂ ਡਰਨ ਵਾਲੇ ਸੱਚੇ ਬੰਦੇ ਹਾਂ, ਸਾਨੂੰ ਪੈਰਾਂ ਥੱਲੇ ਕੁਚਲਿਆ ਜਾਂਦਾ ਹੈ। ਮੈਂ ਰੱਬ ਦੇ ਹੁਕਮ ਵਿੱਚ ਚੱਲਣ ਵਾਲਾ ਬੰਦਾ ਇਹ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਦਾ। ਜਦੋਂ ਮੈਂ ਤੇ ਹੌਪਕਿੰਸਨ ਡਾਕਖਾਨੇ ਨੂੰ ਜਾ ਰਹੇ ਸੀ, ਉਹ ਪਿਸਤੌਲ ਦੇ ਸੰਬੰਧ ਵਿੱਚ ਕੋਈ ਚਿੱਠੀ ਆਈ ਹੋਈ ਸੀ, ਉਹ ਡਾਕਖਾਨੇ ਜਾ ਰਹੇ ਆ। ਜਦੋਂ ਮੈਂ ਤੇ ਹੌਪਕਿੰਸਨ ਡਾਕਖਾਨੇ ਨੂੰ ਜਾ ਰਹੇ ਸੀ ਤਾਂ ਰਸਤੇ ਵਿੱਚ ਹੌਪਕਿੰਸਨ ਮੈਨੂੰ ਆਖਣ ਲੱਗਾ, ਹੁਣ ਤੂੰ ਬੇਲਾ ਸਿੰਘ ਬਾਰੇ ਗਵਾਹੀ ਦੇਣੀ ਆ, ਤੂੰ ਪਾਸਾ ਬਦਲ ਕੇ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਦੇ, ਨਹੀਂ ਤਾਂ ਤੇਰੇ ਲਈ ਬੁਰਾ ਹੋਵੇਗਾ, ਨਹੀਂ ਤਾਂ ਤੈਨੂੰ ਉਸੇ ਰਸਤੇ ਜਾਣਾ ਪਵੇਗਾ ਜਿਸ ਰਸਤੇ ਭਾਗ ਸਿੰਘ ਤੇ ਬਦਨ ਸਿੰਘ ਗਏ ਨੇ। ਉਹਨੇ ਮੈਨੂੰ ਧਮਕੀ ਦਿੱਤੀ। ਮੈਂ ਉਹਨੂੰ ਪੁੱਛਿਆ, ਮਿਸਟਰ ਹੌਪਕਿੰਸਨ, ਮੇਰੇ ਕੋਲੋਂ ਵੱਡੀ ਲੈ ਕੇ ਹੁਣ ਤੂੰ ਮੈਨੂੰ ਧਮਕੀ ਦਿੰਦਾ? ਤੂੰ ਕਿਹਨੂੰ ਦੱਸਦਾ ਕਿ ਮੈਂ ਭਾਈ ਭਾਗ ਸਿੰਘ ਤੇ ਭਾਈ ਬਦਨ ਸਿੰਘ ਵਾਂਗ ਮਾਰਿਆ ਜਾਵਾਂਗਾ? ਇਹ ਕੀ ਹੋ ਰਿਹਾ? ਮੇਰੇ ਕੋਲੋਂ ਡਾਲਰ ਲੈ ਕੇ ਹੁਣ ਤੂੰ ਚਾਹੁੰਦਾ ਕਿ ਮੈਂ ਬੇਲਾ ਸਿੰਘ ਦੇ ਹੱਕ 'ਚ ਗਵਾਹੀ ਦੇਵਾਂ ਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ? ਮੈਨੂੰ ਇਹ ਗੱਲ ਸਾਰੀ ਰਾਤ ਵੱਡ ਖਾਂਦੀ ਰਹੀ ਕਿ ਇੱਕ ਮੈਂ ਹਾਂ ਜੋ ਭਜਨ ਬੰਦਗੀ ਕਰਦਾ ਹਾਂ ਤੇ ਇਹ ਮੈਨੂੰ ਇਸ ਤਰ੍ਹਾਂ ਝੂਠੀਆਂ ਬਿਆਨਬਾਜ਼ੀਆਂ ਨਾਲ ਤੰਗ ਕਰ ਰਹੇ ਨੇ ਤੇ ਮੈਨੂੰ ਜ਼ਲੀਲ ਕਰਨ ਦੀ ਤੇ ਮੁਸੀਬਤਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸਾਰੀ ਰਾਤ ਇਹ ਗੱਲ ਮੇਰੇ ਦਿਮਾਗ ਵਿੱਚ ਘੁੰਮਦੀ ਰਹੀ ਤੇ ਇਹ ਸੋਚ ਕੇ ਮੈਨੂੰ ਨੀਂਦ ਨਾ ਆਈ ਕਿ ਮੈਨੂੰ ਇਸ ਤਰ੍ਹਾਂ ਬਦਨਾਮ ਹੋਣਾ ਪਵੇਗਾ। ਇਸ ਤੋਂ 2-3 ਦਿਨ ਬਾਅਦ ਦੀ ਗੱਲ ਹੈ ਕਿ ਮੈਂ ਹੇਸਟਿੰਗ ਸਟਰੀਟ ਉੱਤੇ ਜਾ ਰਿਹਾ ਸਾਂ, ਜਿੱਥੇ ਮੈਨੂੰ ਬਾਬੂ ਸਿੰਘ ਮਿਲਿਆ। ਬਾਬੂ ਸਿੰਘ ਮੈਨੂੰ ਕਹਿਣ ਲੱਗਾ, ਤੂੰ ਕਿਹੜੇ ਪਾਸੇ ਗਵਾਹੀ ਦੇਣੀ ਆ, ਸਾਡੇ ਵੱਲ ਜਾਂ ਉਹਨਾਂ ਵੱਲ? ਮੈਂ ਕਿਹਾ, ਮੈਂ ਸੱਚ ਬੋਲਾਂਗਾ, ਮੈਂ ਉਹੀ ਕਹਾਂਗਾ ਜੋ ਕੁਝ ਗੁਰਦੁਆਰੇ ਵਿੱਚ ਵੇਖਿਆ ਹੈ। ਫਿਰ ਬਾਬੂ ਸਿੰਘ ਨੇ ਭਾਈ ਭਾਗ ਸਿੰਘ ਨੂੰ, ਜਿਨ੍ਹਾਂ ਦਾ ਕਿ ਕਤਲ ਹੋ ਚੁੱਕਾ ਹੈ, ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਹਿਣ ਲੱਗਾ,
ਅਸੀਂ ਉਸ ਨੂੰ ਮਾਰਿਆ ਹੈ। ਫਿਰ ਉਸਨੇ ਭਾਈ ਭਾਗ ਸਿੰਘ ਨੂੰ ਕੁੜੀ ਦੀਆਂ ਗੰਦੀਆਂ ਗਾਲਾਂ ਕੱਢੀਆਂ। ਫਿਰ ਬਾਬੂ ਸਿੰਘ ਨੇ ਮੈਨੂੰ ਧਮਕੀ ਦਿੱਤੀ, ਜੇ ਤੂੰ ਸਾਡੇ ਹੱਕ 'ਚ ਗਵਾਹੀ ਨਾ ਦਿੱਤੀ ਤਾਂ ਤੇਰਾ ਕੁਝ ਕਰਨਾ ਪਵੇਗਾ। ਬਾਬੂ ਸਿੰਘ ਮੈਨੂੰ ਗੰਦੀਆਂ ਗਾਲਾਂ ਕੱਢਦਾ ਰਿਹਾ, ਪਰ ਮੈਂ ਕੁਛ ਨਾ ਬੋਲਿਆ। ਫਿਰ ਬਾਬੂ ਸਿੰਘ ਕਹਿਣ ਲੱਗਾ, ਵੈਨਕੂਵਰ ਵਿੱਚ ਸਾਡਾ ਰਾਜ ਹੈ, ਸਾਡਾ, ਅਸੀਂ ਜੋ ਚਾਹੀਏ ਕਰ ਸਕਦੇ ਹਾਂ। ਮੇਰੇ ਪਿੱਛੇ ਇਮੀਗ੍ਰੇਸ਼ਨ ਮਹਿਕਮਾ ਹੈ, ਮੈਂ ਤੈਨੂੰ ਸੂਤ ਕਰ ਸਕਦਾ, ਤੂੰ ਕੁਛ ਨਹੀਂ ਕਰ ਸਕਦਾ। ਇੱਥੇ ਮੇਰੀ ਚੱਲਦੀ ਹੈ, ਮੇਰੀ। ਮੈਂ ਹਰਾਮ ਦਿਓ ਤੁਹਾਨੂੰ ਸਾਰਿਆਂ ਨੂੰ ਸਿੱਧੇ ਕਰਾਂਗਾ। ਹੰਕਾਰੀ ਹੋਇਆ ਬਾਬੂ ਸਿੰਘ ਕੋਲੋਂ ਆ ਕੇ ਮੈਂ ਇਸ ਬਾਰੇ ਸੰਜੀਦਗੀ ਨਾਲ ਸੋਚਣਾ ਸ਼ੁਰੂ ਕੀਤਾ ਕਿ ਇਹ ਸਭ ਕੁਛ ਰੋਕਣਾ ਪਵੇਗਾ। ਫਿਰ ਮੈਂ ਅਦਾਲਤ ਵਿੱਚ ਜਾ ਕੇ ਸੱਚੀ ਗਵਾਹੀ ਦਿੱਤੀ। ਗਵਾਹੀ ਦੇਣ ਤੋਂ ਬਾਅਦ ਮੈਂ ਵੈਨਕੂਵਰ ਵਿੱਚ ਡਰਿਆ ਫਿਰਦਾ ਸਾਂ। ਫਿਰ ਇੱਕ ਦਿਨ ਮੈਨੂੰ ਇਕੱਲੇ ਤੁਰੇ ਜਾਂਦੇ ਨੂੰ ਬਾਬੂ ਸਿੰਘ ਆਣ ਮਿਲਿਆ। ਬਾਬੂ ਸਿੰਘ ਕਹਿਣ ਲੱਗਾ, ਜੇ ਮੁੜ ਕੇ ਤੈਨੂੰ ਵੈਨਕੂਵਰ ਵਿੱਚ ਫਿਰਦੇ ਨੂੰ ਵੇਖ ਲਿਆ ਤਾਂ ਅਸੀਂ ਤੈਨੂੰ ਛੱਡਾਂਗੇ ਨਹੀਂ। ਮੈਂ ਇਸ ਬਾਰੇ ਸੰਜੀਦਗੀ ਨਾਲ ਸੋਚਿਆ ਕਿ ਮੈਨੂੰ ਕੁਝ ਕਰਨਾ ਚਾਹੀਦਾ। ਮੈਂ ਸੋਚਿਆ ਇਹਦੇ ਨਾਲ ਤਾਂ ਮਰ ਜਾਣਾ ਚੰਗਾ ਹੈ। ਮੈਂ ਇੱਕ ਸੂਰਮੇ ਦੀ ਮੌਤ ਮਰਾਂਗਾ, ਸੂਰਮੇ ਦੀ ਮੌਤ। ਇਹਨਾਂ ਲੋਕਾਂ ਨੇ ਸਾਨੂੰ ਬੇਇੱਜ਼ਤ ਕੀਤਾ ਹੈ। ਇਹ ਸੋਚਦੇ ਨੇ ਕਿ ਸਿੱਖ ਕੁਛ ਵੀ ਨਹੀਂ, ਸਾਨੂੰ ਜ਼ਲੀਲ ਕੀਤਾ ਗਿਆ ਹੈ। ਸਾਡੀ ਗੱਲ ਸੁਣਨ ਵਾਲਾ ਇੱਥੇ ਕੋਈ ਜੱਜ ਨਹੀਂ, ਇਹ ਚਾਰ ਬੰਦੇ ਹੀ ਸਭ ਕੁਛ ਹਨ। ਬਾਬੂ ਸਿੰਘ, ਬੇਲਾ ਸਿੰਘ, ਮਿਸਟਰ ਰੀਡ ਤੇ ਮਿਸਟਰ ਹਪਕਿੰਸਨ ਆਪਣੇ ਆਪ ਨੂੰ ਰੱਬ ਸਮਝਦੇ ਨੇ। ਸਰਕਾਰ ਸਿਰਫ ਹਪਕਿੰਸਨ ਦੀ ਸੁਣਦੀ ਹੈ, ਸਾਡੀ ਕਦੀ ਪਰਵਾਹ ਨਹੀਂ ਕੀਤੀ ਗਈ। ਸਰਕਾਰ ਵਾਸਤੇ ਅਸੀਂ ਭੁੱਖੇ ਮਰਦੇ 2 ਟਕੇ ਦੇ ਕੁਲੀ ਹਾਂ, ਕੁਲੀ। ਤੇ ਹਪਕਿੰਸਨ ਜੋ ਕਹਿ ਦੇਵੇ ਉਹੀ ਕਾਨੂੰਨ ਹੁੰਦਾ ਹੈ। ਮੈਂ ਇਸ ਕਰਕੇ ਹਪਕਿੰਸਨ ਦਾ ਕਤਲ ਕੀਤਾ ਹੈ ਤੇ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇ ਰਿਹਾ। ਕਿਸੇ ਵੀ ਇੰਜਰੀ ਨੂੰ ਠੀਕ ਕਰਨ ਦੇ ਕਈ ਤਰੀਕੇ ਹੋ ਸਕਦੇ ਨੇ, ਪਰ ਉਸ ਪ੍ਰੋਬਲਮ ਦਾ ਸਭ ਤੋਂ ਵਧੀਆ ਤੇ ਇਫੈਕਟਿਵ ਇਲਾਜ ਲੱਭਣਾ ਤੁਹਾਨੂੰ ਟ੍ਰੀਟਮੈਂਟ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਏਪੈਕਸ ਫਿਜ਼ੀਓਥੈਰੇਪੀ ਤੇ ਹਰ ਇੱਕ ਪ੍ਰੋਬਲਮ ਦਾ ਪ੍ਰੋਪਰ ਅਸੈਸਮੈਂਟ ਤੇ डायग्नोसिस ਕਰਨ ਤੋਂ ਬਾਅਦ ਸਾइंटिफिक तरीके ਨਾਲ इलाज करते हैं। इंजरी के बाद शरीर के कुछ जोड़ पूरी तरह मूव नहीं करते या डिस्क दब जाती है, जिन्हें हम मोबिलाइज, मैनिपुलेट या ट्रैक्शन से ठीक कर सकते हैं। Injuries can cause increased sensitivity to pain and loss of function, which can be treated by acupuncture and functional dry needling. ਹਰ ਇੱਕ ਇੰਜਰੀ ਤੁਹਾਨੂੰ ਤੇ ਤੁਹਾਡੇ ਮਸਲਸ ਨੂੰ ਵੀਕ ਕਰਦੀ ਹੈ। ਅਸੀਂ ਇੱਥੇ ਉਹਨਾਂ ਦੀ ਸਪੈਸੀਫਿਕ ਐਕਸਰਸਾਈਜ਼, ਸਟ੍ਰੈਚਿੰਗ ਤੇ ਸਟੀਮੂਲੇਸ਼ਨ ਕਰਕੇ ਉਹਨਾਂ ਨੂੰ ਠੀਕ ਕਰਦੇ ਹਾਂ। ਤੁਸੀਂ ਸਭ ਜਗ੍ਹਾ ਟ੍ਰੀਟਮੈਂਟ ਕਰਾ ਕੇ ਵੀ ਜੇ ਠੀਕ ਨਹੀਂ ਹੋਏ ਤੇ ਇੱਕ ਵਾਰ ਸਾਡੇ ਕਲੀਨਿਕ ਤੇ ਜ਼ਰੂਰ ਆਓ। You will feel the difference. ਬਹੁਤ ਖੁਸ਼ੀ ਦੀ ਗੱਲ ਹੈ, ਤੁਹਾਡੇ ਰਿਸ਼ਤੇਦਾਰ ਤੁਹਾਨੂੰ ਇੱਥੇ ਮਿਲਣ ਆ ਰਹੇ ਨੇ ਜਾਂ ਫਿਰ ਆ ਚੁੱਕੇ ਨੇ। ਪਰ ਕਦੇ ਸੋਚਿਆ ਜੇਕਰ ਉਹਨਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਆ ਜਾਏ ਤਾਂ ਹਸਪਤਾਲ ਦਾ ਇੱਕ ਦਿਨ ਦਾ ਖਰਚਾ 3000 ਤੋਂ ਲੈ ਕੇ $5000 ਤੱਕ ਹੋ ਸਕਦਾ ਹੈ। ਇਸ ਤਰ੍ਹਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਣ ਲਈ ਤੁਹਾਨੂੰ ਕੰਪਰੀਹੈਂਸਿਵ ਇੰਸ਼ੋਰੈਂਸ ਪਲਾਨ ਲੈਣਾ ਪੜਦਾ ਹੈ, ਜਿਸ ਵਿੱਚ ਡਾਕਟਰ, ਐਂਬੂਲੈਂਸ ਤੇ ਹਸਪੀਟਲ ਦਾ ਸਾਰਾ ਖਰਚਾ ਕਵਰ ਹੁੰਦਾ ਹੋ। ਹਾਲੇ ਵੀ ਦੇਰ ਨਹੀਂ ਹੋਈ, ਪੰਜਾਬ ਇੰਸ਼ੋਰੈਂਸ ਨੂੰ ਹੁਣੇ ਫੋਨ ਕਰੋ 1888 978 6522। ਪੰਜਾਬ ਇੰਸ਼ੋਰੈਂਸ, ਆਪਣੇ ਸੁਪਨਿਆਂ ਨੂੰ ਸਾਕਾਰ ਕਰੋ। ਹੈਰ ਮੋਟਰਸ ਵਾਲਿਆਂ ਦੇ ਸੈਂਕੜੇ ਗੱਡੀਆਂ, ਛੋਟੀਆਂ ਵੱਡੀਆਂ ਫਨਾਂਸ ਨੇ ਕਰਦੇ ਤਲੀ ਤੇ ਚਾਬੀ ਧਰਦੇ। ਲੈਣੀ ਵੈਨ ਕਾਰਗੋ ਜੇ, ਲੈਣੀ ਵੈਨ ਕਾਰਗੋ ਜੇ, ਭਾਵੇਂ ਪਿਕ ਅਪ ਲੈਣਾ ਚਾਹੇ ਟਰੱਕ, ਮਿਲੋ ਇੱਕ ਮੇਰ ਅਜੀਤ ਸਿੰਘ ਹੇਰ ਵੇਟ ਥੋੜੀ ਕਰਦੇ। Hair Motors, 12375 King George Highway, Surrey. Call 5807755. ਹੈਰ ਮੋਟਰਸ। ਦੋਸਤੋ, ਵਪਾਰਿਕ ਸੰਦੇਸ਼ੋਂ ਤੋਂ ਪਹਿਲਾਂ ਤੁਸੀਂ ਇਤਿਹਾਸਕਾਰ ਸੋਹਣ ਸਿੰਘ ਪੁੰਨੀ ਜੀ ਵੱਲੋਂ ਭਾਈ ਮੇਵਾ ਸਿੰਘ ਜੀ ਦਾ ਅਦਾਲਤ ਵਿੱਚ ਦਿੱਤਾ ਗਿਆ ਹਰਫੀਆ ਬਿਆਨ ਸੁਣ ਰਹੇ ਸੀ ਤੇ ਆਓ ਫਿਰ ਉਸੇ ਪ੍ਰੋਗਰਾਮ ਦੇ ਵਿੱਚੋਂ ਡਾਕਟਰ ਵਰਿਆਮ ਸਿੰਘ ਸੰਧੂ ਦੇ ਵਿਚਾਰ ਸੁਣਦੇ ਹਾਂ ਕਿ ਭਾਈ ਮੇਵਾ ਸਿੰਘ ਨੂੰ ਸ਼ਹਾਦਤ ਕਿਉਂ ਦੇਣੀ ਪਈ ਅਤੇ ਭਾਈ ਮੇਵਾ ਸਿੰਘ ਨੂੰ ਪੂਰੇ ਕੈਨੇਡਾ ਦਾ ਸ਼ਹੀਦ ਕਿਉਂ ਮੰਨਿਆ ਜਾਣਾ ਚਾਹੀਦਾ ਹੈ। ਇਹ ਵਿਅਕਤੀਗਤ ਪੱਧਰ ਉੱਤੇ ਜਿਹੜਾ ਜ਼ਲਾਲਤ ਦਾ ਜਿਹੜਾ ਅਪਮਾਨਿਤ ਹੋਣ ਦਾ ਅਹਿਸਾਸ ਸੀ ਉਹਨੇ ਉਹਨੂੰ ਦਬੱਲਿਆ, ਪਰ ਨਾਲ ਦੇ ਨਾਲ ਜਿਹੜਾ ਸਮੂਹਕ ਭਾਈਚਾਰਕ ਤੌਰ ਤੇ ਅਪਮਾਨਿਤ ਹੋਣ ਦਾ ਸਿਲਸਿਲਾ ਸੀ ਉਹ ਪਿਛਲੇ ਕਈ ਸਾਲਾਂ ਚੋਂ ਦੇਖਦਾ ਪਿਆ ਸੀ। ਉਹਨੇ ਤੇ ਉਹਦੇ ਸਾਰੇ ਭਾਈਚਾਰੇ ਨੇ
ਰਲ ਕੇ ਹੰਡਾਇਆ ਸੀ, ਉਹ ਵੀ ਉਹਨੇ ਦੇਖਿਆ ਸੀ। 1906 ਚ ਆਉਂਦਾ ਆ, 7 ਚ ਵੋਟਾਂ ਦਾ ਹੱਕ ਖੁੱਸ ਜਾਂਦਾ ਆ, 8 ਚ ਕਾਨੂੰਨ ਪਾਸ ਹੋ ਜਾਂਦਾ ਹੈ ਕਿ ਸਿੱਧੇ ਸਫ਼ਰ ਦੀ ਸ਼ਰਤ ਜਿਹੜੀ ਉਹ ਲਾ ਦਿੱਤੀ ਜਾਂਦੀ ਹੈ। ਔਰ ਲੋਕ ਜਿਹੜੇ ਨੇ ਜੇ ਕਿਤੇ ਸਟਰੀਟ ਤੇ ਜਾਂ ਕਿਤੇ ਪਾਰਕ ਦੇ ਵਿੱਚ ਖੜੇ ਹੁੰਦੇ ਨੇ, ਕਿਉਂਕਿ ਥਾਂ ਕੋਈ ਨਹੀਂ ਮਿਲ ਬੈਠਣ ਦਾ, ਪੁਲਿਸ ਉਹਨਾਂ ਨੂੰ ਗਾਲਾਂ ਕੱਢਦੀ ਹੈ, ਉਹਨਾਂ ਨੂੰ ਜ਼ਲੀਲ ਕਰਦੀ ਹੈ। ਔਰ ਜਿਹੜੀਆਂ ਖਸਤਾ ਹਾਲ ਇਮਾਰਤਾਂ ਵਿੱਚ ਜੇ ਕਿਤੇ ਉਹ ਸ਼ਹਿਰ ਵਿੱਚ ਰਹਿੰਦੇ ਨੇ, ਉਹਨਾਂ ਨੂੰ ਹੈਲਥ ਮਹਿਕਮਾ ਜਿਹੜਾ ਆ ਉਹ ਸਰਕਾਰ ਦੇ ਹੁਕਮ ਦੇ ਨਾਲ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਜਿਵੇਂ ਫੜ ਕੇ ਤੇ ਬਾਹਰਲੀ ਇੱਕ ਬਸਤੀ ਦੇ ਵਿੱਚ ਉਹਨਾਂ ਨੂੰ ਬਦੋ-ਬਦੀ ਭੇਜ ਦਿੱਤਾ ਜਾਂਦਾ, ਜਿੱਥੇ ਪ੍ਰਬੰਧ ਕੀਤਾ ਜਾਂਦਾ ਤਾਜ਼ਾ। ਮਤਲਬ ਜਿਵੇਂ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਤਥਾਕਥਿਤ ਨਿਮਨ ਸ਼੍ਰੇਣੀਆਂ ਨੇ ਉਹਨਾਂ ਨੂੰ ਪਿੰਡਾਂ ਤੋਂ ਬਾਹਰ ਵਸਾਇਆ ਜਾਂਦਾ ਸੀ, ਇਸ ਤਰ੍ਹਾਂ ਹੀ ਸਾਡੇ ਲੋਕਾਂ ਨੂੰ ਧੱਕ ਕੇ ਸ਼ਹਿਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਇਹ ਜ਼ਲਾਲਤ ਵੀ ਉਹ ਆਪਣੀ ਅੱਖੀ ਦੇਖਦਾ ਵੀ ਸੀ, ਉਹਨੇ ਭੋਗੀ ਵੀ ਸੀ, ਔਰ ਸਾਰਾ ਭਾਈਚਾਰਾ ਇਹ ਸਾਰਾ ਕੁਝ ਭੋਗਦਾ ਪਿਆ ਸੀ। ਇਹ ਸਾਰਾ ਕੁਝ ਵੀ ਉਹਦੇ ਪਿਛੋਕੜ ਵਿੱਚ ਹੈ। ਪਰ ਜਿਹੜਾ ਨਿੱਜੀ ਅਪਮਾਨ ਹੈ, ਜਦੋਂ ਉਹ ਜ਼ਰਬ ਖਾਂਦਾ ਹੈ ਸਮੂਹਕ ਅਪਮਾਨ ਦੇ ਨਾਲ, ਤੇ ਫਿਰ ਉਹ ਸਾਊ ਬੰਦਾ, ਉਹ ਬੀਬਾ ਬੰਦਾ, ਉਹ ਨਿਮਰ ਬੰਦਾ, ਉਹ ਨਿਰਮਾਣ ਬੰਦਾ, ਜਿਹੜਾ ਕਿਸੇ ਅੱਗੇ ਬੋਲਦਾ ਨਹੀਂ, ਗੱਲ ਦਾ ਜਵਾਬ ਵੀ ਨਹੀਂ ਦਿੰਦਾ, ਉਹ ਫਿਰ ਜਿਵੇਂ ਇਹਦੇ ਵਿੱਚ ਵੀ ਕਿਹਾ, ਉਹ ਕਹਿੰਦਾ ਕਿ ਇਹੋ ਜਿਹੇ ਮੌਕੇ ਫਿਰ ਮੈਂ ਸਿਰ ਛੰਡ ਕੇ ਖੜਾ ਹੋ ਗਿਆ ਹਾਂ। ਦੁਸ਼ਯੰਤ ਕੁਮਾਰ ਦਾ ਸ਼ੇਰ है, ये जिस्म बोझ से झुक कर दोहरा हुआ होगा, ये जिस्म बोझ से झुक कर दोहरा हुआ होगा, मैं सजदे में नहीं था आपको धोखा हुआ होगा। एक हद तक बंदा तुसी जुल्म दी गठड़ी ਉਹਦੇ ਉੱਤੇ ਰੱਖੀ ਜਾਂਦੇ ਹੋ, ਭਾਰ ਪਾਈ ਜਾਂਦੇ ਹੋ, ਪਾਈ ਜਾਂਦੇ ਹੋ, ਉਹ ਸਹੀ ਜਾਂਦਾ ਆ, ਲੱਕ ਕੁੱਬਾ ਹੁੰਦਾ ਜਾਂਦਾ ਹੈ, ਸਿਰ ਝੁਕਦਾ ਜਾਂਦਾ ਹੈ, ਤੇ ਜਾਂ ਤੇ ਉਹ ਭਾਰ ਹੇਠਾਂ ਆ ਕੇ ਫਿਰ ਮਰ ਜਾਂਦਾ ਹੈ, ਤੇ ਜਾਂ ਇੱਕ ਮੌਕਾ ਆਉਂਦਾ ਹੈ ਉਹ ਸਿਰ ਉੱਤੇ ਪਿਆ ਹੋਇਆ ਭਾਰ ਜਿਹੜਾ ਉਹ ਪਟਕਾ ਕੇ ਆਉ ਮਾਰਦਾ ਹੈ, ਔਰ ਆਪਣਾ ਸਿਰ ਉੱਚਾ ਚੁੱਕ ਕੇ ਸਵੈਮਾਨ ਦੇ ਨਾਲ ਖੜਾ ਹੋ ਜਾਂਦਾ ਹੈ। ਭਾਈ ਮੇਵਾ ਸਿੰਘ ਨੇ ਉਸ ਦਿਨ, ਜਿਸ ਦਿਨ ਧੀ ਦੀਆਂ ਗਾਲਾਂ ਕੱਢੀਆਂ ਗਈਆਂ, ਉਸ ਦਿਨ ਉਹਨੇ ਆਪਣੇ ਉੱਤੇ ਲਗਾਤਾਰ ਪੈਂਦਾ ਹੋਇਆ ਜਿਹੜਾ ਭਾਰ ਸੀ ਜ਼ੁਲਮ ਦਾ, ਉਹਨੂੰ ਆਪਣੇ ਸਿਰ ਤੋਂ ਵਗਾਹ ਮਾਰਿਆ, ਔਰ ਆਪਣਾ ਸਿਰ ਉੱਚਾ ਚੁੱਕ ਕੇ ਖੜਾ ਹੋ ਗਿਆ। ਔਰ ਖੜਾ ਇਸ ਅੰਦਾਜ਼ ਵਿੱਚ ਹੋਇਆ ਕਿ ਉਹ ਇਕੱਲਾ ਉਹਦਾ ਸਿਰ ਖੜਾ ਨਹੀਂ ਹੋਇਆ, ਸਗੋਂ ਸਮੁੱਚੇ ਭਾਰਤੀਆਂ ਦੀ ਅਣਖ ਜਿਹੜੀ ਸੀ, ਸਵੈਮਾਨ ਜਿਹੜੀ ਸੀ, ਇੱਜ਼ਤ ਜਿਹੜੀ ਸੀ, ਉਹ ਵੀ ਫੰਕਾਰ ਕੇ ਉਹਦੇ ਨਾਲ ਹੀ ਇੱਕ ਵੱਖਰੇ ਅੰਦਾਜ਼ ਦੇ ਵਿੱਚ ਖੜੀ ਹੁੰਦੀ ਹੈ। ਮੇਵਾ ਸਿੰਘ ਦੀ ਸ਼ਹਾਦਤ ਜਿਹੜੀ ਹੈ, ਮੈਂ ਸਮਝਦਾ ਕਿ ਅੱਜ ਜਿਹੜੇ ਮੁਲਕ ਨੂੰ ਅਸੀਂ ਬਹੁਤ ਸੱਭਿਆਚਾਰਕ ਮੁਲਕ ਹੋਣ ਦਾ ਮਾਣ ਦਿੰਦੇ ਹਾਂ, ਅਸੀਂ ਉਹਨੂੰ ਆਪਣਾ ਵਤਨ ਕਹਿੰਦੇ ਹਾਂ, ਇਹਨੂੰ ਬਹੁਤ ਸੱਭਿਆਚਾਰਕ ਮੁਲਕ ਬਣਾਉਣ ਦੇ ਵਾਸਤੇ ਸਭ ਤੋਂ ਪਹਿਲੀ ਸ਼ਹਾਦਤ ਜਿਹੜੀ ਹੈ ਉਹ ਭਾਈ ਮੇਵਾ ਸਿੰਘ ਦੀ ਆ। ਅੱਜ ਸਾਰਾ ਕੈਨੇਡਾ ਇਸ ਗੱਲ ਤੇ ਮਾਣ ਕਰਦਾ ਕਿ ਅਸੀਂ ਬਹੁਤ ਸੱਭਿਆਚਾਰਕ ਮੁਲਕ ਹਾਂ, ਤਾਂ ਇਸ ਬਹੁਤ ਸੱਭਿਆਚਾਰਕ ਮੁਲਕ ਨੂੰ ਇਹ ਮੁਲਕ ਬਣਾਉਣ ਵਾਸਤੇ, ਦਰਵਾਜ਼ਾ ਖੋਲ੍ਹਣ ਦੇ ਵਾਸਤੇ ਸਭ ਤੋਂ ਪਹਿਲਾਂ ਆਪਣੇ ਸੀਸ ਦੀ ਟੱਕਰ ਭਾਈ ਮੇਵਾ ਸਿੰਘ ਨੇ ਮਾਰੀ ਸੀ, ਔਰ ਇਹ ਬਹੁਤ ਸੱਭਿਆਚਾਰਕ ਮੁਲਕ ਦਾ ਦਰਵਾਜ਼ਾ ਖੋਲ੍ਹ ਕੇ ਜਿਹੜਾ ਸਾਡੇ ਲਈ ਉਹਨੇ ਇੱਕ ਰਸਤਾ ਵਿਖਾ ਦਿੱਤਾ ਸੀ। ਤਾਂ ਮੈਂ ਸਗੋਂ ਚਾਹਾਂਗਾ ਕਿ ਜਿਹੜਾ ਇੱਥੋਂ ਦਾ ਮੀਡੀਆ, ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ, ਉਹਨਾਂ ਨੂੰ ਇਸ ਗੱਲ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਭਾਈ ਮੇਵਾ ਸਿੰਘ ਹਿੰਦੁਸਤਾਨ ਦਾ ਸ਼ਹੀਦ ਵੀ ਸੀ, ਪਰ ਭਾਈ ਮੇਵਾ ਸਿੰਘ ਬਹੁਤ ਸੱਭਿਆਚਾਰਕ ਮੁਲਕ ਕੈਨੇਡਾ ਦਾ ਪਹਿਲਾ, ਕਿਉਂਕਿ ਮੈਂ ਕਹਿ ਰਿਹਾ ਸੀ ਦੂਜਿਆਂ ਨੂੰ ਕੁਰਬਾਨੀਆਂ ਨਹੀਂ ਕਰਨੀਆਂ ਪਈਆਂ, ਭਾਈ ਮੇਵਾ ਸਿੰਘ ਪਹਿਲਾ ਸ਼ਹੀਦ ਹੈ ਇਸ ਬਹੁਤ ਸੱਭਿਆਚਾਰਕ ਮੁਲਕ ਨੂੰ ਬਣਾਉਣ ਵਿੱਚ ਆਪਣੀ ਜਾਨ ਦੇਣ ਵਾਲਾ। ਇਸ ਗੱਲ ਉੱਤੇ ਵੀ ਉਹਨੂੰ ਕੈਨੇਡਾ ਦਾ ਸ਼ਹੀਦ ਮਨਾਉਣ ਦੇ, ਇਹ ਨਾ ਕਹੋ ਕਿ ਸਾਡਾ ਸ਼ਹੀਦ ਸੀ, ਗਦਰੀਆਂ ਦਾ ਸ਼ਹੀਦ ਸੀ, ਹਿੰਦੁਸਤਾਨ ਦਾ ਸ਼ਹੀਦ ਸੀ, ਉਹ ਸਾਰਾ ਕੁਝ ਵੀ ਸੀ, ਪਰ ਸਾਰੇ ਕੈਨੇਡੀਆਂ ਨੂੰ ਇਸ ਗੱਲ ਉੱਤੇ ਮਾਣ ਕਰਨ ਦਾ ਹੱਕ ਹੈਗਾ ਕਿ ਜੇ ਬਹੁਤ ਸੱਭਿਆਚਾਰਕ ਮੁਲਕ ਬਣਿਆ, ਇਹਦੇ ਦਰਵਾਜ਼ੇ ਖੋਲ੍ਹੇ ਨੇ, ਤੇ ਉਹਦੇ ਵਾਸਤੇ ਪਹਿਲੀ ਜਾਨ ਭਾਈ ਮੇਵਾ ਸਿੰਘ ਨੇ ਦਿੱਤੀ ਸੀ।
AAA Auto Body ਆਪਣੇ ਭਰਾਵਾਂ ਦੀ ਬਰਨਵੀ ਵਿੱਚ one of the biggest ICBC authorized auto body shop ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ ਤੇ ਬਿਨਾਂ ਸ਼ੱਕ ਹਾਈ-ਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 6042991054 they can handle ICBC claim and inspection independently ਬਹੁਤ ਖੁਸ਼ੀ ਦੀ ਗੱਲ ਹੈ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਇੱਥੇ ਮਿਲਣ ਆ ਰਹੇ ਨੇ ਜਾਂ ਫਿਰ ਆ ਚੁੱਕੇ ਨੇ ਪਰ ਕਦੇ ਸੋਚਿਆ ਜੇਕਰ ਉਹਨਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਆ ਜਾਏ ਤਾਂ ਹਸਪਤਾਲ ਦਾ ਇੱਕ ਦਿਨ ਦਾ ਖਰਚਾ 3000 ਤੋਂ ਲੈ ਕੇ $5000 ਤੱਕ ਹੋ ਸਕਦਾ ਹੈ ਇਸ ਤਰ੍ਹਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਣ ਲਈ ਤੁਹਾਨੂੰ ਕੰਪਰੀਹੈਂਸਿਵ ਇੰਸ਼ੋਰੈਂਸ ਪਲਾਨ ਲੈਣਾ ਬਣਦਾ ਹੈ ਜਿਸ ਵਿੱਚ ਡਾਕਟਰ ਐਂਬੂਲੈਂਸ ਤੇ ਹਸਪੀਟਲ ਦਾ ਸਾਰਾ ਖਰਚਾ ਕਵਰ ਹੁੰਦਾ ਹੋ ਹਾਲੇ ਵੀ ਦੇਰ ਨਹੀਂ ਹੋਈ ਪੰਜਾਬ ਇੰਸ਼ੋਰੈਂਸ ਨੂੰ ਹੁਣੇ ਫੋਨ ਕਰੋ 1-888 978 6522 ਪੰਜਾਬ ਇੰਸ਼ੋਰੈਂਸ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ ਕਿਸੇ ਵੀ ਇੰਜਰੀ ਨੂੰ ਠੀਕ ਕਰਨ ਦੇ ਕਈ ਤਰੀਕੇ ਹੋ ਸਕਦੇ ਨੇ ਪਰ ਉਸ ਪ੍ਰੋਬਲਮ ਦਾ ਸਭ ਤੋਂ ਵਧੀਆ ਤੇ ਇਫੈਕਟਿਵ ਇਲਾਜ ਲੱਭਣਾ ਤੁਹਾਨੂੰ ਟ੍ਰੀਟਮੈਂਟ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਏਪੈਕਸ ਫਿਜ਼ੀਓਥੈਰੇਪੀ ਤੇ ਹਰ ਇੱਕ ਪ੍ਰੋਬਲਮ ਦਾ ਪ੍ਰੋਪਰ ਅਸੈਸਮੈਂਟ ਤੇ ਡਾਇਗਨੋਸਿਸ ਕਰਨ ਤੋਂ ਬਾਅਦ ਸਾਇੰਟਿਫਿਕ ਤਰੀਕੇ ਨਾਲ ਇਲਾਜ ਕਰਦੇ हैं इंजरी के बाद शरीर के कुछ जोड़ पूरी तरह मूव नहीं करते या डिस्क दब जाती है जिन्हें हम मोबिलाइज मैनिपुलेट या ट्रैक्शन से ठीक कर सकते हैं Injuries can cause increased sensitivity to pain and loss of function, which can be treated by acupuncture and functional dry needling. ਹਰ ਇੱਕ ਇੰਜਰੀ ਤੁਹਾਨੂੰ ਤੇ ਤੁਹਾਡੇ ਮਸਲਸ ਨੂੰ ਵੀਕ ਕਰਦੀ ਹੈ ਅਸੀਂ ਇੱਥੇ ਉਹਨਾਂ ਦੀ ਸਪੈਸਿਫਿਕ ਐਕਸਰਸਾਈਜ਼ ਸਟ੍ਰੈਚਿੰਗ ਤੇ ਸਟੀਮੂਲੇਸ਼ਨ ਕਰਕੇ ਉਹਨਾਂ ਨੂੰ ਠੀਕ ਕਰਦੇ ਹਾਂ ਤੁਸੀਂ ਸਭ ਜਗ੍ਹਾ ਟ੍ਰੀਟਮੈਂਟ ਕਰਾ ਕੇ ਵੀ ਜੇ ਠੀਕ ਨਹੀਂ ਹੋਏ ਤੇ ਇੱਕ ਵਾਰ ਸਾਡੇ ਕਲੀਨਿਕ ਤੇ ਜ਼ਰੂਰ ਆਓ You will feel the difference. ਮੈਂ ਇਕੱਲਾ ਹੀ ਨਹੀਂ ਔਖਾ ਗਵਾਂ ਦੀ ਰਾਤ ਤੋਂ ਹਰ ਬਸ਼ਰ ਹੀ ਤੰਗ ਹੈ ਅੱਜ ਆਪਣੇ ਹਾਲਾਤ ਤੋਂ ਮੌਤ ਤੋਂ ਬਚਣਾ ਜੇ ਚਾਹੋ ਸੱਚ ਤੋਂ ਬਚ ਕੇ ਰਹੋ ਇਹ ਸਬਕ ਸਿੱਖਿਆ ਹੈ ਮੈਂ ਮਨਸੂਰ ਤੋਂ ਸੁਕਰਾਤ ਤੋਂ ਸਮੂਹ ਦਰਸ਼ਕਾਂ ਨੂੰ ਸਵਰਗੀ ਅਜੀਤ ਕੁਮਾਰ ਜੀ ਦੇ ਇਹਨਾਂ ਬੋਲਾਂ ਦੇ ਨਾਲ ਹਾਰਦਿਕ ਜੀ ਆਇਆਂ ਨੂੰ ਵਰ੍ਹਾ 2015 ਆਰੰਭ ਹੋਇਆ ਤੇ ਇਸ ਵਰ੍ਹੇ ਦੀ ਦਹਲੀਜ਼ ਤੇ ਅਸੀਂ ਅੱਜ ਇੱਕ ਐਸੀ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਜਿਹੜੇ 20 ਸਾਲਾਂ ਤੋਂ 2 ਦਹਾਕਿਆਂ ਤੋਂ ਸਟਾਰ ਦੇ ਤੌਰ ਤੇ ਜਾਣੇ ਜਾਂਦੇ ਨੇ ਪੰਜਾਬੀ ਕਾਮੇਡੀ ਦੇ ਵਿੱਚ ਥੀਏਟਰ ਦੇ ਖੇਤਰ ਦੇ ਵਿੱਚ ਤੇ ਅੱਜ ਇੱਕ ਸਟਾਰ ਦੇ ਤੌਰ ਤੇ ਜਾਣੇ ਜਾਂਦੇ ਨੇ ਭਾਰਤ ਦੀ ਪਾਰਲੀਮੈਂਟ 'ਚ ਉੱਥੋਂ ਦੇ ਮੈਂਬਰ ਆਫ ਪਾਰਲੀਮੈਂਟ ਤੇ ਇਨਸਾਫ ਅਤੇ ਵੱਖ-ਵੱਖ ਮਹਿਕਮਿਆਂ ਦੀ ਸੰਸਦੀ ਕਮੇਟੀ ਸਟੈਂਡਿੰਗ ਕਮੇਟੀ ਦੇ ਮੈਂਬਰ ਭਗਵੰਤ ਮਾਨ ਜੀ ਅੱਜ ਸਾਡੇ ਵਿਚਕਾਰ ਨੇ ਸੋ ਸਭ ਤੋਂ ਪਹਿਲਾਂ ਮਾਨ ਸਾਹਿਬ ਸਮੂਹ ਦਰਸ਼ਕਾਂ ਵੱਲੋਂ ਜੀ ਆਇਆਂ ਨੂੰ ਬਹੁਤ ਬਹੁਤ ਮਿਹਰਬਾਨੀ ਜੀ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਕੈਨੇਡਾ ਦੀ ਧਰਤੀ ਤੇ ਹੋ ਤੁਸੀਂ ਤੇ ਨਵਾਂ ਵਰ੍ਹਾ 2015 ਆਰੰਭ ਹੋ ਰਿਹਾ ਤੇ ਸਾਡੇ ਲਈ ਖੁਸ਼ਕਿਸਮਤੀ ਹੈ ਕਿ ਇਸ ਮੌਕੇ ਤੇ ਅੱਜ ਇੱਕ ਐਸੀ ਸ਼ਖਸੀਅਤ ਸਾਡੇ ਨਾਲ ਹੈ ਜਿਨ੍ਹਾਂ ਨਾਲ ਥੀਏਟਰ ਬਾਰੇ ਬੜੀਆਂ ਇੰਟਰਵਿਊਜ਼ ਕੀਤੀਆਂ ਪਰ ਅੱਜ ਇੱਕ ਰਾਜਨੀਤਿਕ ਆਗੂ ਦੇ ਤੌਰ ਤੇ ਮੁਲਾਕਾਤ ਕਰ ਰਹੇ ਹਾਂ ਸੋ ਤੁਹਾਨੂੰ ਇਸ ਵਰ੍ਹੇ ਲਈ ਸ਼ੁਭਕਾਮਨਾਵਾਂ ਬਹੁਤ ਬਹੁਤ ਮਿਹਰਬਾਨੀ ਜੀ ਮੇਰੇ ਵੱਲੋਂ ਵੀ ਪੂਰੀ ਦੁਨੀਆ ਦੇ ਵਿੱਚ ਵੱਸਦੇ ਜਿਹੜੇ ਪੰਜਾਬੀ ਨੇ ਜਿੱਥੇ ਵੀ ਨੇ ਉਹ ਮੈਂ ਇਹੀ ਦੁਆ ਕਰਦਾ ਕਿ ਨਵਾਂ ਵਰ੍ਹਾ ਜਿਹੜਾ ਉਹ ਨਵੀਆਂ ਤਰੱਕੀਆਂ ਨਵੀਆਂ ਖੁਸ਼ੀਆਂ ਤੇ ਨਵੀਆਂ ਰੌਸ਼ਨੀਆਂ ਨਵੇਂ ਚਾਨਣ ਮੁਨਾਰੇ ਉਹਨਾਂ ਲਈ ਲੈ ਕੇ ਆਵੇ ਔਰ ਪੂਰੀ ਦੁਨੀਆ ਦੇ ਵਿੱਚ ਜਿਹੜੇ ਸੁੱਖ ਸ਼ਾਂਤੀ ਰਵੇ ਤੇ ਇਹ ਵਰ੍ਹਾ ਜਿਹੜਾ ਉਹ ਤਰੱਕੀਆਂ ਦਾ ਹੋਵੇ ਤੇ ਸਾਰੇ ਤੰਦਰੁਸਤ ਰਹਿਣ ਜੀ ਭਗਵੰਤ ਜੀ ਤੁਸੀਂ ਕੈਨੇਡਾ ਦੇ ਵਿੱਚ ਬਤੌਰ MP ਪਹਿਲੀ ਵਾਰ ਆਏ ਹੋ ਤੇ ਵੈਨਕੂਵਰ ਦੀ ਧਰਤੀ ਤੇ ਹੁਣ ਤੱਕ ਦੇ ਸਭ ਤੋਂ ਵੱਡੇ ਇਕੱਠਾਂ ਦੇ ਵਿੱਚੋਂ ਇੱਕ ਇਕੱਠ ਜਿਹੜਾ ਬੀਤੇ ਦਿਨ ਹੋਇਆ ਜਿਸ ਦੇ ਵਿੱਚ ਲੋਕਾਂ ਨੇ ਭਰਮੀ ਸ਼ਮੂਲੀਅਤ ਕੀਤੀ ਤੇ ਆਮ ਆਦਮੀ ਪਾਰਟੀ ਦੇ ਸਮਰਥਨ ਦੇ ਵਿੱਚ ਪਹੁੰਚੇ ਸੋ ਵਿਦੇਸ਼ਾਂ ਵਿੱਚ ਤੁਹਾਡੀ ਇੱਕ ਰਾਜਨੀਤਿਕ ਆਗੂ ਦੇ ਤੌਰ ਤੇ ਜਿਹੜੀ ਛਵੀ ਹੈ ਉਸ ਦੇ ਦ੍ਰਿਸ਼ਟੀਕੋਣ ਤੋਂ ਤੁਸੀਂ ਕੀ ਮਹਿਸੂਸ ਕਰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲੋਂ ਬਹੁਤ ਧੰਨਵਾਦ ਕਰਦਾ ਵੈਸੇ ਧੰਨਵਾਦ ਲਫ਼ਜ਼ ਬਹੁਤ ਛੋਟਾ ਹੈ ਕਿ ਜਿੰਨਾ ਰਿਸਪੌਂਸ ਜਿੰਨਾ ਪਿਆਰ ਵਿਦੇਸ਼ਾਂ 'ਚੋਂ ਸਾਨੂੰ ਮਿਲਿਆ ਇਲੈਕਸ਼ਨਾਂ ਵੇਲੇ ਮੇਰੇ ਖਿਆਲ 'ਚ ਸ਼ਾਇਦ ਪੰਜਾਬ 'ਚ ਰਹਿੰਦੇ ਪੰਜਾਬੀਆਂ ਨੂੰ ਓਨਾ ਪੰਜਾਬ ਦਾ ਫਿਕਰ ਨਹੀਂ ਜਿੰਨਾ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਨੂੰ ਫਿਕਰ ਹੈ ਕਿਉਂਕਿ ਜਿਵੇਂ ਕਹਿੰਦੇ ਆ ਨਾ ਕਿ ਹਰੇਕ ਕੁੜੀ ਜਿਹੜੀ ਉਹ ਚਾਹੁੰਦੀ ਹੁੰਦੀ ਹੈ ਕਿ ਪੇਕਿਆਂ ਵੱਲੋਂ ਠੰਡੀਆਂ ਹਵਾਵਾਂ ਆਉਂਦੀਆਂ ਨੇ ਸੋ ਪੇਕਿਆਂ ਤੋਂ ਠੰਡੀਆਂ ਹਵਾਵਾਂ ਦੀ ਉਮੀਦ ਲੈ ਕੇ ਜਿਹੜੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਭਾਵੇਂ ਉਹ ਸੋਸ਼ਲ ਮੀਡੀਆ ਰਾਹੀਂ ਭਾਵੇਂ ਕਾਲ ਸੈਂਟਰ ਬਣਾ ਕੇ ਜਾਂ ਫੋਨ ਕਰਕੇ ਭਾਵੇਂ ਉੱਥੇ ਜਾ ਕੇ ਜਿਸ ਤਰ੍ਹਾਂ ਵੀ ਉਹਨਾਂ ਨੇ ਸਹਿਯੋਗ ਦਿੱਤਾ ਅਸੀਂ ਉਹਦਾ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਧੰਨਵਾਦ ਲਫ਼ਜ਼ ਛੋਟਾ ਹੈ ਜੇ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਰੀ ਜਾਈਏ ਤਾਂ ਵੀ ਸ਼ਾਇਦ ਕਈ ਜਨਮ ਲੱਗਣਗੇ ਜਿਹੜਾ ਪਿਆਰ ਦਾ ਕਰਜ਼ਾ ਵਿਦੇਸ਼ੀਆਂ ਨੇ NRIs ਨੇ ਸਾਨੂੰ ਦਿੱਤਾ ਹੈ ਸੋ ਜਿੱਥੋਂ ਤੱਕ ਮੇਰੀ ਛਵੀ ਦਾ ਗੱਲ ਹੈ ਦੇਖੋ ਮੈਂ ਰਾਜਨੀਤੀ ਦੇ ਵਿੱਚ ਕੋਈ ਪੈਸੇ ਕਮਾਉਣ ਨਹੀਂ ਆਇਆ ਮੈਂ ਤਾਂ
ਆਪਣਾ ਕਲਾਕਾਰੀ ਵਾਲਾ ਜਿਹੜਾ ਕਰੀਅਰ ਹੈ ਉਹਨੂੰ ਵੀ ਦਾਅ 'ਤੇ ਲਾ ਕੇ ਆਇਆ, ਅਤੇ ਨਾ ਹੀ ਮੈਂ ਕੋਈ ਮਸ਼ਹੂਰ ਹੋਣ ਆਇਆ। ਆਲਰੇਡੀ ਪੰਜਾਬੀਆਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਕਿ ਮਸ਼ਹੂਰੀ ਵਾਲਾ ਲੈਵਲ ਵੀ ਜਿਹੜਾ ਮੇਰੇ ਖਿਆਲ 'ਚ ਉਹ ਵੀ ਸਾਰੀਆਂ ਹੱਦਾਂ ਪਾਰ ਕਰਵਾਤੀਆਂ ਉਹਨਾਂ ਦੇ ਪਿਆਰ ਸਦਕਾ। ਸੋ ਮੇਰੇ ਦਿਲ 'ਚ ਇੱਕ ਦਰਦ ਹੈ ਕਿ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲ੍ਹਿਆਂ 'ਚ ਅੱਗ ਮੱਚਦੀ ਹੋਵੇ। ਬਦਕਿਸਮਤੀ ਨਾਲ ਪੰਜਾਬ ਦੇ ਜਿਹੜੇ ਚੁੱਲ੍ਹਿਆਂ ਦੀ ਅੱਗ ਹੈ ਉਹ ਬੁਝਦੀ ਜਾ ਰਹੀ ਹੈ, ਅਤੇ ਪੰਜਾਬ ਦੇ ਸਿਵਿਆਂ ਦੀ ਜਿਹੜੀ ਅੱਗ ਹੈ ਉਹਦੇ ਭਾਂਬੜ ਜਿਹੜੇ ਨੇ ਉਹ ਬਹੁਤ ਉੱਚੇ ਹੁੰਦੇ ਜਾ ਰਹੇ ਨੇ, ਕੈਂਸਰ ਨਾਲ, ਡਰੱਗਸ ਨਾਲ, ਬੇਰੁਜ਼ਗਾਰੀ ਨਾਲ, ਮਹਿੰਗਾਈ ਨਾਲ, ਗਰੀਬੀ ਨਾਲ। ਸੋ ਮੈਂ ਚਾਹੁੰਦਾ ਕਿ ਮੇਰੀ ਆਵਾਜ਼ ਨੂੰ ਲੋਕਾਂ ਨੇ ਜਿੰਨਾ ਪਿਆਰ ਦਿੱਤਾ ਹੈ ਅਤੇ ਮੇਰੀ ਆਵਾਜ਼ ਪਛਾਣਦੇ ਨੇ ਜਾਂ ਮੇਰੀ ਆਵਾਜ਼ ਸਰਕਾਰਾਂ ਦੇ ਕੰਨਾਂ ਤੱਕ ਜਾਂਦੀ ਹੈ, ਤਾਂ ਫਿਰ ਮੈਂ ਆਪਣੀ ਆਵਾਜ਼ ਜਿਹੜੀ ਲੋਕਾਂ ਨੇ ਆਵਾਜ਼ ਬਣਾਈ ਹੈ ਮੈਂ ਉਹਨੂੰ ਲੋਕਾਂ ਵਾਸਤੇ ਮੈਂ ਪਾਰਲੀਮੈਂਟ ਦੇ ਵਿੱਚ ਉਠਾਵਾਂ। ਔਰ ਜਿਸ ਤਰ੍ਹਾਂ ਦਾ ਰਿਸਪੌਂਸ ਪਿਆਰ ਮੈਨੂੰ ਮਿਲ ਰਿਹਾ, ਮੈਂ ਇਸ ਗੱਲ ਲਈ ਬਹੁਤ ਧੰਨਵਾਦੀ ਵੀ ਹਾਂ, ਅਤੇ ਮੈਂ ਆਪਣੇ ਵੱਲੋਂ ਇਹ ਕੋਸ਼ਿਸ਼ ਵੀ ਕਰਦਾ ਰਹੂੰਗਾ ਕਿ ਲੋਕਾਂ ਦੀ ਪਸੰਦ ਦੀ ਕਸਵੱਟੀ 'ਤੇ ਮੈਂ ਪੂਰਾ ਉਤਰਦਾ ਰਹਾਂ। ਵਿਦੇਸ਼ਾਂ 'ਚ ਵਸਦੇ ਪੰਜਾਬੀ ਖਾਸ ਕਰ ਮੈਂ ਕਹਿੰਦਾ ਕਿ ਉਹ ਕਈ ਮੁਸ਼ਕਿਲਾਂ ਨਾਲ ਜੂਝ ਰਹੇ ਨੇ। ਉਹਨਾਂ 'ਚੋਂ ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਦੇ ਮਸਲੇ ਜ਼ਮੀਨਾਂ ਜਾਇਦਾਦਾਂ ਦੱਬਣ ਦੇ। ਦੂਸਰੀ ਗੱਲ ਇਹ ਹੈ ਕਿ ਉਹਨਾਂ ਦੀਆਂ ਜਿਹੜੀਆਂ ਵੀਜ਼ੇ ਰੱਦ ਹੋਣ ਦੀਆਂ ਜਿਹੜੀਆਂ ਕਾਰਵਾਈਆਂ, ਪਰ ਥਾਂ ਥਾਂ 'ਤੇ ਸੰਗਤ ਦਰਸ਼ਨ ਜਾਂ ਪ੍ਰਵਾਸੀ ਸੰਮੇਲਨ ਹੋ ਰਹੇ ਨੇ। ਤੁਸੀਂ ਕੀ ਉਸ ਦੇ ਵਿੱਚੋਂ ਆਪਣੀ ਕਾਰਗੁਜ਼ਾਰੀ ਕਰਨਾ ਚਾਹੁੰਦੇ ਹੋ? ਦੇਖੋ ਜੀ, ਮੈਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਵੈਨਕੂਵਰ ਦੇ ਵਿੱਚ ਵੀ, ਖਾਸ ਤੌਰ 'ਤੇ ਮੈਂ ਜਦੋਂ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਕਿ ਇਸ ਤਰ੍ਹਾਂ ਹੁੰਦਾ ਕਿ ਜੇ ਕੋਈ ਪੱਤਰਕਾਰ ਜਿਹੜਾ ਕੋਈ ਐਡੀਟੋਰੀਅਲ ਲਿਖਦਾ ਹੈ, ਇੰਡੀਆ ਦੇ ਸਿਸਟਮ ਦੀਆਂ ਖਾਮੀਆਂ ਨੂੰ ਅੱਗੇ ਲੈ ਕੇ ਆਉਂਦਾ ਹੈ, ਕਰਪਸ਼ਨ ਦੇ ਖਿਲਾਫ ਲਿਖਦਾ ਹੈ, ਜਾਂ ਸਰਕਾਰਾਂ ਦੇ ਜਿਹੜੀਆਂ ਗਲਤੀਆਂ ਨੇ ਜਾਂ ਖਾਮੀਆਂ ਨੇ ਉਹਨਾਂ ਨੂੰ ਲੋਕਾਂ ਸਾਹਮਣੇ ਦਿੰਦਾ ਹੈ, ਭਾਵੇਂ ਉਹ ਅਖਬਾਰ ਰਾਹੀਂ ਜਾਂ ਰੇਡੀਓ ਰਾਹੀਂ, ਟੀਵੀ ਰਾਹੀਂ, ਤਾਂ ਜਿਹੜੀ ਭਾਰਤੀ ਜਿਹੜਾ ਸਫਾਰਤਖਾਨਾ ਹੈ, ਭਾਰਤੀ ਜਿਹੜੀ ਅੰਬੈਸੀ ਹੈ, ਉਹ ਉਹਨਾਂ ਨੂੰ ਵੀਜ਼ਾ ਦੇਣ ਤੋਂ ਆਨਾਕਾਨੀ ਕਰਦੀ ਹੈ ਜਾਂ ਉਹਨਾਂ ਨੂੰ ਹਰਾਸ਼ ਕੀਤਾ ਜਾਂਦਾ। ਸੋ ਮੈਂ ਇਮੀਡੀਏਟਲੀ ਐਕਸ਼ਨ ਇਸ ਗੱਲ ਦਾ ਲੈਂਦੇ ਹੋਏ ਮੈਂ ਉਹਨਾਂ ਨਾਲ ਅਪੁਆਇੰਟਮੈਂਟ ਬਣਾਈ ਅਤੇ ਮੈਂ ਮਿਲਿਆ, ਅਤੇ ਇਹ ਗੱਲ ਉਹਨਾਂ ਦੇ ਸਾਹਮਣੇ ਲੈ ਕੇ ਆਈ, ਮੈਮੋਰੰਡਮ ਦਿੱਤਾ, ਅਤੇ ਉਹੀ ਜਿਹੜਾ ਮੈਮੋਰੰਡਮ ਹੈ ਮੈਂ ਹੁਣ ਐਕਸਟਰਨਲ ਅਫੇਅਰ ਮਿਨਿਸਟਰੀ, ਵਿਦੇਸ਼ ਮੰਤਰਾਲੇ ਨੂੰ, ਸ਼੍ਰੀਮਤੀ ਸੁਸ਼ਮਾ ਸਵਰਾਜ ਜਿਹੜੇ ਮਾਨਯੋਗ ਮੰਤਰੀ ਨੇ, ਅਤੇ ਉਹਨਾਂ ਸਾਹਮਣੇ ਵੀ ਲੈ ਕੇ ਆਊਂਗਾ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੇ ਤੁਸੀਂ ਕੌਂਸਲੇਟ ਖੋਲ੍ਹੇ ਨੇ, ਅੰਬੈਸੀਆਂ ਖੋਲ੍ਹੀਆਂ ਨੇ, ਉਹ ਭਾਰਤੀਆਂ ਨੂੰ ਸਰਵਿਸ ਦੇਣ ਲਈ ਖੋਲ੍ਹੀਆਂ ਨੇ ਜਾਂ ਉਹਨਾਂ ਨੂੰ ਤੰਗ ਕਰਨ ਲਈ ਖੋਲ੍ਹੀਆਂ ਨੇ। ਚਾਹੇ OCI ਦਾ ਮਸਲਾ ਹੋਵੇ, ਚਾਹੇ ਪਾਸਪੋਰਟ ਰੀਨਿਊ ਕਰਾਉਣਾ ਹੋਵੇ, ਕਈ ਦਿਨ ਅਪੁਆਇੰਟਮੈਂਟਾਂ ਨਹੀਂ ਮਿਲਦੀਆਂ, ਫੋਨ ਨਹੀਂ ਚੱਕਦੇ, ਪ੍ਰੋਪਰ ਜਵਾਬ ਨਹੀਂ ਮਿਲਦਾ, ਜਾਣਕਾਰੀ ਜਿਹੜੀ ਅੱਧੀ ਅਧੂਰੀ ਮਿਲਦੀ ਹੈ। ਇਸ ਤਰ੍ਹਾਂ ਦੇ ਮਸਲੇ ਜਿਹੜੇ ਨੇ ਮੈਂ ਪਾਰਲੀਮੈਂਟ 'ਚ ਵੀ ਮੁੱਦਾ ਉਠਾਇਆ ਸੀ। ਸੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗਾ ਕਿ ਪ੍ਰਵਾਸੀ ਪੰਜਾਬੀ, ਕਿਉਂਕਿ ਉਹਨਾਂ ਦੇ ਕਮਾਈਆਂ 'ਤੇ ਪੰਜਾਬ ਜਿਹੜਾ ਬਹੁਤਾ ਪੰਜਾਬ ਰੋਟੀ ਖਾਂਦਾ ਨਹੀਂ। ਪੰਜਾਬ ਦੇ ਵਿੱਚ ਦੱਸੋ ਤੁਸੀਂ ਹਾਲਤ ਕੀ ਹੈ ਕਿ ਕੋਈ ਬੰਦਾ ਉੱਥੇ ਇਨਸਾਫ ਦੀ ਮੰਗ ਕਰੇ, ਉੱਥੇ ਡਾਂਗਾਂ ਪੈਂਦੀਆਂ ਨੇ, ਕੋਈ ਨੌਕਰੀ ਮੰਗਣ ਜਾਂਦਾ ਉੱਥੇ ਪੱਗਾਂ ਲੈਂਦੀਆਂ ਨੇ, ਚੁੰਨੀਆਂ ਲੈਂਦੀਆਂ ਨੇ। ਸੋ ਇਸ ਕਰਕੇ ਪ੍ਰਵਾਸੀ ਭਾਰਤੀਆਂ ਦਾ ਜਿਹੜਾ ਬੜਾ ਵੱਡਾ ਯੋਗਦਾਨ ਹੈ ਪੰਜਾਬ ਨੂੰ ਥੋੜ੍ਹਾ ਬਹੁਤ ਜਿੰਨਾ ਕੁ ਪੰਜਾਬ ਬਚਿਆ ਹੋਇਆ ਉਹਨੂੰ ਬਚਾਉਣ 'ਚ। ਪੂਰੇ 100 ਸਾਲ ਪਹਿਲਾਂ 11 ਜਨਵਰੀ 1915 ਨੂੰ ਮੇਵਾ ਸਿੰਘ ਨੂੰ ਫਾਂਸੀ ਦਿੱਤੀ ਗਈ। ਇਹ ਵੈਨਕੂਵਰ ਦੀ ਧਰਤੀ 'ਤੇ, ਕਿਉਂਕਿ ਉਹ ਇੱਕ ਐਸੇ ਘੁਲਾਟੀਏ ਯੋਧੇ ਸੀ, ਸ਼ਹੀਦ ਸੀ, ਜਿਨ੍ਹਾਂ ਨੇ ਉਸ ਵੇਲੇ ਹੌਪਕਿੰਸਨ ਨੂੰ ਸੋਧਿਆ, ਜਿਹਦੇ ਪਿੱਛੇ ਕਾਮਾਗਾਟਾ ਮਾਰੂ ਦਾ ਐਪੀਸੋਡ ਸੀ, ਸਾਰਾ ਕੁਛ। ਇਹ ਸ਼ਤਾਬਦੀ ਭਰਾ। ਅੱਜ ਭਗਵੰਤ ਮਾਨ ਰਾਹੀਂ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਭਾਰਤ ਦੀ ਪਾਰਲੀਮੈਂਟ, ਭਾਰਤ ਦੇ ਵੱਖ-ਵੱਖ ਅਦਾਰਿਆਂ, ਪੰਜਾਬ ਦੀ ਵਿਧਾਨ ਸਭਾ, ਉੱਥੇ ਕਦੇ ਮੇਵਾ ਸਿੰਘ ਦਾ ਨਾਂ ਨਹੀਂ ਲਿਆ ਗਿਆ, ਭਾਗ ਸਿੰਘ ਦਾ, ਬਦਨ ਸਿੰਘ ਦਾ, ਬਲਵੰਤ ਸਿੰਘ ਖੁਰਦਪੁਰ ਦਾ, ਜਿਹੜੇ ਵਿਦੇਸ਼ਾਂ ਦੇ ਵਿੱਚ ਸ਼ਹੀਦ ਹੋ ਗਏ, ਉਹਨਾਂ ਦਾ ਕਦੇ ਜ਼ਿਕਰ ਜ਼ਕਾਰ, ਕਦੇ ਵੇਰਵਾ ਨਹੀਂ ਹੈ। ਤੇ ਇਹ ਸ਼ਤਾਬਦੀ ਜਿੱਥੋਂ ਆਜ਼ਾਦੀ ਦੀ ਲਹਿਰ ਚੱਲੀ, ਉਸ ਧਰਤੀ ਤੇ ਤੁਸੀਂ ਅੱਜ ਬੈਠੇ ਹੋ, ਇਸ ਮੌਕੇ ਤੇ ਤੁਹਾਡਾ ਕੀ ਕਹਿਣਾ? ਜੀ ਬਿਲਕੁਲ ਤੁਹਾਡੀ ਸਹੀ ਗੱਲ ਹੈ ਕਿ ਬਹੁਤ ਸਾਰੇ ਸ਼ਹੀਦਾਂ ਨੂੰ ਜਿਹੜਾ ਵਿਸਾਰ ਦਿੱਤਾ ਗਿਆ, ਔਰ ਬੜੇ ਮੰਦਭਾਗੀ ਗੱਲ ਹੈ ਕਿ ਉੱਥੇ ਜਦੋਂ ਭਾਰਤ ਰਤਨ ਦੀਆਂ ਗੱਲਾਂ ਚੱਲਦੀਆਂ ਨੇ ਤਾਂ ਉਹ ਸਿਰਫ ਰਾਜਨੀਤਿਕ ਲੋਕਾਂ ਨੂੰ ਦੇ ਦਿੱਤਾ ਜਾਂਦਾ, ਜਦ ਕਿ ਭਾਰਤ ਦੇ ਰਤਨ ਬਹੁਤ ਨੇ ਜਿਨ੍ਹਾਂ ਦੇ ਤੁਸੀਂ ਨਾਂ ਲਏ ਨੇ। ਇਹਨਾਂ ਦੇ ਨਾਮ ਤਾਂ ਆਪਾਂ ਜਾਣਦੇ ਹਾਂ, ਐਸੇ ਗੁੰਮਨਾਮ ਨੇ ਹਜ਼ਾਰਾਂ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ, ਪਰਿਵਾਰਾਂ ਦੇ ਤਸੀਹੇ ਝੱਲੇ ਨੇ। ਸੋ ਮੈਂ ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦਾ ਉਠਾਇਆ ਸੀ ਕਿ ਭਾਰਤ ਰਤਨ ਜਿਹੜੇ ਨੇ ਉਹਨਾਂ ਨੂੰ ਦਿਓ ਜਿਨ੍ਹਾਂ ਨੂੰ ਭਾਰਤ ਰਤਨ ਦੇ ਕੇ ਭਾਰਤ ਰਤਨ ਦੀ ਮਹਿਮਾ ਹੋਰ ਵਧੇ, ਭਾਰਤ ਰਤਨ ਦੀ ਇੱਜ਼ਤ ਹੋਰ ਵਧੇ, ਨਾ ਕਿ ਇਹੋ ਜਿਹੇ ਬੰਦਿਆਂ ਨੂੰ ਕਿ ਜਿਹਦੇ ਨਾਲ ਬਾਅਦ ਵਿਵਾਦ 'ਚ ਭਾਰਤ ਰਤਨ ਆ ਜੇ, ਝਗੜੇ ਹੋਣ ਜਾਂ ਸਵਾਲ ਉੱਠਣ, ਉਹਦੇ ਨਾਲ ਭਾਰਤ ਰਤਨ ਦੀ ਜਿਹੜੀ ਇੱਜ਼ਤ ਆ ਉਹ ਘਟਦੀ ਹੈ। ਸੋ ਇਸ ਕਰਕੇ ਸ਼ਹੀਦ ਸਾਡੇ ਕੋਲ ਲੰਬੀਆਂ ਲਿਸਟਾਂ ਨੇ, ਸਾਡੇ ਕੋਲ ਸ਼ਹੀਦਾਂ ਦੀਆਂ, ਸਾਡੇ ਹਰ ਪਿੰਡ ਦੇ ਵਿੱਚ ਜਿਹੜੀਆਂ ਸ਼ਹੀਦਾਂ ਦੀਆਂ ਲੰਬੀਆਂ ਲਿਸਟਾਂ ਨੇ, ਗਦਰੀ ਬਾਬਿਆਂ ਤੋਂ ਲੈ ਕੇ ਸੇਵਾ ਸਿੰਘ ਠੀਕਰੀ ਵਾਲਾ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭੇ ਹੋਰੀ। ਸੋ ਇਹ ਜਿਹੜਾ ਰਾਜਨੀਤੀਕਰਨ ਹੋ ਰਿਹਾ ਹੈ ਸ਼ਹੀਦਾਂ ਦੇ ਨਾਂ 'ਤੇ ਵੀ ਕਿ ਇਹ ਸ਼ਹੀਦ ਸੀ, ਇਹ ਸ਼ਹੀਦ ਨਹੀਂ ਸੀ, ਇਹ ਐਕਟਿਵਿਸਟ ਸੀ। ਸੋ ਇਸ ਤਰ੍ਹਾਂ ਦਾ ਜਿਹੜਾ ਬੜਾ ਮੰਦਭਾਗਾ ਹੈ। ਸੋ ਸਾਨੂੰ ਭਾਰਤ ਨੂੰ ਇੱਕ ਰੱਖਣ ਵਾਸਤੇ ਉਹਨਾਂ ਲੋਕਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਨੇ ਇਸ ਭਾਰਤ ਨੂੰ ਅੰਗਰੇਜ਼ਾਂ ਤੋਂ ਛਡਾਉਣ ਲਈ ਕੁਰਬਾਨੀਆਂ ਕੀਤੀਆਂ। ਦੋ ਖਾਸ ਤੌਰ 'ਤੇ ਮੈਂ ਇਸ ਦੇ ਵਿੱਚ ਵੇਰਵੇ ਦੇਣੇ ਚਾਹਾਂਗਾ ਕਿ ਤੁਸੀਂ ਜੋ ਉਸ 'ਤੇ ਕਰ ਸਕਦੇ ਹੋ,
ਸਨ 2015 ਦੇ ਵਿੱਚ। 2 ਸ਼ਤਾਬਦੀਆਂ ਨੇ, 1 ਸ਼ਤਾਬਦੀ ਭਾਈ ਮੇਵਾ ਸਿੰਘ ਲੋਪੋਕੇ ਦੀ ਹੈ ਜਿਹੜੇ ਕੈਨੇਡਾ ਦੇ ਪਹਿਲੇ ਮੋਢੀ ਸ਼ਹੀਦ ਹੋਏ ਨੇ, ਤੇ 1 ਸ਼ਤਾਬਦੀ ਹੈ ਕਰਤਾਰ ਸਿੰਘ ਸਰਾਭਾ ਦੀ ਜਿਹੜੇ 1915 ਦੇ ਵਿੱਚ ਅਮਰੀਕਾ ਦੇ ਵਿੱਚੋਂ ਜਾਣ ਤੋਂ ਬਾਅਦ ਭਾਰਤ ਦੇ ਵਿੱਚ ਸ਼ਹੀਦ ਹੋਏ, ਜਿਨ੍ਹਾਂ ਨੇ ਗਦਰ ਅਖਬਾਰ ਸ਼ੁਰੂ ਕੀਤਾ। ਇਹ 2 ਸ਼ਤਾਬਦੀਆਂ ਤੇ ਭਾਰਤੀ ਪਾਰਲੀਮੈਂਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਗੱਲ ਕਰਨੀ ਹੈ, ਪਰ ਭਗਵੰਤ ਮਾਨ ਤੇ ਆਸ ਕੀਤੀ ਜਾ ਸਕਦੀ ਹੈ। ਤੁਸੀਂ ਇਸ ਬਾਰੇ ਅੱਜ ਵਾਅਦਾ ਕਰੋ ਕਿ ਕੀ ਕਰੋਗੇ। ਫਰਵਰੀ ਦੇ ਵਿੱਚ ਜਿਹੜਾ ਸੈਸ਼ਨ ਆਊਗਾ ਬਜਟ ਦਾ ਸੈਸ਼ਨ, ਬਹੁਤ ਧਮਾਕੇਦਾਰ ਤੇ ਬਹੁਤ ਹੰਗਾਮੇਦਾਰ ਸੈਸ਼ਨ ਆਉਣ ਵਾਲਾ ਹੈ, ਕਿਉਂਕਿ ਸਰਕਾਰ ਨੇ ਟੈਕਸ ਲਾਉਣੇ ਨੇ ਤੇ ਅਸੀਂ ਉਹਨਾਂ ਨੂੰ ਸਵਾਲ ਕਰਨੇ ਨੇ ਕਿ ਹੁਣ ਦੱਸੋ ਫਿਰ ਮਹਿੰਗਾਈ ਕਿਵੇਂ ਘਟਾਓਗੇ। ਸੋ ਇਸ ਕਰਕੇ ਉਸ ਸੈਸ਼ਨ ਦੇ ਵਿੱਚ ਮੈਂ ਜ਼ਰੂਰ ਇਹ ਜਿਹੜੇ ਗਦਰੀ ਬਾਬਿਆਂ ਵਾਲਾ ਔਰ ਮੇਵਾ ਸਿੰਘ ਹੋਰਾਂ ਵਾਲਾ ਜਿਹੜੇ ਆ ਜਿਨ੍ਹਾਂ ਨੇ ਇੱਥੋਂ ਲਹਿਰ ਸ਼ੁਰੂ ਕੀਤੀ ਸੀ, ਔਰ ਦੇਖੋ ਕੈਸਾ ਸੰਯੋਗ ਹੈ ਕਿ 100 ਸਾਲ ਬਾਅਦ ਫਿਰ ਦੁਬਾਰਾ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰਨ ਲੱਗੀ ਹੈ। ਆਜ਼ਾਦੀ ਦੀ ਜਿਹੜੀ ਪਹਿਲੀ ਜੰਗ ਸੀ ਉਹਦੇ ਵਿੱਚ ਵੀ ਇੱਥੋਂ ਹੀ ਚੱਲੇ ਸੀ ਜੰਗ, ਵਿਦੇਸ਼ਾਂ ਦੀ ਧਰਤੀ ਤੋਂ। ਆਜ਼ਾਦੀ ਦੀ ਜਿਹੜੀ ਦੂਸਰੀ ਜੰਗ ਅਸੀਂ ਲੜ ਰਹੇ ਹਾਂ ਕਰਪਸ਼ਨ ਦੇ ਖਿਲਾਫ, ਮਹਿੰਗਾਈ ਦੇ ਖਿਲਾਫ, ਬੇਰੁਜ਼ਗਾਰੀਆਂ ਅਤੇ ਗੁੰਡਾਗਰਦੀਆਂ ਦੇ ਖਿਲਾਫ, ਉਹਦੀ ਸ਼ੁਰੂਆਤ ਵੀ ਜਿਹੜੀ ਹੈ ਉਹ ਇੱਥੋਂ ਹੀ ਹੋਊਗੀ। ਸੋ ਇਸ ਕਰਕੇ ਵਿਦੇਸ਼ਾਂ ਦੀ ਧਰਤੀ 'ਤੇ ਬੜੇ ਯੋਧੇ ਪੈਦਾ ਹੋਏ ਨੇ, ਔਰ ਕਿਉਂਕਿ ਉਹਨਾਂ ਨੂੰ ਆਪਣੇ ਵਤਨਾਂ ਜਿੱਥੇ ਮਰਜ਼ੀ ਆ ਜਾਓ, ਪਰ ਜਿਹੜਾ ਵਤਨ ਦਾ ਪਿਆਰ ਹੈ ਉਹ ਨਹੀਂ ਜਾਂਦਾ। ਸੋ ਇਸ ਕਰਕੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਵਾਸਤੇ ਔਰ ਭਾਰਤ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਉਣ ਵਾਸਤੇ ਮੈਂ ਜੋ ਕਰ ਸਕਦਾ, ਅਸੀਂ ਪਾਰਟੀ ਵੱਲੋਂ ਜਿੰਨਾ ਵੀ ਐਫਰਟ ਹੋ ਸਕਦੀ ਅਸੀਂ ਉਹਨੂੰ ਕਰਾਂਗੇ। ਛੋਟੀਆਂ ਵੱਡੀਆਂ ਫਨਾਸ ਨੇ ਕਰਦੇ ਤਲੀ ਤੇ ਚਾਬੀ ਧਰਦੇ ਲੈਣੀ ਵੈਨ ਕਾਰਗੋ ਜੇ ਲੈਣੀ ਵੈਨ ਕਾਰਗੋ ਜੇ ਭਾਵੇਂ ਪਿਕ ਅਪ ਲੈਣਾ ਚਾਹੇ ਤੱਕ ਮਿਲੋ ਇੱਕ ਮੇਰ ਅਜੀਤ ਸਿੰਘ ਹੇਰ ਵੇਟ ਥੋੜੀ ਕਰਦੇ। Hair Motors 12375 King George Highway Surrey, call 5807755। Hair Motors ਬਹੁਤ ਖੁਸ਼ੀ ਦੀ ਗੱਲ ਹੈ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਇੱਥੇ ਮਿਲਣ ਆ ਰਹੇ ਨੇ ਜਾਂ ਫਿਰ ਆ ਚੁੱਕੇ ਨੇ, ਪਰ ਕਦੇ ਸੋਚਿਆ ਜੇਕਰ ਉਹਨਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਆ ਜਾਏ ਤਾਂ ਹਸਪਤਾਲ ਦਾ ਇੱਕ ਦਿਨ ਦਾ ਖਰਚਾ 3000 ਤੋਂ ਲੈ ਕੇ $5000 ਤੱਕ ਹੋ ਸਕਦਾ ਹੈ। ਇਸ ਤਰ੍ਹਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਣ ਲਈ ਤੁਹਾਨੂੰ ਕੰਪਰੀਹੈਂਸਿਵ ਇੰਸ਼ੋਰੈਂਸ ਪਲਾਨ ਲੈਣਾ ਪੜਦਾ ਹੈ, ਜਿਸ ਵਿੱਚ ਡਾਕਟਰ, ਐਂਬੂਲੈਂਸ ਤੇ ਹਸਪੀਟਲ ਦਾ ਸਾਰਾ ਖਰਚਾ ਕਵਰ ਹੁੰਦਾ ਹੋ। ਹਾਲੇ ਵੀ ਦੇਰ ਨਹੀਂ ਹੋਈ, ਪੰਜਾਬ ਇੰਸ਼ੋਰੈਂਸ ਨੂੰ ਹੁਣੇ ਫੋਨ ਕਰੋ 1-888 978 6522। ਪੰਜਾਬ ਇੰਸ਼ੋਰੈਂਸ, ਆਪਣੇ ਸੁਪਨਿਆਂ ਨੂੰ ਸਾਕਾਰ ਕਰੋ। मॉर्गेज नवी लेनी है या रीन्यू करानी है तो आज ही मिलो कम्युनिटी के मशहूर मॉर्गेज ब्रोकर सरदार स्वरूप सिंह चंदी होरां नूं। रेजिडेंशियल, कमर्शियल और प्राइवेट मॉर्गेज विच बचत करने वास्ते भरोसेयोग नाम सरदार स्वरूप सिंह चंदी लाइफ, क्रिटिकल इलनेस, डिसेबिलिटी और होम इंश्योरेंस भी करते हैं। 6045725050 सरदार स्वरूप सिंह चंदी। ਡਾਕਟਰ ਸਾਹਿਬ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸ਼ੁਕਰੀਆ ਥੈਂਕ ਸਾਹਿਬ ਤੁਹਾਡਾ। ਡਾਕਟਰ ਸਾਹਿਬ, ਜਦੋਂ ਅਸੀਂ 20-25 ਸਾਲ ਪਹਿਲਾਂ ਕੈਨੇਡਾ 'ਚ ਆਏ ਹਾਂ ਅਤੇ ਬਹੁਤ ਸਾਰੇ ਨਸਲੀ ਗੋਰੇ ਸੀ ਜਿਹੜੇ ਸਾਡੇ ਨਾਲ ਵਿਤਕਰਾ ਕਰਦੇ ਸੀਗੇ। ਅੱਜ ਕੱਲ੍ਹ ਸਾਡੀ ਆਪਣੀ ਜਿਹੜੀ ਯੰਗ ਜਨਰੇਸ਼ਨ ਆ ਉਹਦੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਬੱਚੇ ਹੈਗੇ ਆ, ਉਹੋ ਜਿਹੀਆਂ ਹੀ ਗੱਲਾਂ ਕਰਦੇ ਆ ਜਿਹੜੀਆਂ ਨਸਲਵਾਦੀ ਪਹਿਲਾਂ ਸਾਡੇ ਨਾਲ ਗੋਰੇ ਕਰਦੇ ਸੀ। ਇਹ ਯਾਨੀ ਕਿ ਇੱਕ ਨਸਲਵਾਦੀ ਨਹੀਂ ਇਹਨਾਂ ਨੂੰ ਕਹਿ ਸਕਦੇ ਵੀ ਇਹ ਨਸਲ ਉਹਨਾਂ ਦਾ ਰੰਗ ਸਾਡੇ ਵਰਗਾ। ਹਾਂਜੀ, ਔਰ ਸਾਡੀ ਜਨਰੇਸ਼ਨ ਹੈ। ਹਾਂਜੀ, ਇਹ ਗੱਲ ਤੁਹਾਡੀ ਠੀਕ ਹੈ, ਕਿਉਂਕਿ ਇਹਦਾ ਵੀ ਇੱਕ ਇਹਨੂੰ ਕੌਨਟੈਕਸਟ ਦੇ ਵਿੱਚ ਦੇਖਣ ਦੀ ਗੱਲ ਹੈ। ਹੁਣ ਪਹਿਲਾਂ ਸਮਝਣ ਦੀ ਗੱਲ ਸੀ ਕਿ ਜਿਹੜੇ ਯੂਰਪੀਅਨ ਮੂਲ ਦੇ ਗੋਰੇ, ਖਾਸ ਤੌਰ 'ਤੇ ਜਿਹੜੇ ਬ੍ਰਿਟਿਸ਼, ਜਰਮਨਸ ਵਗੈਰਾ ਕਰਦੇ ਸੀ, ਹਾਂਜੀ, ਇਹਨਾਂ ਦਾ ਵੀ ਇਤਿਹਾਸਕ ਤੌਰ 'ਤੇ ਦੇਖੋ ਵੀ ਕੀ ਹੋਇਆ ਸਾਡੇ ਨਾਲ। ਅਸੀਂ ਇਹਨਾਂ ਦੀਆਂ ਕਾਲੋਨੀਜ਼ ਸੀਗੀਆਂ, ਮਤਲਬ ਸਾਡੇ 'ਤੇ ਰੂਲ ਕਰਕੇ ਗਏ ਆ। ਜੇ 1757 ਦੀ ਪਲਾਸੀ ਦੀ ਲੜਾਈ ਤੋਂ ਹੀ ਸ਼ੁਰੂ ਕਰੀਏ ਅਸੀਂ, ਜਦੋਂ ਈਸਟ ਇੰਡੀਆ ਕੰਪਨੀ ਨੇ ਜਿੱਤਿਆ ਉੱਥੇ, ਤਾਂ ਉਸ ਤੋਂ ਤਕਰੀਬਨ 200 ਸਾਲ ਲਗਾਤਾਰ, ਚਲੋ 100 ਸਾਲ ਪੰਜਾਬ ਦੇ ਵਿੱਚ ਵੀ, ਬਾਕੀ 200 ਸਾਲ ਲੱਗਾ। ਸਾਰੀ ਦੁਨੀਆ ਵੰਡੀ ਪਈ ਸੀ ਯੂਰਪੀਅਨ ਮੁਲਕਾਂ ਨੇ, ਥੋੜ੍ਹੇ ਜਿਹੇ ਯੂਰਪੀਅਨ ਮੁਲਕਾਂ ਨੇ, ਔਰ ਉਹਨਾਂ ਦੇ ਮਨ ਦੇ ਵਿੱਚ ਜਿੱਦਾਂ ਕਿਪਲਿੰਗ ਨੇ ਇੱਕ ਕਵਿਤਾ ਲਿਖੀ ਸੀ, ਕਿਪਲਿੰਗ ਨੂੰ ਵੀ ਬਹੁਤ ਲੋਕ ਚੰਗਾ ਸਮਝਦੇ, ਵੈਸੇ ਉਹਨੇ ਲਿਖੀ ਸੀ ਕਵਿਤਾ ਕਿ ਵਾਈਟ ਮੈਨਸ ਬਰਡਨ, ਵੀ ਸਾਡੇ ਮੋਢਿਆਂ 'ਤੇ ਇੱਕ ਜ਼ਿੰਮੇਵਾਰੀ ਆ ਗਈ। ਉਹ ਕਹਿੰਦਾ ਸੀ ਯੂਰਪੀਅਨ ਲੋਕਾਂ ਦੇ ਕਿ ਅਸੀਂ ਜਿਹੜੇ ਕਾਲੇ ਰੰਗ ਦੇ ਲੋਕ ਆ, ਜਿਹੜੇ ਏਸ਼ੀਅਨਸ ਆ, ਅਫਰੀਕਨਸ ਆ, ਲੈਟਨ ਅਮਰੀਕਨਸ ਆ, ਉਹਨਾਂ ਨੂੰ ਸਿਵਲਾਈਜ਼ ਕਰਨਾ, ਉਹਨਾਂ 'ਚ ਸੱਭਿਅਤਾ ਲਿਆਉਣੀ ਆ। ਠੀਕ ਹੈ, ਸੱਭਿਅਕ ਬਣਾਉਣਾ, ਸੱਭਿਅਕ ਬਣਾਉਣਾ। ਹਾਂ, ਇਹ ਬਾਰਬੇਰੀਅਨਸ ਆ, ਇਹਨਾਂ ਦੇ ਕੋਲ ਧਰਮ ਨਹੀਂ ਚੰਗਾ, ਇਹਨਾਂ ਦੇ ਕੋਲ ਆਹ ਨਹੀਂ ਚੰਗਾ। ਸੋ
ਉਹੋ ਜਿਹਾ ਐਟੀਚਿਊਡ ਜਿਹੜਾ ਸੀ ਉਹ ਸਾਰੇ ਯੂਰਪ ਦੇ ਵਿੱਚ ਸੀ ਕਿ ਅਸੀਂ ਜਿਹੜੇ ਚਿੱਟੇ ਰੰਗ ਦੇ ਆ ਵਾਕਿਆ ਹੀ ਕੋਈ ਚੰਗੀ ਚੀਜ਼ ਹੋਣੇ ਅਸੀਂ ਜਿਹੜੇ ਦੂਜਿਆਂ ਤੇ ਰੂਲ ਕਰਨ ਲੱਗੇ ਹੋਏ ਆ। ਹਾਂਜੀ। ਤੇ ਉਹ ਦੋ ਸਿੱਟੇ ਉਹਦੇ ਇਹ ਸੀਗੇ ਕਿ ਇੱਕ ਤਾਂ ਉਹ ਕੋਈ ਵੀ ਬੰਦਾ ਕਾਮਨਰ ਹੀ ਸੀ, ਭਾਵੇਂ ਉਹਨਾਂ ਨੂੰ ਤਾਂ ਲਿਜਾ ਕੇ ਮਰਾਉਂਦੇ ਹੀ ਹੁੰਦੇ ਸੀ, ਕਾਮਨ ਬੰਦਿਆਂ ਨੂੰ ਤਾਂ ਕੋਈ ਫਾਇਦਾ ਨਹੀਂ ਸੀ ਹੁੰਦਾ ਯੂਰਪ ਦੇ ਵਿੱਚ। ਜਿਹੜੇ ਬ੍ਰਿਟਿਸ਼ ਸੋਲਜਰਸ ਨੂੰ ਲੈ ਕੇ ਗਏ ਉੱਥੇ ਪਹਿਲਾਂ, ਉਹ ਤਾਂ ਕਈ ਤਾਂ ਮੱਛਰ ਨਹੀਂ ਮਾਰ ਸਿੱਟੇ। ਹਾਂਜੀ, ਉਹਨਾਂ ਨੂੰ ਚਲੋ ਤਨਖਾਹ ਮਿਲਦੀ ਹੋਊਗੀ, ਈਸਟ ਇੰਡੀਆ ਕੰਪਨੀ ਦੇ ਪ੍ਰੋਫਿਟਸ ਜ਼ਿਆਦਾ ਸੀ, ਉਹਨਾਂ ਦੇ ਨਫੇ ਜ਼ਿਆਦਾ ਸੀ, ਪਰ ਫਾਇਦਾ ਉਹਨਾਂ ਦੇ ਅਮੀਰ ਲੋਕਾਂ ਨੂੰ ਹੁੰਦਾ ਸੀ, ਅਮੀਰ ਤਬਕੇ ਨੂੰ ਹੁੰਦਾ ਸੀ। ਪਰ ਉਹਦੇ ਜਿਹੜੇ ਸਾਡੇ ਚੋਂ ਪ੍ਰੋਫਿਟਸ ਕੱਢੇ, ਜਿਹੜਾ ਸਾਡੇ ਉੱਥੋਂ ਲੁੱਟ ਦਾ ਮਾਲ ਲੈ ਕੇ ਆਏ ਆ, ਠੀਕ ਹੈ, ਇਹਨਾਂ ਨੇ ਆਪਣਾ ਸਮਾਜ ਡਿਵੈਲਪ ਕੀਤਾ, ਇਹਨਾਂ ਨੇ ਇਨਫਰਾਸਟਰਕਚਰ ਡਿਵੈਲਪ ਕੀਤਾ, ਇਹਨਾਂ ਨੇ ਥੋੜ੍ਹੇ ਜਿਹੇ ਉਹ ਸਹੂਲਤਾਂ ਵਰਕਿੰਗ ਕਲਾਸ ਨੂੰ ਵੀ ਦਿੱਤੀਆਂ। ਇੱਕ ਸੋ ਦੇਅਰਫੋਰ ਐਟੀਚਿਊਡ ਇੱਕ ਜਿਹੜਾ ਬਣ ਗਿਆ ਨਾ ਵੀ ਅਸੀਂ ਸੁਪੀਰੀਅਰ ਹਾਂ, ਠੀਕ ਹੈ, ਵੀ ਇਹ ਸਾਡੇ ਗੁਲਾਮ ਸੀ, ਵੀ ਇਹ ਸਾਡੇ ਤੋਂ ਘਟੀਆ ਹੀ ਹੋਣੇ ਆ। ਸੋ ਇਸ ਕਰਕੇ ਜਿਹੜੀ ਵੀ ਜਦੋਂ ਵੀ ਤੁਸੀਂ ਗੱਲ ਕਰਦੇ ਸੀ ਕਿ ਜਦੋਂ ਅਸੀਂ ਵੀ ਆਏ ਹਾਂ, ਬਹੁਤ ਲੋਕ ਕਹਿੰਦੇ ਹੁੰਦੇ ਸੀ ਕਿ ਆਪਣਾ ਘਰ ਕੋਈ ਗੋਰੇ ਨੇ ਨਹੀਂ ਲੈਣਾ, ਕਿਉਂਕਿ ਉਹ ਸਮਝਦੇ ਆ ਕਿ ਜਿਹੜੇ ਇਹਨਾਂ ਦੇ ਤੜਕੇ ਦੀ ਮਹਿਕ ਆ ਉਹ ਕਿਤੇ ਕੰਧਾਂ 'ਚ ਵੜ ਗਈ ਆ, ਉਹ ਨਿਕਲਣੀ ਨਹੀਂ। ਜੇ ਕਿਸੇ ਨੇ ਵੇਚਣਾ ਵੀ ਹੁੰਦਾ ਸੀ, ਉਹਨੂੰ ਹੁੰਦਾ ਸੀ ਕਿ ਆਪਾਂ ਹੁਣ 2 ਹਫ਼ਤੇ ਘਰ 'ਚ ਚੀਜ਼ ਨਾ ਬਣਾਈਏ, ਕੋਈ ਖਾਣਾ ਨਾ ਬਣਾਈਏ, ਸ਼ਾਇਦ ਕੋਈ ਉਹ ਵੀ ਆ ਕੇ ਖਰੀਦ ਲਵੇ। ਇਹ ਵੀ ਐਟੀਚਿਊਡ ਸੀ। ਹੁਣ ਐਟੀਚਿਊਡ ਥੋੜ੍ਹਾ ਜਿਹਾ ਬਦਲਿਆ ਹੈ, ਹੁਣ ਉਹ ਜਾ ਕੇ ਖਾਣਾ ਖਾਣ ਜਾਂਦੇ ਆ, ਈਸਟ ਇੰਡੀਅਨ ਖਾਣਾ ਵੀ ਖਾਂਦੇ, ਚਾਈਨੀਜ਼ ਵੀ ਖਾਂਦੇ, ਦੂਜੇ ਵੀ ਖਾਂਦੇ, ਪਰ ਅਜੇ ਵੀ ਉਹ ਜਿਹੜਾ ਐਟੀਚਿਊਡ ਆ ਉਹ ਖਤਮ ਨਹੀਂ ਹੋਇਆ। ਹੁਣ ਉਹਦੀ ਮਿਸਾਲ ਜਿਹੜੀ ਹੈ, ਜਦੋਂ ਸਾਡਾ ਐਜੂਕੇਸ਼ਨ ਸਿਸਟਮ ਸ਼ੁਰੂ ਹੋਇਆ ਸੀ ਹਿੰਦੁਸਤਾਨ ਦੇ ਵਿੱਚ, ਲਾਰਡ ਮਕਾਲੇ ਨੇ ਸ਼ੁਰੂ ਕੀਤਾ, ਮਤਲਬ ਉਹਨੂੰ ਪਿਤਾ ਪਤਾਮਾ ਮੰਨਿਆ ਜਾਂਦਾ ਹੈ ਬ੍ਰਿਟਿਸ਼ ਐਜੂਕੇਸ਼ਨ ਸਿਸਟਮ ਦਾ, ਜਿਹੜਾ ਇੰਡੀਆ ਦੇ ਵਿੱਚ। ਔਰ ਉਹਦੀ ਬੜੀ ਇੱਕ ਫੇਮਸ ਸਟੇਟਮੈਂਟ ਆ, ਉਹ ਕਹਿੰਦਾ ਕਿ ਮੈਂ ਇੱਥੇ ਇੱਕ ਐਸੀ ਕਲਾਸ ਪੈਦਾ ਕਰੂੰਗਾ ਪੜ੍ਹੇ ਲਿਖੇ ਬੰਦਿਆਂ ਦੀ, ਜਿਨ੍ਹਾਂ ਦਾ ਰੰਗ ਤਾਂ ਬਰਾਊਨ ਹੋਊਗਾ, ਠੀਕ ਹੈ, ਇਹ ਕਾਲੇ ਰੰਗ ਦੇ ਹੋਣਗੇ, ਭੂਸਲੇ ਰੰਗ ਦੇ ਹੋਣਗੇ, ਪਰ ਸੋਚਣੀ ਇਹਨਾਂ ਦੀ ਬ੍ਰਿਟਿਸ਼ ਵਾਂਗੂ ਕਰ ਦੇਵਾਂਗੇ, ਠੀਕ ਹੈ, ਟੇਸਟ ਇਹਨਾਂ ਦਾ ਉਹ ਹੋਊਗਾ, ਓਪੀਨੀਅਨ ਇਹਨਾਂ ਦਾ ਉਹ ਹੋਊਗਾ, ਕਾਲੇ ਅੰਗਰੇਜ਼ ਹੋਣਗੇ, ਕਾਲੇ ਅੰਗਰੇਜ਼ ਹੋਣਗੇ। ਅੱਛਾ, ਕਾਲੇ ਅੰਗਰੇਜ਼ਾਂ ਦਾ ਦੂਜੇ ਅੰਗਰੇਜ਼ਾਂ 'ਚ ਵੀ ਫਰਕ ਸੀ, ਠੀਕ ਹੈ। ਅੱਛਾ, ਫਿਰ ਉਹਨਾਂ ਨੂੰ ਕਾਲੇ ਅੰਗਰੇਜ਼ਾਂ ਨੂੰ ਇਹ ਮਹਿਸੂਸ ਕਰਨਾ ਪਊਗਾ ਕਿ ਅਸੀਂ ਉਹਨਾਂ ਦੇ ਬਰਾਬਰ ਨਹੀਂ ਹਾਂ। ਹੁਣ ਜਿਹੜੀ ਬ੍ਰਿਟਿਸ਼ ਆਰਮੀ ਨੇ ਜਦੋਂ ਸਾਡੇ ਅਫਸਰ ਭਰਤੀ ਕਰਨੇ ਸ਼ੁਰੂ ਕੀਤੇ, ਵਰਲਡ ਵਾਰ 1 ਤੋਂ ਬਾਅਦ ਕੀਤੇ। ਪਹਿਲਾਂ ਤੁਸੀਂ ਨਾਨ ਕਮਿਸ਼ਨਡ ਰੈਂਕ ਲੈ ਸਕਦੇ ਸੀ, ਕਮਿਸ਼ਨਡ ਅਫਸਰ ਨਹੀਂ ਸੀ ਲੈਂਦੇ ਉੱਥੇ। ਜਦੋਂ 1919 ਤੋਂ ਬਾਅਦ ਪਹਿਲੀ ਰੈਜੀਮੈਂਟਸ ਦੇ ਵਿੱਚ ਆਏ ਆ ਇਹ ਸਾਡੇ ਅਫਸਰ ਟ੍ਰੇਨ ਹੋ ਕੇ, ਸੈਂਡਹਰਸਟ ਤੋਂ ਆਉਂਦੇ ਸੀ ਪਹਿਲਾਂ, ਅਕੈਡਮੀ ਤੋਂ, ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਵੀ ਸੈਕੰਡ ਲੈਫਟੀਨੈਂਟ ਬਣਦਾ ਸੀ, ਇੱਕ ਗੋਰਿਆਂ ਦੀ ਪਲਟੂਨ ਦਿੱਤੀ ਜਾਂਦੀ ਸੀ, ਪਲੈਟੂਨ ਜਿਹਨੂੰ ਕਹਿੰਦੇ ਆ, ਅਸੀਂ ਪਲਟੂਨ ਕਹਿੰਦੇ ਹੁੰਦੇ ਨਾ, ਹਾਂਜੀ, ਉਹਨੂੰ ਪਲੈਟੂਨ ਕਮਾਂਡਰ ਜਿਹੜਾ ਸੀ ਨਾ, ਗੋਰਿਆਂ ਦਾ ਬਣਾਉਂਦੇ ਸੀ। ਅੱਛਾ ਜੀ। ਉਹਦੇ 'ਚ ਇੱਕ ਸੁਪੀਰੀਅਰਟੀ ਪੈਦਾ ਕਰਨ ਲਈ, ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਬਰਾਊਨ ਆਦਮੀ ਆ, ਇਹਦੇ ਮਨ 'ਚ ਹੁਣ ਗੁਲਾਮੀ ਆ ਵੈਸੇ, ਕਿਉਂਕਿ ਅਸੀਂ ਇਹਨਾਂ ਦੇ ਮਾਸਟਰ ਹਾਂ। ਹੁਣ ਉਹ ਬੰਦੇ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਸੀ ਕਿ ਤੂੰ ਹੁਣ ਇੱਕ ਅਫਸਰ ਆ ਤੇ ਤੇਰੇ ਕਮਾਂਡ ਮੰਨਣਗੇ ਹਰ, ਤੇ ਪਹਿਲੇ ਉਹਦੇ ਸੁਪੀਰੀਅਰਟੀ ਜਿਹੜੀ ਸੀ ਦਿਮਾਗ ਵਿੱਚ ਪਾਉਣ ਲਈ ਨਾ, ਕਿ ਤੇ ਦੇਖੋ ਗੋਰੇ ਵੀ ਤੇਰਾ ਹੁਕਮ ਮੰਨਦੇ ਆ, ਠੀਕ ਹੈ। ਉਸ ਤੋਂ ਬਾਅਦ ਉਹਨੂੰ ਹਿੰਦੁਸਤਾਨੀ ਰੈਜੀਮੈਂਟਸ ਦੇ ਵਿੱਚ ਲੈ ਜਾਂਦੇ ਸੀ, ਠੀਕ ਹੈ, ਤਾਂ ਕਿ ਉਹ ਬੰਦਾ ਫੀਲ ਕਰੇ ਕਿ ਮੈਂ ਜਿੱਦਾਂ ਗੋਰਿਆਂ ਨੂੰ ਕਮਾਂਡ ਕਰ ਸਕਦਾ, ਇਹਨਾਂ ਨੂੰ ਵੀ ਕਰ ਸਕਦਾ ਹੈ। ਸੋ ਉਹ ਲੈਵਲ ਇੱਕ ਪੈਦਾ ਕੀਤਾ ਸੀ ਇਹਨਾਂ ਦੇ ਵਿੱਚ। ਤੁਸੀਂ ਕਹਿ ਲਓ ਕਿ ਇਹ ਸਾਰੀ ਯੂਰਪੀਅਨ। ਅੱਛਾ, ਫਿਰ ਜਿਹੜਾ ਇੱਕ ਪੋਲੀਟੀਕਲ ਇਕੋਨਮਿਸਟ ਨੇ ਕਿਤਾਬ ਆ ਉਹਦੀ ਡਿਵੈਲਪਮੈਂਟ ਸਟੱਡੀਜ਼ ਦੇ ਵਿੱਚ, ਉਹ ਕਹਿੰਦਾ ਤੁਸੀਂ ਲਿਟਰੇਚਰ ਸਟੱਡੀ ਕਰੋ ਯੂਰਪ ਦਾ, ਤੇ ਅਪ ਟੂ 18th ਸੈਂਚੁਰੀ, 18ਵੀਂ ਸਦੀ ਤਾਈਂ ਇੰਡੀਆ ਦੇ ਬਾਰੇ ਜੇ ਜ਼ਿਕਰ ਕਰਦੇ ਆ ਕੋਈ ਉੱਥੇ ਦੇ ਲੇਖਕ, ਹਾਂਜੀ, ਉਹ ਉਹਦੀ ਅਮੀਰੀ ਬਾਰੇ ਜ਼ਿਕਰ ਕਰਦੇ ਆ। ਇਹ ਖੁਦ ਮੰਨਦੇ ਆ ਪੋਲੀਟੀਕਲ ਇਕੋਨਮੀ ਦੇ ਫਿਲਾਸਫਰਸ, ਇਕੋਨਮਿਸਟ, ਕਿ 1700 ਦੇ ਵਿੱਚ ਜੇ ਸਾਰਿਆਂ ਨੂੰ ਪਰ ਕੈਪਟਾ ਕਿਸੇ ਦੀ ਹਾਈ ਸੀ, ਉਸ ਵੇਲੇ GDP ਹਾਇਰ ਸੀ, ਇੰਡੀਆ ਦੀ ਸੀ, ਯਾਨੀ ਕਿ ਸੋਨੇ ਦੀ ਚਿੜੀ ਸੀ, ਸੋਨੇ ਦੀ ਚਿੜੀ ਵਾਕਿਆ ਹੀ ਸੀ, ਠੀਕ ਹੈ। ਅੱਛਾ, ਫਿਰ ਉਹ ਕਹਿੰਦਾ ਤੁਸੀਂ ਹੁਣ 19ਵੀਂ 20ਵੀਂ ਸਦੀ ਦੇ ਵਿੱਚ ਕਿਤਾਬਾਂ ਪੜ੍ਹੋ ਤੇ ਇਹ ਇੰਡੀਆ ਦੀ ਗਰੀਬੀ ਦੀਆਂ ਗੱਲਾਂ ਕਰਦੇ, ਤਾਂ ਕੁਛ ਨਾ ਕੁਛ ਤਾਂ ਹੋਇਆ ਨਾ ਉਹਨਾਂ 200 ਸਾਲ ਦੇ ਵਿੱਚ, 100 ਸਾਲ ਦੇ ਵਿੱਚ, 150 ਸਾਲ ਦੇ ਵਿੱਚ, ਯਾਨੀ ਕਿ ਲੁੱਟ ਕੇ ਸਾਰਾ ਕੁਛ ਇੱਥੇ ਲੁੱਟ ਕੇ ਲਿਆਂਦਾ। ਅੱਛਾ, ਹੁਣ ਉਹ ਇਹਨਾਂ ਦੇ ਵਿੱਚ ਉਹ ਸੁਪੀਰੀਅਰਟੀ ਕੰਪਲੈਕਸ, ਜਦੋਂ ਸਾਨੂੰ ਕਹਿੰਦੇ ਸੀ ਕਿ ਤੁਸੀਂ ਸ਼ਾਇਦ ਗੱਲ ਕਰਨੀ ਕਿਸੇ ਰੇਸਿਸਟ ਗੋਰੇ ਨਾਲ ਖਾਸ ਤੌਰ 'ਤੇ ਸ਼ੁਰੂ ਕਰੋ ਨਾ, ਉਹਨਾਂ ਨੂੰ ਹੁੰਦਾ ਵੀ ਇਹਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹ ਪਹਿਲਾਂ ਹੀ ਸੁਣਨੋਂ ਹਟ ਜਾਂਦੇ, ਠੀਕ ਹੈ। ਹਾਲਾਂਕਿ ਕੋਈ
ਬੇਸ਼ੱਕ ਇੱਥੇ ਦੇ ਐਕਸੈਂਟ 'ਚ ਹੀ ਬੋਲੇ, ਕੋਈ ਬ੍ਰਿਟਿਸ਼ ਐਕਸੈਂਟ 'ਚ ਬੋਲੇ ਜਾਂ ਅਮਰੀਕਨ ਐਕਸੈਂਟ ਦੇ ਵਿੱਚ ਬੋਲੇ, ਉਹ ਪਹਿਲਾਂ ਹੀ ਉਹਨਾਂ ਨੂੰ ਹੁੰਦਾ ਵੀ ਇਹਨੂੰ ਅੰਗਰੇਜ਼ੀ ਨਹੀਂ ਆਉਂਦੀ, ਇਹਦੇ ਨਾਲ ਇੱਦਾਂ ਦਾ ਵੀ ਹੈ। ਹੁਣ ਉਹ ਸਿਸਟਮ ਜਿਹੜਾ ਜਿਹਨੇ ਉੱਥੇ ਇੱਕ ਗੁਲਾਮ ਮੈਂਟੈਲਿਟੀ ਪੈਦਾ ਕੀਤੀ, ਪਹਿਲੀ ਤਾਂ ਗੱਲ ਸਾਡੇ ਜਿਹੜੀ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਅੱਜ ਤਾਈਂ ਤੁਸੀਂ ਹਿਸਟਰੀ ਦੀਆਂ ਕਿਤਾਬਾਂ ਪੜ੍ਹ ਕੇ ਦੇਖੋ, ਹਾਲਾਂਕਿ ਇੰਡੀਅਨ ਹਿਸਟੋਰੀਅਨਸ ਨੇ ਇੱਕ ਥੀਸਿਸ ਹੁੰਦਾ ਸੀ ਪੁਰਾਣਾ ਕਿ ਏਰੀਅਨ ਲੋਕੀ ਆਏ ਉੱਥੋਂ ਯੂਰਪ ਤੋਂ, ਸੈਂਟਰਲ ਏਸ਼ੀਆ ਤੋਂ, ਹਾਂਜੀ, ਉਹਨਾਂ ਨੇ ਸਾਡੇ ਆ ਕੇ ਆਕੂਪਾਈ ਕੀਤਾ। ਇਹ ਦੱਸਣਾ ਨਹੀਂ ਸੀ ਚਾਹੁੰਦੇ ਕਿ ਏਰੀਅਨ ਲੋਕੀ ਇੰਡੀਆ ਦੇ ਸੀ ਐਕਚੁਅਲੀ, ਠੀਕ ਹੈ, ਪਹਿਲਾਂ। ਅੱਛਾ, ਉਹ ਸਾਰੀ ਜਿਹੜੀ ਸਿਵਲਾਈਜੇਸ਼ਨ ਆਰਕੀਓਲੋਜੀ ਨੇ, ਜਦੋਂ ਆਰਕੀਓਲੋਜਿਸਟ ਨੇ ਕੱਢਣੀ ਸ਼ੁਰੂ ਕੀਤੀ ਹੈ, ਜਿਹਨੂੰ ਅਸੀਂ ਮੋਹਨਜੋਦੜੋ ਤੇ ਹੜੱਪਾ ਸਿਵਲਾਈਜੇਸ਼ਨ ਕਹਿੰਦੇ ਹਾਂ, ਹਾਂਜੀ, ਇਸ ਵਕਤ ਹੁਣ ਉਹਦੀਆਂ ਕੋਈ 2500 ਸਾਈਟਸ ਲੱਭੀਆਂ ਹੈ, ਜਿਨ੍ਹਾਂ ਦੇ ਵਿੱਚ ਜਿਹੜੀ ਨਦੀ ਦਾ ਇਹਨਾਂ ਨੇ ਕਦੇ ਨਾਂ ਨਹੀਂ ਸੀ ਲਿਆ ਅੰਗਰੇਜ਼ਾਂ ਨੇ, ਸਰਸਵਤੀ ਜਿਹੜੀ ਨਦੀ ਹੈ, ਜਿਹਦੇ ਦੁਆਲੇ ਬਹੁਤ ਵੱਡੀ ਸਿਵਲਾਈਜੇਸ਼ਨ ਸੀ, ਇੰਡਸ ਰਿਵਰ ਤੋਂ ਲੈ ਕੇ, ਜਿਹਨੂੰ ਅਸੀਂ ਸਿੰਧ ਰਿਵਰ ਕਹਿੰਦੇ ਸੀ, ਗ੍ਰੀਕ ਇੰਡਸ ਕਹਿੰਦੇ ਸੀ, ਉਹ ਤੋਂ ਲੈ ਕੇ ਸਰਸਵਤੀ ਤਾਈਂ ਸਪਤ ਸਿੰਧੂ ਦਾ ਏਰੀਆ ਗਿਣਿਆ ਜਾਂਦਾ ਸੀ, ਠੀਕ ਹੈ। ਤਾਂ ਉਹਨਾਂ ਦੀਆਂ ਜਿਹੜੀਆਂ ਪੁਰਾਣੀਆਂ ਜੇ ਆਰਕੀਓਲੋਜੀਕਲ ਸਰਵੇ ਵਾਲਿਆਂ ਦੇ ਜਾ ਕੇ ਤੁਸੀਂ ਦੇਖਦੇ ਆ, ਉੱਥੇ ਸਿਓਰ ਸਿਸਟਮ ਸੀ, ਪਬਲਿਕ ਬਾਥ ਸੀ, ਠੀਕ ਹੈ, ਪੱਕੇ ਘਰ ਸੀ। ਮਤਲਬ ਅਸੀਂ ਅੱਜ ਤੋਂ 5000 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ, ਠੀਕ ਹੈ। ਇਹ ਸਾਬਤ ਕਰਨਾ ਚਾਹੁੰਦੇ ਸੀ ਕਿ ਨਹੀਂ, ਇਹ ਇੱਥੇ ਦੇ ਵਸਿੰਦੇ ਨਹੀਂ। ਅੱਛਾ, ਉਹੀ ਥਿਊਰੀ ਤੁਸੀਂ ਅਜੇ ਤੱਕ ਟੈਕਸਟ ਬੁੱਕਸ ਦੇ ਵਿੱਚ ਪੜ੍ਹੋਗੇ, ਹਾਲਾਂਕਿ ਇੰਡੀਆ ਦੇ ਮੇਨਲੀ ਜਿਹੜੇ ਮੁੱਖ ਹਿਸਟੋਰੀਅਨ ਹੈ ਨਾ, ਉਹਨਾਂ ਨੇ ਉਹ ਗਲਤ ਸਾਬਤ ਕੀਤਾ ਕਿ ਉਹ ਜਿਹੜੀ ਵੈਦਿਕ ਸਿਵਲਾਈਜੇਸ਼ਨ ਸੀ ਉਹ ਸਾਡੇ ਇੱਥੇ ਹੋਈ ਹੈ, ਠੀਕ ਹੈ, ਬਾਹਰੋਂ ਨਹੀਂ ਆਈ, ਕਿਤੇ ਵੀ ਨਹੀਂ ਆਈ। ਕੋਈ ਤੁਸੀਂ ਸਭ ਤੋਂ ਵੱਡੀ ਗੱਲ ਰੱਥ ਦੀ ਗੱਲ ਕਰਦੇ ਹੋ ਉਸ ਵੇਦਾ ਦੇ ਵਿੱਚ, ਤੁਸੀਂ ਕਦੇ ਦੇਖਿਆ ਜਿਹੜਾ ਸੈਂਟਰਲ ਏਸ਼ੀਆ ਦਾ ਕਾਕਸ ਰੀਜਨ ਹੈ, ਉਹ ਪਹਾੜੀ ਰੀਜਨ ਹੈ, ਪਹਾੜਾਂ 'ਚ ਰੱਥ ਕਿੱਥੇ ਚੱਲ ਜਾਣਗੇ, ਠੀਕ ਹੈ, ਪਲੇਨ ਲੈਂਡ ਦੇ ਵਿੱਚ ਚੱਲਣਗੇ ਨਾ। ਹਾਂਜੀ ਹਾਂਜੀ, ਉਹ ਕਹਿੰਦੇ ਇਹਦੇ 'ਚ ਵਾਰ-ਵਾਰ ਰੱਥ ਦਾ ਜ਼ਿਕਰ ਕੀਤਾ ਹੈ, ਵਾਰ-ਵਾਰ ਸਮੁੰਦਰ ਦਾ ਜ਼ਿਕਰ ਕੀਤਾ ਹੈ, ਵਾਰ-ਵਾਰ ਦਰਿਆਵਾਂ ਦਾ ਜ਼ਿਕਰ ਕੀਤਾ ਹੈ, ਉਹਨਾਂ ਨੇ ਨਾਂ ਵੀ ਲਏ ਆ, ਇੱਥੇ ਆਹ ਕੀਤਾ ਹੈ। ਫਿਰ ਉਹਨਾਂ ਦੀਆਂ ਆਰਕੀਓਲੋਜੀਕਲ ਸਾਈਟਸ ਮਿਲ ਗਈਆਂ, ਦਰਾ ਖੈਬਰ 'ਚ ਹੁਣ ਕਿੱਥੋਂ ਰੱਥ ਚੱਲ ਕੇ ਕਿੱਥੋਂ ਰੱਥ ਆ। ਅੱਛਾ, ਇਹ ਵੀ ਇੱਕ ਵੱਖਰਾ ਵਿਸ਼ਾ ਹੈ। ਚਲੋ ਇਹ ਦੇਖੋ ਕਿ ਜਿਹੜੇ ਸਾਡੇ ਤੇ ਜਿਹਨਾਂ ਨੇ ਰਾਜ ਕਰਨਾ ਸੀ, ਉਹ ਕਿਸ ਹੱਦ ਤਾਈਂ ਜਾ ਕੇ ਪ੍ਰੂਵ ਕਰਨਾ ਚਾਹੁੰਦੇ ਸੀ ਕਿ ਅਸੀਂ ਘਟੀਆ ਆ, ਉਹ ਸਾਡੇ ਨਾਲ ਉੱਚੇ ਆ, ਠੀਕ ਹੈ। ਤਾਂ ਉਹ ਜਿਹੜਾ ਐਟੀਟਿਊਡ ਸੀ, ਜਿਹੜੇ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਆਏ ਸੀ ਗੋਰੇ ਇੱਦਾਂ ਕਹਿੰਦੇ, ਹਾਲੇ ਵੀ ਕਰਦੇ ਆ, ਜਿਹੜੇ ਨਸਲੀ ਗੋਰੇ ਉਹ ਇੱਦਾਂ ਹੀ ਗੱਲ ਕਰਦੇ ਆ। ਹਾਂਜੀ, ਤੇ ਹੁਣ ਉਹ ਸਾਡੀ ਜਨਰੇਸ਼ਨ ਜਿਹੜੀ ਸਾਡੇ ਬੱਚੇ ਆ, ਹਾਂਜੀ, ਉਹ ਕਿੱਦਾਂ ਉਹ ਨਸਲੀ ਗੋਰੇ ਬਣ ਗਏ, ਹਾਂਜੀ, ਇਹਦੇ ਬਾਰੇ ਵੀ ਸੋਚਣਾ ਚਾਹੀਦਾ। ਇਹ ਡਾਕਟਰ ਸਾਹਿਬ ਆਪਾਂ ਗੱਲਬਾਤ ਕਰਾਂਗੇ ਇੱਦਾਂ ਹੀ, ਪਰ ਆਪ ਕਮਰਸ਼ੀਅਲ ਬ੍ਰੇਕ ਲੈ ਲਈਏ। ਚਲੋ। ਅੱਜ ਦੇ ਪ੍ਰੋਗਰਾਮ ਦੇ ਸਾਰੇ ਦੇਖਣ ਸੁਣਨ ਵਾਲੇ ਭੈਣ ਭਰਾਵਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਮੈਂ ਆਪਣੇ ਪੰਜਾਬ ਕਲਾਥ ਹਾਊਸ ਦੇ ਸਟਾਫ ਵੱਲੋਂ, ਆਪਣੇ ਵੱਲੋਂ ਔਰ ਸਾਰੇ ਬਜ਼ੁਰਗਾਂ ਨੂੰ, ਭੈਣਾਂ ਭਰਾਵਾਂ ਨੂੰ, ਸਾਰਿਆਂ ਨੂੰ ਨਿਊ ਈਅਰ ਦੀ ਸਭ ਨੂੰ ਵਧਾਈ ਦਿੰਦਾ। ਸਭ ਨੂੰ ਖੁਸ਼ੀਆਂ ਭਰਿਆ ਸਾਲ ਆਵੇ ਤੇ ਜ਼ਿਆਦਾ ਕਮਾਈ ਹੋਵੇ ਤੇ ਜ਼ਿਆਦਾ ਤੁਸੀਂ ਖਰਚੋ ਆ ਕੇ ਪੰਜਾਬ ਕਲਾਥ ਹਾਊਸ ਤੇ। ਅਸੀਂ ਜਿਹੜੀ ਤੁਹਾਨੂੰ 2015 ਦੇ ਨਵੇਂ ਸੂਟ ਆ, ਨਵੇਂ ਸਟਾਈਲ ਆ, ਨਵੀਆਂ ਡਰੈਸਿਸ ਹੈਗੀਆਂ, ਲੌਂਗ ਡਰੈਸਿਸ ਜਿਹੜੀ ਕਿ ਜ਼ਮੀਨ ਤੱਕ ਹੈਗੀਆਂ ਵਾ, ਔਰ ਅਨਾਰਕਲੀ ਆ, ਔਰ ਸਾੜੀਆਂ ਮੈਂ ਤੁਹਾਨੂੰ ਸਾਰੀਆਂ ਹੁਣ ਦਿਖਾਉਣਾ, ਔਰ ਬਿਲਕੁਲ ਨਵੇਂ ਕਲਰ ਆ, ਨਵੇਂ ਡਿਜ਼ਾਈਨ ਆ, ਨਵੇਂ ਆਈਡੀਏ ਆ, ਔਰ ਨਵੀਆਂ ਪ੍ਰਾਈਸ ਆ। ਔਰ ਆ ਜਿਹੜੇ ਹੁਣ ਮੈਂ ਤੁਹਾਨੂੰ ਸੂਟ ਦਿਖਾ ਰਿਹਾ $45 ਦੇ ਵਿੱਚ ਸੂਟ, ਤੁਹਾਨੂੰ ਸਿਲਾਈ ਨਹੀਂ ਇੱਥੇ ਹੈਗੀ, ਔਰ ਇਹਦੇ ਤੁਸੀਂ ਦੇਖੋ ਵਰਕਮੈਨਸ਼ਿਪ ਦੇਖੋ, ਔਰ ਸੂਟ ਦਾ ਕੰਮ ਦੇਖੋ, ਔਰ ਇਹਦੇ ਨਾਲ ਚੁੰਨੀ ਵੀ ਜਿਹੜੀ ਆ ਉਹ ਵੀ ਚੁੰਨੀ ਬਣੀ ਹੋਈ ਆ, ਔਰ ਨੈਟ ਦੀ ਚੁੰਨੀ ਜਿਹੜੀ ਆ ਬਣੀ ਹੋਈ ਚੁੰਨੀ ਆ, ਨਾਲ ਇਹਦੇ ਪਜਾਮੀ ਸੂਟ ਹੈਗਾ ਵਾ। ਹੁਣ ਤੁਹਾਨੂੰ ਜਿੰਨੇ ਵੀ ਮੈਂ ਸੂਟ ਦਿਖਾ ਰਿਹਾ, ਤੁਸੀਂ ਸੂਟਾਂ ਦਾ ਆਈਡੀਆ ਦੇਖਣਾ ਵਾ, ਡਿਜ਼ਾਈਨਿੰਗ ਦੇਖਣੀ ਆ, ਔਰ ਇਹਨਾਂ ਦੀ ਆ ਕੇ ਪ੍ਰਾਈਸਿਸ ਦੇਖਣੀ ਆ। ਪ੍ਰਾਈਸਿਸ ਜਿਹੜੀਆਂ ਵਾ ਬਹੁਤ ਹੀ ਘੱਟ ਪ੍ਰਾਈਸਿਸ ਆ। ਨਵੇਂ ਸਾਲ ਦੇ ਵਿੱਚ ਅਸੀਂ ਨਿਊ ਕ੍ਰੀਏਟ ਆਪਣੀ ਔਨ ਸਟਾਈਲ ਕਰਾਏ ਆ, ਔਰ ਆਪਣੀ ਜਿਹੜੀ ਮੈਨੂਫੈਕਚਰਿੰਗ ਕਰਵਾਈ ਆ। ਬੈਕ ਸਾਈਡ ਸਾਰੀ ਬਣੀ ਹੋਈ ਆ, ਫਰੰਟ ਸਾਈਡ ਸਾਰੀ ਬਣੀ ਹੋਈ ਆ। ਇਹਦੇ ਵਿੱਚ ਵੀ ਤੁਹਾਨੂੰ ਹੋਰ ਕਲਰ, ਸਟਾਈਲ, ਡਿਜ਼ਾਈਨ ਆਈਡੀਆ ਮਿਲ ਜੂਗਾ। ਸਾਈਜ਼ ਹੀ ਸਾਰੇ ਸਾਡੇ ਕੋਲ ਅਵੇਲੇਬਲ ਹੈ, ਸਮਾਲ, ਮੀਡੀਅਮ, ਲਾਰਜ, ਐਕਸਟਰਾ ਲਾਰਜ। ਹਰ ਇੱਕ ਦਾ ਡਿਜ਼ਾਈਨ ਆਈਡੀਆ ਆਪਣਾ ਵਾ, ਔਰ ਪੂਰੀ ਬਾਂਹ ਦੇ ਫੁੱਲ ਸਲੀਵ ਦੇ ਵਿੱਚ ਵਾ, ਔਰ ਇਹਦੇ ਵਿੱਚ ਵੀ ਤੁਹਾਨੂੰ ਹੋਰ ਕਲਰ, ਸਟਾਈਲ, ਡਿਜ਼ਾਈਨ ਆਈਡੀਆ ਮਿਲ ਜੂ। ਐਂਡ ਲੌਂਗ ਡਰੈਸ ਦੇਖੋ ਤੁਸੀਂ, ਜਿਹੜੀ ਜ਼ਮੀਨ ਤੱਕ ਬਣੀ ਹੋਈ ਆ, ਫੁੱਲ ਲੌਂਗ ਡਰੈਸ ਹੈਗੀ ਆ, ਹੀਠਾਂ ਤੱਕ ਬਣੀ ਹੋਈ ਆ, ਬੈਕ ਸਾਈਡ ਸਾਰੀ ਬਣੀ ਹੋਈ ਆ, ਫਰੰਟ ਸਾਈਡ ਬਣੀ ਹੋਈ ਆ। ਇਹਦੇ ਵਿੱਚ ਤੁਹਾਨੂੰ ਕਲਰ ਅਸਾਰਟਮੈਂਟ ਬਹੁਤ ਹੈਗੀ ਆ ਸਾਡੇ ਕੋਲ, ਡਿਜ਼ਾਈਨਿੰਗ ਬਹੁਤ ਹੈਗੀ ਆ। ਜਿੰਨੇ ਪੀਸ ਦੇਖੋਗੇ ਓਨੇ ਡਿਜ਼ਾਈਨ ਹੋਣਗੇ, ਓਨੇ ਹੀ ਕਲਰ ਹੋਣਗੇ, ਔਰ ਇਹਦੇ ਵਿੱਚ ਸਾਈਜ਼ਸ ਤੁਹਾਡੇ ਕੋਲ ਸਾਰੇ ਅਵੇਲੇਬਲ ਹੈ, ਸਮਾਲ, ਮੀਡੀਅਮ, ਲਾਰਜ, ਐਕਸਟਰਾ ਲਾਰਜ, ਐਕਸਟਰਾ ਲਾਰਜ। ਔਰ ਇਹ ਤੁਸੀਂ ਦੇਖੋ, ਹਰ ਇੱਕ ਜਿਹੜੀ ਆ ਡਰੈਸ ਦੀ ਆਪਣੀ ਬਿਊਟੀ ਆ, ਆਪਣਾ ਆਈਡੀਆ ਹੈਗਾ ਵਾ, ਆਪਣਾ ਡਿਜ਼ਾਈਨ ਹੈਗਾ ਵਾ,
ਬੈਕ ਸਾਈਡ ਵੀ ਸਾਰੀ ਬਣੀ ਹੋਈ ਆ, ਫਰੰਟ ਵੀ ਬਣਿਆ ਆ, ਸਲੀਵਸ ਵੀ ਬਣੀਆਂ ਹੋਈਆਂ। ਹਰ ਇੱਕ ਦੇ ਵਿੱਚ ਤੁਹਾਨੂੰ ਕਲਰ ਹੋਰ ਮਿਲਣਗੇ, ਡਿਜ਼ਾਈਨ ਹੋਰ ਮਿਲਣਗੇ। ਔਰ ਇਹਦੇ ਵਿੱਚ ਤੁਹਾਨੂੰ ਪਰਟੀਕੂਲਰਲੀ ਜਿਹੜੀ ਕਿ ਟੇਲਰ ਦੀ ਸੁਵਿਧਾ ਇੱਥੇ ਹੀ ਹੈਗੀ ਆ। ਇਹਨੂੰ ਸਮਾਲ, ਮੀਡੀਅਮ, ਲਾਰਜ ਕਰਨਾ ਵਾ, ਬਾਹਾਂ ਲਗਾਉਣੀਆਂ, ਬਾਹਾਂ ਲਾਉਣੀਆਂ, ਇਹ ਸਾਰੀ ਸੁਵਿਧਾ ਇੱਥੇ ਹੀ ਹੈਗੀ। ਔਰ ਅਸੀਂ ਫ੍ਰੀ ਕਰਵਾ ਕੇ ਦਿੰਦੇ ਆ ਜਦੋਂ ਤੁਸੀਂ ਇੱਥੋਂ ਸਾਡੇ ਕੋਲ ਬਾਏ ਕਰਦੇ ਆ। ਔਰ ਉਹਦੇ ਵਿੱਚ ਅਸੀਂ ਤੁਹਾਨੂੰ ਫ੍ਰੀ ਇੱਥੇ ਜਿਹੜੀ ਕਿ ਮੇਨਟੇਨ ਕਰਵਾ ਕੇ ਦਿਆਂਗੇ ਟੇਲਰ ਦੀ ਸੁਵਿਧਾ ਜਿਹੜੀ ਆ। ਔਰ ਇਹਦੀ ਤੁਸੀਂ ਬੈਕ ਸਾਈਡ ਦੇਖੋ, ਫਰੰਟ ਸਾਈਡ ਦੇਖੋ, ਦੋਨੇ ਸਾਈਡਾਂ ਜਿਹੜੀਆਂ ਵਾ ਭਾਰੀਆਂ ਫੁੱਲ ਬਣੀਆਂ ਹੋਈਆਂ ਵਾ। ਹੁਣ ਮੈਂ ਤੁਹਾਨੂੰ ਸਾੜੀਆਂ ਦਿਖਾਉਣਾ, ਤੁਸੀਂ ਸਾੜੀਆਂ ਦੇਖੋ 100% ਪਿਓਰ ਕਰੇਵ ਮਸ਼ੀਨ ਦੇ ਉੱਤੇ ਕਟਵਰਕ ਦਾ ਕੰਮ ਹੋਇਆ ਆ। ਔਰ ਗੋਲਡ ਦਾ ਵਰਕਮੈਨਸ਼ਿਪ ਆ, ਕ੍ਰਿਸਟਲ ਲੱਗੇ ਹੋਏ ਆ, ਔਰ ਨਾਲ ਕੁੰਦਨ ਦੀ ਕਢਾਈ ਕੀਤੀ ਹੋਈ ਆ। ਇਹਦੇ ਵਿੱਚ ਵੀ ਤੁਹਾਨੂੰ ਹੋਰ ਕਲਰ, ਸਟਾਈਲ, ਡਿਜ਼ਾਈਨ ਆਈਡੀਆ ਮਿਲ ਜੂਗਾ। ਪੰਜਾਬ ਕਲਾਥ ਵੇਅਰ ਹਾਊਸ ਜਿਹੜਾ ਕਿ 7 ਦਿਨ ਸਟੋਰ ਖੁੱਲ੍ਹਾ ਰਹਿੰਦਾ, ਸਵੇਰੇ 10 ਵਜੇ ਖੁੱਲ੍ਹਦਾ, 7:30 ਵਜੇ ਬੰਦ ਹੁੰਦਾ ਵਾ। ਹਰ ਵੀਕ ਸਾਡੇ ਕੋਲ ਸ਼ਿਪਮੈਂਟ ਆਉਂਦੀ ਆ, ਹਰ ਵੀਕ ਖਤਮ ਹੋ ਜਾਂਦੀ ਆ। ਔਰ ਲੋਹੜੀ ਦੀ ਸਪੈਸ਼ਲ ਸ਼ਿਪਮੈਂਟ ਅਸੀਂ ਮੰਗਵਾਈ ਆ 2015 ਦੇ ਵਿੱਚ। ਨਵੇਂ ਡਿਜ਼ਾਈਨ, ਨਵੇਂ ਸਟਾਈਲ, ਨਵੇਂ ਕਲਰ, ਨਵੇਂ ਆਈਡੀਏ। ਔਰ ਪ੍ਰਾਈਜ਼ਿਸ ਥਰੋ ਵੇ ਪ੍ਰਾਈਜ਼ਿਸ ਆ, ਪ੍ਰਾਈਜ਼ਿਸ ਬਹੁਤ ਹੀ ਅੱਛੀਆਂ ਪ੍ਰਾਈਜ਼ਿਸ ਆ, 50 to 60% ਆਫ ਹੈਗਾ ਵਾ। ਹੁਣ ਮੇਰੀ ਤੁਹਾਡੀ ਮੁਲਾਕਾਤ ਨੈਕਸਟ ਵੀਕ ਫਿਰ ਹੋਏਗੀ। ਤਬ ਤੱਕ ਲਈ ਰੱਬ ਰੱਖਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ ਡਾਕਟਰ ਸਾਹਿਬ, ਤੁਹਾਡੀ ਗੱਲਬਾਤ ਤੋਂ ਇਹ ਤਾਂ ਪਤਾ ਚੱਲ ਗਿਆ ਹੈਗਾ ਕਿ ਗੋਰੇ ਸਾਡੇ ਨਾਲ ਵਿਤਕਰਾ ਕਿਉਂ ਕਰਦੇ ਸੀਗੇ, ਪਰ ਜਿਹੜੀ ਸਾਡੇ ਘਰਾਂ ਦੇ ਵਿੱਚ ਹੀ ਜਨਰੇਸ਼ਨ ਨਵੀਂ ਪੈਦਾ ਹੋਈ ਆ, ਇਹ ਉਹੀ ਗੱਲਾਂ ਕਰਨ ਦੇ ਹੈਗੇ ਜਿਹੜੀਆਂ ਪਹਿਲਾਂ ਗੋਰੇ ਕਰਦੇ ਹੁੰਦੇ ਸੀ, ਨਸਲੀ ਗੱਲਾਂ। ਦੇਖੋ ਇਹਦੇ ਵਿੱਚ ਵੀ ਇਹ 'ਚ ਸਾਡਾ ਵੀ ਕਸੂਰ ਹੈ। ਸਿਸਟਮ ਨੇ ਉਹੀ ਬੰਦੇ ਉਸ ਤਰ੍ਹਾਂ ਹੀ ਪੈਦਾ ਕਰਨੇ ਆ ਜਿਨ੍ਹਾਂ ਦਾ ਸਿਸਟਮ ਹੈ। ਠੀਕ ਹੈ। ਇਹ ਸਿਸਟਮ ਵੀ ਕੈਨੇਡਾ ਦੇ ਵਿੱਚ, ਯੂਨਾਈਟਿਡ ਸਟੇਟਸ ਦੇ ਵਿੱਚ, ਯੂਰਪ ਦੇ ਵਿੱਚ, ਇਹ ਵੀ ਉਹੀ ਕਲੋਨੀਅਲਿਸਟ ਨੇ ਐਸਟੈਬਲਿਸ਼ ਕੀਤਾ ਆ, ਜਿਹੜੇ ਸਾਨੂੰ ਲੁੱਟ ਕੇ ਲਿਆਏ ਆ, ਜਿਹੜੇ ਸਾਊਥ ਅਫਰੀਕਨਸ ਨੂੰ ਆਪਣੇ ਰਾਜ ਕਰਦੇ ਰਹੇ ਸਾਰੀ ਦੁਨੀਆ 'ਤੇ। ਹੁਣ ਸਭ ਤੋਂ ਵੱਡੀ ਗੱਲ ਹੈ, ਜਦੋਂ ਅਸੀਂ ਬੱਚਿਆਂ ਨੂੰ ਸਕੂਲ 'ਚ ਭੇਜਦੇ ਹਾਂ, ਹਾਂਜੀ, ਕਦੇ ਕਿਸੇ ਨੇ ਸਕੂਲ ਬੁੱਕ ਸਟੱਡੀ ਕੀਤੀਆਂ? ਸਕੂਲਾਂ ਦੇ ਵਿੱਚ ਹੁਣ ਥੋੜ੍ਹਾ ਕਰਨ ਲੱਗੇ ਆ ਵੀ ਮਾੜਾ ਦੂਜੀਆਂ ਸਿਵਲਾਈਜੇਸ਼ਨ ਬਾਰੇ ਗੱਲ ਕਰਦੇ ਆ। ਮੈਂ 1979 ਦੇ ਵਿੱਚ ਆ ਕੇ ਪਹਿਲੇ ਸਮੈਸਟਰ 'ਚ ਵੈਸਟਰਨ ਸਿਵਲਾਈਜੇਸ਼ਨ ਦਾ ਕੋਰਸ ਲਿਆ। ਅੱਛਾ। ਮੈਨੂੰ ਬਹੁਤੀ ਅੰਗਰੇਜ਼ੀ ਵੀ ਨਹੀਂ ਸੀ ਆਉਂਦੀ, ਇੱਕ ਤਾਂ ਪਹਿਲਾਂ ਇਹ ਪ੍ਰੋਬਲਮ ਸੀ। ਦੂਜਾ ਉਹ ਮੇਰੇ ਮਨ 'ਚ ਗੱਲ ਸੀ ਕਿ ਇਹ ਵੈਸਟਰਨ ਸਿਵਲਾਈਜੇਸ਼ਨ ਕਿਉਂ ਕਹਿੰਦੇ ਆ? ਜੇ ਸਿਵਲਾਈਜੇਸ਼ਨ ਹੀ ਸਟੱਡੀ ਕਰਨੀ ਅਸੀਂ, ਚਾਈਨੀਜ਼ ਵੀ ਸੀਗੀ, ਇੰਡੀਅਨ ਸਿਵਲਾਈਜੇਸ਼ਨ ਸੀ, ਇਜਿਪਸ਼ੀਅਨ ਸਿਵਲਾਈਜੇਸ਼ਨ ਸੀ, ਬੈਬਲੋਨੀਆ ਦੀ ਸਿਵਲਾਈਜੇਸ਼ਨ ਸੀ, ਇੰਕਾ ਸਿਵਲਾਈਜੇਸ਼ਨ ਸੀ, ਤਾਂ ਬਹੁਤ ਵੱਡੀਆਂ ਸਿਵਲਾਈਜੇਸ਼ਨ ਹੈ। ਅਤੇ ਸਾਨੂੰ ਹੁਣ ਜੇ ਬੱਚਿਆਂ ਨੂੰ ਇਹੀ ਕੁਛ ਪੜ੍ਹਾਇਆ ਜਾ ਰਿਹਾ ਹੈ ਅਜੇ ਤੱਕ ਵੀ। ਇੱਕ ਛੋਟੀ ਜਿਹੀ ਐਗਜ਼ਾਮਪਲ, ਮਤਲਬ ਮੱਤ ਮਾਰੀ ਗਈ ਜਿਸ ਐਜੂਕੇਸ਼ਨ ਡਿਪਾਰਟਮੈਂਟ ਦੀ, ਉਹ ਇਹ ਹੈ ਕਿ 1991 ਦੇ ਵਿੱਚ ਸੋਵੀਅਤ ਯੂਨੀਅਨ ਖਤਮ ਹੋ ਗਿਆ। ਹਾਂਜੀ। 1984 ਇੱਕ ਪ੍ਰਾਪੇਗੈਂਡਾ ਦੀ ਕਿਤਾਬ ਸੀਗੀ ਉਹਨਾਂ ਦੇ ਖਿਲਾਫ। ਅੱਛਾ ਜੀ। ਜਾਰਜ ਆਰਵੈਲ ਦੀ, ਉਹ ਅੱਜ ਤੱਕ ਸਕੂਲ 'ਚ ਪੜ੍ਹਾਈ ਜਾਂਦੀ ਹੈ। ਠੀਕ। ਅੱਛਾ, ਬੱਚੇ ਉਹ ਜ਼ਰੂਰ ਹੁਣ ਦੇਖਦੇ ਆ ਕਿ ਇਹ ਤਾਂ ਸਿਸਟਮ ਹੀ ਹੈ ਨਹੀਂ ਆ, ਜਿਹੜੀਆਂ ਗੱਲਾਂ ਇਹ ਕੀਤੀਆਂ, ਸਰਵੇਲੈਂਸ ਬਹੁਤ ਕਰਦੇ, ਉਹ ਤਾਂ ਇੱਥੇ ਹੋ ਰਿਹਾ ਹੁਣ। ਅਮਰੀਕਾ ਵਾਲਿਆਂ ਨੇ ਕਈ ਸਕੂਲਾਂ 'ਚ ਬੰਦ ਕਰਾਤੀਆਂ। ਹੁਣ ਉਹ ਅਮਰੀਕਨ ਬੱਚੇ ਸੋਚਣ ਲੱਗ ਪਏ ਵੀ ਜਿਸ ਤਰੀਕੇ ਨਾਲ ਸਰਵੇਲੈਂਸ ਉਹ ਹੁੰਦਾ ਸੀ ਨਾ, ਬਿਗ ਬ੍ਰਦਰ ਕਰਦਾ ਸੀ, ਉਹ ਹੁਣ ਸਾਡੀ ਸਰਕਾਰ ਇੱਦਾਂ ਕਰਦੀ ਹੈ। ਉਹਨਾਂ ਨੇ ਇਸ ਡਰੋਂ ਹਟਾਇਆ, ਇਸ ਕਰਕੇ ਨਹੀਂ ਹਟਾਇਆ ਕਿ ਉਹ ਪ੍ਰੋਪੇਗੈਂਡਾ ਦੂਜਿਆਂ ਦੇ ਖਿਲਾਫ ਸੀ। ਸੋ ਇੱਕ ਛੋਟੀ ਜਿਹੀ ਗੱਲ ਹੈ, ਜਿਹੜਾ ਵੀ ਨਜ਼ਰੀਆ ਆ, ਜਿਹੜੀ ਵੀ ਕਿਤਾਬ ਦੇ ਵਿੱਚ, ਚਾਹੇ ਇਤਿਹਾਸ ਪੜ੍ਹਾਇਆ ਜਾਂਦਾ, ਚਾਹੇ ਕੁਛ ਹੋਰ ਪੜ੍ਹਾਈ ਜਾਂਦੀ ਹੈ, ਉਹ 'ਚ ਇਹੀ ਆ ਬੇਸਿਕਲੀ ਗੱਲ ਦੱਸੀ ਜਾਂਦੀ ਕਿ ਸਾਡੀ ਕੰਟਰੀਬਿਊਸ਼ਨ ਕੁਛ ਨਹੀਂ ਉਹਦੇ 'ਚ ਬਾਕੀ ਸਿਵਲਾਈਜੇਸ਼ਨ ਦੀ। ਮੈਂ ਇੱਕ ਜਿਹੜੇ ਯੂਨੀਵਰਸਿਟੀ ਸਟੂਡੈਂਟ ਜਾਂਦੇ ਹੋਣੇ ਆ, ਕਾਲਜ ਦੇ ਵਿੱਚ ਪੜ੍ਹਦੇ ਹੋਣੇ ਆ, ਅਸੀਂ ਇੱਕ ਪੋਲੀਟੀਕਲ ਸਾਇੰਸ ਦੇ ਇੱਕ ਥਿਊਰੀ ਦੇ ਕੋਰਸ ਦਿੰਦੇ ਹਾਂ। ਜੇ ਫਸਟ ਸੈਕੰਡ ਈਅਰ ਵਾਲੇ ਥਿਊਰੀ ਦੇ ਜਿੰਨੇ ਕੋਰਸ ਹੁੰਦੇ ਨਾ, ਉਹਦੇ 'ਚ ਕਦੇ ਵੀ ਮੈਂ ਨਹੀਂ ਕਿਸੇ ਦੇ ਵੀ ਦੇਖਿਆ ਕਿ ਕੋਈ ਹੋਰ ਆਥਰਸ ਨੂੰ ਵੀ ਸਟੱਡੀ ਕੀਤਾ ਜਾਵੇ, ਸਿਰਫ ਯੂਰਪੀਅਨਸ ਨੂੰ। ਇੱਕ ਬਹੁਤ ਵੱਡੀ ਗਲੇਅਰਿੰਗ ਐਗਜ਼ਾਮਪਲ ਹੈ, ਉਹ ਹੈਗੀ ਮੈਕੀਆਵੈਲੀ। ਲੋਕਾਂ ਨੇ ਨਾਂ ਸੁਣਿਆ ਨਾ ਮੈਕੀਆਵੈਲੀ ਦਾ, ਉਹ ਪ੍ਰਿੰਸ ਨਾਂ ਦੀ ਕਿਤਾਬ ਲਿਖੀ ਉਹਨੇ। ਅੱਛਾ ਜੀ। ਅਤੇ ਜਿਹਦੇ ਵਿੱਚ ਦਾ ਪੇਚ ਬਹੁਤ ਇੱਧਰਲੇ ਉੱਧਰਲੇ, ਜਿਹਨੂੰ ਅਸੀਂ ਚਾਣਕਿਆਵਾਦੀ ਕਹਿੰਦੇ ਹਾਂ। ਅਤੇ ਹੁਣ ਮੈਕੀਆਵੈਲੀ 1469 'ਚ ਪੈਦਾ ਹੋਇਆ। ਉਹਨੂੰ ਇਸ ਪੈਡਸਟਲ 'ਤੇ ਬਿਠਾਲਿਆ ਯੂਰਪੀਅਨਸ ਨੇ ਕਿ ਇਹਦੇ ਵਰਗੀ ਕਿਸੇ ਕਿਤਾਬ ਨੇ ਲਿਖੀ। ਅੱਛਾ, ਬਾਕੀ ਕਿਸੇ ਵੀ ਜਿਹੜੇ ਪੋਲੀਟੀਕਲ ਫਿਲਾਸਫਰ ਨੂੰ ਪੁੱਛੋ ਕਿ ਸਭ ਤੋਂ ਵਧੀਆ ਕਿਤਾਬ ਦੱਸੋ, ਕੰਪੇਅਰ ਕਰੋ, ਤਾਂ ਉਹ ਇਹੀ ਕਹਿਣਗੇ ਕਿ ਚਾਣਕਿਆ ਦੀ ਜਿਹੜੀ ਅਰਥ ਸ਼ਾਸਤਰ ਸੀ, ਉਹਦੇ ਵਿੱਚ ਬਹੁਤ ਡੀਪ ਫਿਲਾਸਫੀ, ਬਹੁਤ ਉਹਦੇ ਸਟ੍ਰੈਟਜੀ, ਟੈਕਟਿਕਸ ਜਿਹੜੀ ਸਟੇਟ ਯੂਜ਼ ਕਰਦੀ ਹੈ, ਉਹ ਉਸ ਨਾਲ ਮਹਾਨ ਸੀ। ਸਾਮ ਦਾਮ ਦੰਡ ਭੇਦ। ਹਾਂ। ਹੁਣ ਇਹਨਾਂ ਦੇ ਦੋਹਾਂ ਦੇ ਵਿੱਚ ਦੇਖੋ ਕਿੰਨਾ ਅੰਤਰ ਹੈ। ਹਾਂਜੀ।
ਚਾਣਕਿਆ ਦਾ ਜਨਮ ਹੈਗਾ 371 BC ਦਾ, ਇਹ 1469 AD ਦਾ ਹੈ, ਯਾਨੀ ਕਿ 2300 ਸਾਲ ਪਹਿਲਾਂ ਹੋਇਆ ਹੈ। ਮਤਲਬ ਇਹ ਕਹਿ ਲਓ ਕਿ ਮੈਕੀਆਵੈਲੀ ਤੋਂ 1800 ਸਾਲ ਪਹਿਲਾਂ ਦਾ ਹੈ। ਠੀਕ ਹੈ। ਉਹਦਾ ਜ਼ਿਕਰ ਨਹੀਂ ਕਰਨਗੇ ਕਿਉਂਕਿ ਜਿਹੜੇ ਬੰਦਿਆਂ ਨੇ ਇਤਿਹਾਸ ਲਿਖਿਆ, ਜਿਹੜੇ ਬੰਦੇ ਨੇ ਕਿਤਾਬਾਂ ਲਿਖੀਆਂ, ਜਿਹਨਾਂ ਬੰਦਿਆਂ ਨੇ ਸਿਸਟਮ ਚਲਾਉਣਾ ਆ, ਉਹ ਇਹ ਸਾਡੇ ਵੀ ਬੱਚੇ ਉਹੀ ਸਾਰਾ ਕੁਝ ਪੜ੍ਹਦੇ ਆ। ਇਹਨਾਂ ਨੂੰ ਇੱਦਾਂ ਲੱਗਦਾ ਕਿ ਰੌਲਾ ਰੂਲਾ ਤਾਂ ਪਾਈ ਜਾਂਦੇ ਵੀ ਸਾਡੀ ਵੀ ਸੱਭਿਅਤਾ ਹੁੰਦੀ ਸੀ, ਅਸੀਂ ਤਾਂ ਕੁਝ ਪੜ੍ਹਿਆ ਨਹੀਂ। ਜੇ ਉਹ ਇੱਥੇ ਪੜ੍ਹਦੇ ਵੀ ਅਜੇ ਵੀ, ਜੇ ਕਿਤੇ ਇੰਡੀਅਨ ਸਿਵਲਾਈਜੇਸ਼ਨ ਦੀ, ਉਹ ਵੀ ਉਹੀ ਪੜ੍ਹਦੇ ਆ ਕਿ ਏਰੀਅਨਸ ਨੇ ਉੱਥੇ ਆ ਕੇ ਕਬਜ਼ਾ ਕਰ ਲਿਆ ਸੀ ਅਤੇ ਇਹ ਏਰੀਅਨ ਪੱਛਮ ਦੇਸ਼ਾਂ 'ਚੋਂ ਆਏ ਸੀ, ਵੀ ਇਹਨਾਂ ਦਾ ਤਾਂ ਕੁਛ ਵੀ ਨਹੀਂ ਆ। ਠੀਕ ਹੈ। ਅੱਛਾ, ਫਿਰ ਸਾਡੇ ਜਿਹੜੇ ਉੱਥੋਂ ਵੀ ਗੁਲਾਮ ਆਉਂਦੇ ਆ, ਜਿਹੜੇ ਤਤਵਿੰਦਰ ਸਿੰਘ ਟੈਰੀ ਆ ਸਾਡੇ, ਆਪਣਾ ਨਾਮ ਪਹਿਲਾਂ ਚੇਂਜ ਕਰਦੇ ਹਨ। ਜਿਸ ਕੌਮ ਦੇ ਵਿੱਚ ਇੱਕ ਬੰਦਾ ਆਪਣਾ ਨਾਂ ਨਹੀਂ ਲੈ ਸਕਦਾ ਇੱਥੇ ਆ ਕੇ, ਉਹਨੇ ਕਿੰਨਾ ਕੁ ਮਾਣ ਪੈਦਾ ਕਰ ਲੈਣਾ, ਉਹਨੇ ਕਿੰਨਾ ਕੁ ਆਪਣੇ ਮਾਣ ਪਰਿਵਾਰ ਦੇ ਵਿੱਚ ਪੈਦਾ ਕਰ ਲੈਣਾ। ਜਿਹਨੂੰ ਵੀ ਕਿਤੇ ਟੁੱਟੀ ਫੁੱਟੀ ਵੀ ਮਾੜੀ ਜਿਹੀ ਅੰਗਰੇਜ਼ੀ ਆਉਂਦੀ ਆ, ਅੱਜ ਤਾਈਂ ਉਹ ਬੱਚਿਆਂ ਦੇ ਨਾਲ ਜੇ ਤਾਂ ਹਿੰਦੀ ਨਹੀਂ ਬੋਲਣਗੇ, ਪੰਜਾਬੀ ਨਹੀਂ ਬੋਲਣਗੇ, ਸਿੱਧਾ ਹਿਸਾਬ। ਤੁਸੀਂ ਜਾ ਕੇ ਘਰ ਦੇਖ ਲਿਓ, ਜੇ ਮਾਂ ਬਾਪ ਨੂੰ ਅੰਗਰੇਜ਼ੀ ਦਾ ਅੱਖਰ ਆਉਂਦਾ ਨਾ ਹੋਵੇ, ਬੱਚਿਆਂ ਨੂੰ ਨਹੀਂ ਆਊਗੀ ਪੰਜਾਬੀ ਆਪਣੀ, ਯਾਨੀ ਕਿ ਮਾਂ ਪਿਓ ਤੋਂ ਸਿੱਖਣੀ ਨਹੀਂ ਜਿਹੜੀ ਫ੍ਰੀ ਸਿਖਾ ਸਕਦੇ ਹੋ ਤੁਸੀਂ। ਹੈਰਾਨੀ ਦੀ ਗੱਲ ਹੈ ਕਿ ਇਹ ਇੱਕ ਮੁਫਤ ਲੈਂਗੁਏਜ। ਮੇਰਾ ਇੱਕ ਦੋਸਤ ਹੈ, ਜਰਮਨ ਹੈ ਵੈਸੇ ਉਹ, ਹਾਂਜੀ, ਉਹਦੇ ਮਾਂ ਬਾਪ ਦੋਵੇਂ ਜਰਮਨ ਹੈ ਵੈਸੇ, ਅਤੇ ਉਹਦੇ ਪਿੱਛੇ ਜਿਹੇ ਉਹਦੇ ਮਨ 'ਚ ਖਿਆਲ ਆਇਆ ਸੀ ਕਿ ਜਾਣਾ ਸੀ ਉੱਥੇ, 1 ਸਾਲ ਲਾ ਕੇ ਵੀ ਆਇਆ ਵੈਸੇ, ਅਤੇ ਉਹਨੇ ਫਿਰ ਸਿਟੀਜ਼ਨਸ਼ਿਪ ਲਈ ਉੱਥੇ ਦੀ, ਕਿਉਂਕਿ ਮਾਂ ਬਾਪ ਉਹਦੇ ਜਰਮਨ ਹੈ ਤਾਂ ਉਹਨਾਂ ਨੇ ਦਿੱਤੀ ਉਹਨੂੰ ਸਿਟੀਜ਼ਨਸ਼ਿਪ, ਅਤੇ ਉਹ ਹੁਣ 29 ਮੁਲਕਾਂ 'ਚ ਜਿਹੜੀ ਯੂਰਪੀਅਨ ਯੂਨੀਅਨ ਦੇ ਵਿੱਚ ਕੰਮ ਕਰ ਸਕਦਾ। ਠੀਕ ਹੈ। ਅਤੇ ਉਹ ਮੈਨੂੰ ਹੱਸਦਾ ਸੀ, ਕਹਿੰਦਾ ਵੀ ਤੂੰ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਂਦਾ ਹੁੰਦਾ? ਮੈਂ ਕਿਹਾ ਹਾਂ, ਉਹ ਲਿਖ ਵੀ ਲੈਂਦੇ, ਪੜ੍ਹ ਵੀ ਲੈਂਦੇ ਵਿੱਚ ਸਾਰੇ। ਕਹਿੰਦਾ ਮੈਨੂੰ ਪੇਰੈਂਟਸ 'ਤੇ ਗੁੱਸਾ ਆ ਰਿਹਾ ਇਸ ਵੇਲੇ ਕਿ ਜੇ ਮੈਨੂੰ ਉਹ ਜਰਮਨ ਸਿਖਾ ਦਿੰਦੇ, ਮੈਂ ਕਹਿੰਦਾ ਮੁਫਤ 'ਚ ਘਰ 'ਚ ਸਿੱਖ ਜਾਣੀ ਸੀ। ਆਪਸ ਵਿੱਚ ਹੀ ਕਹਿੰਦਾ ਉਹ ਗੱਲ ਕਰਦੇ ਸੀ ਜਰਮਨ ਦੇ ਵਿੱਚ। ਠੀਕ ਹੈ। ਪਰ ਸਾਡੇ ਨਾਲ ਕਹਿੰਦਾ, ਮੈਂ ਉਹਦੀ ਭੈਣ ਹੈ ਇੱਕ, ਉਹ ਦੋ ਹੀ ਆ ਭੈਣ ਭਰਾ, ਕਹਿੰਦਾ ਸਾਡੇ ਨਾਲ ਨਹੀਂ ਕਦੇ ਗੱਲ ਕਰਦੇ ਸੀ। ਕਹਿੰਦਾ ਜਿੰਨੀ ਕੁ ਵੀ ਜਰਮਨ ਅਸੀਂ ਪਿਕਅਪ ਕੀਤੀ ਆ, ਉਹਨਾਂ 'ਤੇ ਗੱਲਬਾਤ ਜਿਹੜੀ ਕਰਦੇ ਸੀ ਉਨੀ ਕੁ ਕੀਤੀ ਆ। ਸਾਡੇ ਨਾਲ ਕਹਿੰਦਾ ਉਹਨਾਂ ਨੇ ਔਖੇ ਹੋ ਕੇ ਵੀ ਅੰਗਰੇਜ਼ੀ ਬੋਲਣੀ। ਤਾਂ ਉਹ ਵੀ ਮੈਨੂੰ ਸਮਝ ਆਈ, ਉਹ ਕਹਿੰਦਾ ਕਿ ਉਹ ਅੰਗਰੇਜ਼ੀ ਸਾਡੇ ਥਰੂ ਸਿੱਖਣਾ ਚਾਹੁੰਦੇ ਸੀ, ਪਰ ਉਹਦਾ ਨਤੀਜਾ ਇਹ ਹੋਇਆ ਕਿ ਇਹਨਾਂ ਨੂੰ, ਉਹਨੂੰ ਬੰਦੇ ਨੂੰ ਜਰਮਨ ਨਹੀਂ ਆਈ ਮੁੜ ਕੇ। ਠੀਕ ਹੈ। ਤਾਂ ਸਾਡੇ 'ਚ ਜ਼ਿਆਦਾ ਆ, ਸਾਡੇ 'ਚ ਉਦੋਂ ਵੀ ਵੱਧ ਜ਼ਿਆਦਾ ਹੈ ਕਿ ਉਹਨਾਂ ਨੂੰ ਇੱਦਾਂ ਲੱਗਦਾ ਕਿ ਜੇ ਇਹਨਾਂ ਨੇ ਆਪਣੀ ਮਾਂ ਭਾਸ਼ਾ ਮੈਨੂੰ ਨਹੀਂ ਸਿਖਾਲੀ, ਇਹਦਾ ਮਤਲਬ ਘਟੀਆ ਬੰਦੇ ਆ, ਅਤੇ ਘਟੀਆ ਬੋਲੀ ਹੋਣੀ, ਘਟੀਆ ਸੱਭਿਅਤਾ ਹੋਣੀ ਆ। ਜਿਹੜਾ ਮੇਰਾ ਡੈਡੀ ਤਤਵਿੰਦਰ ਸਿੰਘ ਟੈਰੀ ਬਣਿਆ ਫਿਰਦਾ ਹੈ, ਜੇ ਉਹਦੇ 'ਚ ਆਪਣੇ 'ਚ ਇੰਨੀ ਹਿੰਮਤ ਹੈ ਨਹੀਂ ਗੀ ਕਿ ਆਪਣਾ ਨਾਂ ਵੀ ਰੱਖ ਲਵੇ, ਹਾਂਜੀ, ਜੇ ਇਸ ਬੰਦੇ ਨੇ ਏਡੀ ਦਾੜੀ ਰੱਖੀ ਆ ਤਾਂ ਨਾਂ ਹੈਗਾ ਆ ਟਿਮ, ਤਾਂ ਉਹ ਬੰਦਾ ਸੋਚੂਗਾ ਵੀ ਇਹ ਮੈਨੂੰ ਦੱਸਣ ਲੱਗਾ ਗੁਰੂ ਗੋਬਿੰਦ ਸਿੰਘ ਦੇ ਕਾਰੇ, ਇਹ ਬੰਦਾ ਮੈਨੂੰ ਦੱਸਣ ਲੱਗਾ ਕਿ ਸਿੰਘਾਂ ਨੇ ਬੰਦ ਕਟਵਾਤਾ, ਤਾਂ ਇਹ ਆਪਣਾ ਨਾਂ ਨਹੀਂ ਰੱਖ ਸਕਿਆ। ਮਤਲਬ ਬੱਚੇ ਵੀ ਤਾਂ ਸਾਡੇ 'ਚ ਹੀ ਪਲ ਰਹੇ ਨਾ, ਹਾਂਜੀ, ਸਾਡੀਆਂ ਗੱਲਾਂ ਦੇਖ ਰਿਹਾ। ਹਾਂਜੀ, ਅੱਛਾ, ਹੈ ਵੀ ਕਈ ਗੱਲਾਂ ਮਾੜੀਆਂ ਵੀ ਆ, ਫਿਰ ਚੰਗੀਆਂ ਜਿਹੜੀਆਂ ਉਹ ਦੱਸਣੀਆਂ ਨਹੀਂ। ਤੁਸੀਂ ਦੇਖਿਓ ਬੱਚੇ ਗੱਲਾਂ ਕਰਦੇ ਆ, ਚੰਗੀਆਂ ਇਗਨੋਰ ਕਰੀ ਜਾਣੀਆਂ, ਇਗਨੋਰ ਕਰਨੀਆਂ। ਹੁਣ ਬੱਚੇ ਗੱਲ ਕਰਨਗੇ ਜੀ, ਉਹ ਜੀ ਗੋਰਿਆਂ ਦੇ ਬੱਚਿਆਂ ਨੂੰ ਅਲਾਓ ਕਰਦੇ ਆ ਜੀ ਬਾਹਰ ਜਾਣ ਨੂੰ, ਫਲਾਨਾ ਕਰਦੇ ਆ, ਅਤੇ ਸਾਡੇ ਵੀ ਕੋਈ ਇੰਨੀਆਂ ਬੰਦਸ਼ਾਂ ਤਾਂ ਹੈ ਨਹੀਂ ਆ ਜਿੰਨੀਆਂ, ਫੇਰ ਵੀ ਥੋੜ੍ਹੀਆਂ ਬਹੁਤੀਆਂ ਹੈਗੀਆਂ। ਪਰ ਤੁਸੀਂ ਹੁਣ ਯੂਰਪੀਅਨ ਮੂਲ ਦੇ ਪੇਰੈਂਟਸ ਨੂੰ ਸਾਡਿਆਂ ਨਾਲ ਕੰਪੇਅਰ ਕਰੋ, ਮੈਜੋਰਟੀ ਬੰਦੇ ਸਾਡੇ ਜਿਹੜੇ ਆ ਪੇਰੈਂਟਸ ਵਿਚਾਰੇ ਕੰਮ ਕਰਦੇ, ਹੁਣ ਭਾਵੇਂ ਮਿਨੀਮਮ ਵੇਜ 'ਤੇ, ਉਹਨਾਂ ਦੀ ਕੋਸ਼ਿਸ਼ ਹੈ ਕਿ ਆਪਣੇ ਬੱਚਿਆਂ ਦੀ ਐਜੂਕੇਸ਼ਨ ਲਈ ਪੇ ਕਰਨ। ਹਾਂਜੀ, ਬੱਚਿਆਂ ਨੂੰ ਕਾਰਾਂ ਲੈ ਕੇ ਦੇਣਗੇ, ਬੱਚਿਆਂ ਦਾ ਖਰਚਾ ਚੱਲਣਗੇ, ਹਾਂਜੀ, ਜੋ ਆਪ ਦੁਖੀ ਹੋ ਲੈਣਗੇ, ਆਪ ਦੁਖੀ ਹੋ ਲੈਣਗੇ, ਹਾਂਜੀ, ਅਤੇ ਇਹ ਦੂਜਿਆਂ ਦੀ ਐਗਜ਼ਾਮਪਲ ਲਿਆ ਕੇ ਦਿਖਾ ਲੈਣ ਕਿਹੜਾ ਬੰਦਾ ਕਰਦਾ ਇੱਦਾਂ। ਉਹ ਕਹਿੰਦੇ ਲੋਨ ਲੈਣਾ ਲੈ ਲਾ, ਨਹੀਂ ਨਾ ਸੀ। ਜਿਹੜੀ ਮਾੜੀਆਂ ਗੱਲਾਂ ਵੀ ਹੋ ਸਕਦੀਆਂ, ਚੰਗੀਆਂ ਵੀ ਆ। ਹਾਂਜੀ, ਉਹ ਚੰਗੀਆਂ ਗੱਲਾਂ ਨੂੰ ਜਿਹੜੀ ਆ ਹੁਣ ਨਸਲਵਾਦੀ ਐਟੀਚਿਊਡ ਆ। ਹੁਣ ਘਰਾਂ ਦੇ ਵਿੱਚ ਤੁਹਾਡੇ ਉਹ ਬੰਦੇ ਪੈਦਾ ਹੋ ਗਏ ਆ ਜਿਨ੍ਹਾਂ ਦਾ ਐਟੀਚਿਊਡ ਉਹ ਆ ਜਿਹੜੇ ਗੋਰੇ ਸਾਨੂੰ ਬਾਹਰ ਇੱਟਾਂ ਮਾਰਦੇ ਹੁੰਦੇ ਸੀ, ਅਤੇ ਇਹੀ ਬੰਦੇ ਜਿਹੜੇ ਤੁਹਾਨੂੰ ਬੈਂਕ 'ਚ ਜੋਬ ਲੈਣੀ ਹੈ, ਇਹ ਕਹਿਣਗੇ ਹਾਂ ਪੰਜਾਬੀ ਆਉਂਦੀ, ਉਹ ਕਹਿਣਗੇ ਰੱਖ ਲੈਣਾ ਤੈਨੂੰ। ਅੱਛਾ, ਮਿਲੀ ਤਾਂ ਉਹਨੂੰ ਜੋਬ ਪੰਜਾਬੀ ਦਾ ਕਰਕੇ ਆ। ਜੇ ਕੋਈ ਪੰਜਾਬੀ ਬੰਦਾ ਚੱਲ ਜਾਵੇ, ਉਹ ਕੋਸ਼ਿਸ਼ ਕਰਦੀਆਂ ਵੀ ਇਹ ਨਾ ਹੁਣ ਪੰਜਾਬੀ ਬੋਲਣੀ ਨਾ, ਪੰਜਾਬੀ ਨਾਲ ਗੱਲ ਨਾ ਕੀਤੀ ਜਾਵੇ। ਐਟੀਚਿਊਡ ਉਹਨਾਂ ਦਾ ਇੱਦਾਂ ਹੁੰਦਾ ਵੀ ਇੱਦੋਂ ਮੈਂ ਸੋਚਦਾ ਨਾ ਵੀ ਰੇਸਿਸਟ ਗੋਰੀ ਕੋਈ ਟੱਕਰ ਪੈਂਦੀ ਬੰਦਾ ਕੰਪਲੇਂਟ ਕਰਨ ਜੋਗਾ ਹੁੰਦਾ। ਠੀਕ ਹੈ। ਹੁਣ ਉਹਨਾਂ ਨੇ ਕਹਿਣਾ ਤੂੰ ਇਹਨੂੰ ਰੇਸਿਸਟ ਕਰਨ ਲੱਗਾ ਹੈ, ਇਹਦਾ ਰੰਗ ਤੇਰੇ ਵਰਗਾ ਹੈ, ਤੁਹਾਡੇ ਘਰਾਂ 'ਚ ਜੰਮੀ ਪੜੀ ਹੈ, ਅਤੇ ਤੁਸੀਂ ਇੱਦਾਂ ਦੇ ਹੀ ਇੱਥੇ ਹੋਰ ਜਿਹੜੇ ਜੰਮ ਪੜ। ਇਹਦਾ ਇੱਕ ਤਾਂ ਹੈਗਾ ਉਹ ਰੇਸਿਸਟ ਇਸ ਤਰੀਕੇ ਨਾਲ ਬਣੇ ਕਿ ਉਹ ਸਿਸਟਮ 'ਚੋਂ ਆਹ ਕੁਛ ਸਿੱਖ ਕੇ ਗਏ। ਅੱਛਾ, ਦੂਜਾ
ਆਪਣੇ ਆਪ ਬਾਰੇ ਘੋਖ ਪੜਤਾਲ ਕਰਨੀ ਬਹੁਤ ਔਖੀ ਹੈ। ਠੀਕ ਹੈ। ਇਹ ਕਹਿਣਾ ਵੀ ਮੈਂ ਕਾਮਯਾਬ ਨਹੀਂ ਹੋ ਸਕਿਆ ਜਾਂ ਮੈਂ ਆਹ ਕੰਮ ਨਹੀਂ ਕਰ ਸਕਿਆ, ਦੂਸਰੇ ਤੇ ਬਲੇਮ ਕਰਨਾ ਸੌਖਾ। ਸੋ ਉਹਨਾਂ ਨੇ ਜਿਹੜੀਆਂ ਉਹ ਬੱਚੇ ਨਹੀਂ ਕਰ ਸਕੇ ਨਾ, ਇਹ ਜ਼ਿਆਦਾਤਰ ਤਾਂ ਲੂਜ਼ਰਸ ਕਰਦੇ ਇੱਦਾਂ ਦੀਆਂ ਗੱਲਾਂ। ਠੀਕ ਹੈ। ਜਿਨ੍ਹਾਂ ਨੇ ਕੋਈ ਅਕੰਪਲਿਸ਼ਮੈਂਟ ਨਹੀਂ ਸਾਡੇ ਕੀਤੀ ਇੱਥੇ ਤੇ ਜੰਮ ਪੜ ਕੇ ਵੀ, ਉਹਨਾਂ ਦਾ ਮਤਲਬ ਹੁੰਦਾ ਵੀ ਅਸੀਂ ਪੇਰੈਂਟਸ ਨੂੰ ਫਿਰ ਬਲੇਮ ਕਰਦੇ ਹਾਂ, ਬੈਕਵਰਡ ਸੀਗੇ, ਇਹਨਾਂ ਨੂੰ ਪਤਾ ਨਹੀਂ ਸੀ, ਇਹਨਾਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ, ਇਹਨਾਂ ਨੇ ਸਾਡਾ ਆਹ ਨਹੀਂ ਕੀਤਾ, ਇਹਨਾਂ ਨੇ ਸਾਡਾ ਉਹ ਨਹੀਂ ਕੀਤਾ। ਜਿੱਦਾਂ ਇੱਕ ਜੋਕ ਸੁਣਾ ਦਿੰਦੇ ਪੰਜਾਬ ਦੇ ਵਿੱਚ, ਉਹ ਕਹਿੰਦੇ ਕਿ ਇੱਕ ਮੁੰਡਾ ਕਾਲਜ ਪੜ੍ਹਦਾ ਸੀ ਅਤੇ ਉਹ ਪਿੰਡ 'ਚ ਤੁਰਿਆ ਫਿਰਿਆ, ਉੱਧਰੋਂ ਇਮਤਿਹਾਨ ਹੋ ਰਿਹਾ ਸੀ, ਤਾਂ ਪਿੰਡ ਦੇ ਕਿਸੇ ਨੇ ਬੰਦੇ ਨੇ ਪੁੱਛਿਆ ਵੀ ਕਾਕਾ ਤੇਰੇ ਇਮਤਿਹਾਨ ਚੱਲਦੇ ਆ ਤਾਂ ਤੂੰ ਪਿੰਡ 'ਚ ਤੁਰਿਆ ਫਿਰਦਾ? ਉਹ ਕਹਿੰਦਾ ਚਾਚਾ ਪੁੱਛਣਾ, ਕਹਿੰਦਾ ਸਾਡੇ ਘਰ ਦੇ ਇੰਨਿਆਂ ਨੂੰ ਪੜ੍ਹਿਆ ਨਾ, ਇਹਨਾਂ ਨੇ ਕਹਿੰਦਾ ਮੈਨੂੰ ਦੱਸਿਆ ਨਹੀਂ ਵੀ ਅੱਜ ਮੇਰਾ ਐਗਜ਼ਾਮ ਹੈ। ਠੀਕ ਹੈ। ਸੋ ਆਹ ਗੱਲ ਜਿਹੜੀ ਆ ਇਹ ਇੱਥੇ ਤੇ ਜੰਮਪਲ ਬੱਚੇ ਜਿਹੜੀ ਵੀ ਜੇ ਨਹੀਂ ਪੜ੍ਹ ਸਕੇ, ਜੇ ਕੁਛ ਨਹੀਂ ਕਰਨ ਜੋਗੇ, ਜੇ ਉਹ ਸੁੱਤੇ ਹੀ ਨਹੀਂ ਉੱਠਦੇ ਨਾ, ਇਹ ਆਪਣੇ ਪੇਰੈਂਟਸ 'ਤੇ, ਸਾਡੇ ਸੱਭਿਅਤਾ 'ਤੇ, ਸਾਡੇ ਕਲਚਰ 'ਤੇ ਉਹ ਨਸਲੀ ਹਮਲੇ ਕਰਦੇ ਆ। ਠੀਕ ਹੈ। ਹੈਗੀ ਇਹਨਾਂ ਦੀ ਆਪਣੀ ਇਨਫੀਰੀਅਰਟੀ, ਆਪਣੀ ਘਾਟ ਹੈ। ਸੋ ਉਹਦੇ 'ਚ ਸਾਡੇ ਪੇਰੈਂਟਸ ਨੂੰ ਵੀ ਚਾਹੀਦਾ ਕਿ ਜਦੋਂ ਜੋ ਗੱਲਾਂ ਉਹ ਸਿੱਖਦੇ ਆ ਉਹਨਾਂ ਨੂੰ ਕਾਊਂਟਰ ਕਰਨ ਲਈ ਆਪ ਵੀ ਕੁਛ ਦੱਸਣ। ਤੇ ਜੇ ਤੁਸੀਂ ਆਪ ਹੀ ਟੈਰੀ ਬਣ ਗਏ, ਸ਼ਾਇਰੀ ਬਣ ਗਏ, ਰੇਸ਼ਲ ਬਣ ਗਏ, ਫਿਰ ਤੁਹਾਡੇ 'ਚੋਂ ਵੀ ਕੁਛ ਦੱਸਣ ਨੂੰ ਹੈ ਨਹੀਂਗਾ। ਠੀਕ ਹੈ। ਪਹਿਲਾਂ ਤੁਹਾਨੂੰ ਆਪਣੇ ਮਾਣ ਹੋਣਾ ਚਾਹੀਦਾ ਸੱਭਿਅਤਾ 'ਤੇ। ਗਲਤ ਗੱਲਾਂ ਨੂੰ ਵੀ ਅਸੀਂ ਤਾਂ ਹੀ ਰੈਕਗਨਾਈਜ਼ ਕਰਦੇ ਹਾਂ ਆਪਣੀ ਸੱਭਿਅਤਾ 'ਚੋਂ ਜੇ ਸਾਨੂੰ ਕਿਸੇ ਚੀਜ਼ ਦੇ ਮਾਣ ਹੋਵੇ। ਠੀਕ ਹੈ। ਬਾਕੀ ਦੁਨੀਆ ਦੇ ਵਿੱਚ ਨਾ ਅਸੀਂ ਉੱਚੇ ਹਾਂ ਅਤੇ ਨਾ ਨੀਵੇਂ। ਜੇ ਸਾਡੇ ਮਨ ਦੇ ਵਿੱਚ ਇਹ ਆ ਗਿਆ ਨਾ, ਮਾਨਸ ਕੀ ਜ਼ਾਤ ਸਭੇ ਇੱਕ ਪਹਿਚਾਣ ਵੋ, ਤਾਂ ਫਿਰ ਅਸੀਂ ਕਾਮਯਾਬ। ਥੈਂਕ ਯੂ ਡਾਕਟਰ ਸਾਹਿਬ ਜੀ। ਥੈਂਕ ਯੂ। ਕਿਸੇ ਵੀ ਇੰਜਰੀ ਨੂੰ ਠੀਕ ਕਰਨ ਦੇ ਕਈ ਤਰੀਕੇ ਹੋ ਸਕਦੇ ਨੇ, ਪਰ ਉਸ ਪ੍ਰੋਬਲਮ ਦਾ ਸਭ ਤੋਂ ਵਧੀਆ ਤੇ ਇਫੈਕਟਿਵ ਇਲਾਜ ਲੱਭਣਾ ਤੁਹਾਨੂੰ ਟ੍ਰੀਟਮੈਂਟ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਏਪੈਕਸ ਫਿਜ਼ੀਓਥੈਰੇਪੀ ਤੇ ਹਰ ਇੱਕ ਪ੍ਰੋਬਲਮ ਦਾ ਪ੍ਰੋਪਰ ਅਸੈਸਮੈਂਟ ਤੇ डायग्नोसिस ਕਰਨ ਤੋਂ ਬਾਅਦ ਸਾਇੰਟਿਫਿਕ ਤਰੀਕੇ ਨਾਲ ਇਲਾਜ ਕਰਦੇ हैं। इंजरी के बाद शरीर के कुछ जोड़ पूरी तरह मूव नहीं करते या डिस्क दब जाती है, जिन्हें हम मोबिलाइज, मैनिपुलेट या ट्रैक्शन से ठीक कर सकते हैं। Injuries can cause increased sensitivity to pain and loss of function, which can be treated by acupuncture and functional dry needling. ਹਰ ਇੱਕ ਇੰਜਰੀ ਤੁਹਾਨੂੰ ਤੇ ਤੁਹਾਡੇ ਮਸਲਸ ਨੂੰ ਵੀਕ ਕਰਦੀ ਹੈ। ਅਸੀਂ ਇੱਥੇ ਉਹਨਾਂ ਦੀ ਸਪੈਸੀਫਿਕ ਐਕਸਰਸਾਈਜ਼, ਸਟ੍ਰੈਚਿੰਗ ਤੇ ਸਟੀਮੂਲੇਸ਼ਨ ਕਰਕੇ ਉਹਨਾਂ ਨੂੰ ਠੀਕ ਕਰਦੇ ਹਾਂ। ਤੁਸੀਂ ਸਭ ਜਗ੍ਹਾ ਟ੍ਰੀਟਮੈਂਟ ਕਰਾ ਕੇ ਵੀ ਜੇ ਠੀਕ ਨਹੀਂ ਹੋਏ ਤੇ ਇੱਕ ਵਾਰ ਸਾਡੇ ਕਲੀਨਿਕ ਤੇ ਜ਼ਰੂਰ ਆਓ। You will feel the difference. ਸੁਪਰਵੀਜ਼ਾ ਇੰਸ਼ੋਰੈਂਸ ਕਰਵਾਉਣਾ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਫੈਸਲਾ ਹੈ, ਪਰ ਇਹ ਕਰਵਾਉਣ ਤੋਂ ਪਹਿਲੇ ਕੁਝ ਚੀਜ਼ਾਂ ਤੇ ਧਿਆਨ ਦੇਣਾ ਜ਼ਰੂਰੀ ਹੈ। ਜਿਵੇਂ ਕਿ ਕਿਸੇ ਕਾਰਨ ਕਰਕੇ ਤੁਹਾਡੀ ਐਪਲੀਕੇਸ਼ਨ ਨਾਮਨਜ਼ੂਰ ਹੋ ਜਾਏ ਜਾਂ ਤੁਹਾਡੇ ਪੇਰੈਂਟਸ ਨੂੰ ਕੁਝ ਮਹੀਨਿਆਂ ਬਾਅਦ ਵਾਪਸ ਜਾਣਾ ਪੈ ਜਾਏ, ਤਾਂ ਤੁਹਾਡੇ ਦਿੱਤੇ ਹੋਏ ਪੈਸਿਆਂ ਦਾ ਕੀ ਬਣੇਗਾ? ਇਹੋ ਜਿਹੇ ਹੋਰ ਸਵਾਲਾਂ ਦੇ ਜਵਾਬ ਇੱਕ ਭਰੋਸੇਮੰਦ, ਇਮਾਨਦਾਰ ਤੇ ਤਜਰਬੇਕਾਰ ਪ੍ਰੋਫੈਸ਼ਨਲ ਹੀ ਦੇ ਸਕਦਾ ਹੈ। ਇਸ ਲਈ ਪੰਜਾਬ ਇੰਸ਼ੋਰੈਂਸ ਏਜੰਸੀ ਨੂੰ ਫੋਨ ਕਰਨ ਦਾ ਕੋਈ ਹਰਜ ਨਹੀਂ। ਜਸਟ ਗਿਵ ਇਟ ਅ ਟਰਾਈ। पंजाब इंश्योरेंस, लिव योर ड्रीम। मॉर्गेज नवी लेनी है या रीन्यू करानी है तो आज ही मिलो कम्युनिटी ਦੇ ਮਸ਼ਹੂਰ ਮਾਰਗੇਜ ਬ੍ਰੋਕਰ ਸਰਦਾਰ ਸਰੂਪ ਸਿੰਘ ਚੰਦੀ ਹੋਰਾਂ ਨੂੰ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਅਤੇ ਪ੍ਰਾਈਵੇਟ ਮਾਰਗੇਜ ਵਿੱਚ ਬਚਤ ਕਰਨ ਵਾਸਤੇ ਭਰੋਸੇਯੋਗ ਨਾਮ ਸਰਦਾਰ ਸਰੂਪ ਸਿੰਘ ਚੰਦੀ ਲਾਈਫ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਅਤੇ ਹੋਮ ਇੰਸ਼ੋਰੈਂਸ ਵੀ ਕਰਦੇ ਹਨ। 6045725050 ਸਰਦਾਰ ਸਰੂਪ ਸਿੰਘ ਚੰਦੀ। ਅੱਜ ਦੇ ਮੈਜਿਕ ਸ਼ੋਅ ਵਿੱਚ ਟ੍ਰੈਫਿਕ ਲਾਈਟਸ ਉੱਪਰ ਗੇਮ ਖੇਡੀ ਜਾਵੇਗੀ। ਜਦੋਂ ਬਚਪਨ ਵਿੱਚ ਅਸੀਂ ਸਕੂਲ ਜਾਂਦੇ ਸੀ ਤਾਂ ਸਾਡੀ ਟੀਚਰ ਨੇ ਸਾਰੇ ਬੱਚਿਆਂ ਨੂੰ ਇੱਕ ਕੁਐਸਚਨ ਪੁੱਛਿਆ ਟ੍ਰੈਫਿਕ ਲਾਈਟਸ ਦੇ ਕਲਰ ਦੀ ਤਰਤੀਬ ਬਾਰੇ। ਕੁਐਸਚਨ ਇਹ ਸੀ ਕਿ ਟੌਪ ਤੇ ਗ੍ਰੀਨ, ਫਿਰ ਯੈਲੋ, ਫਿਰ ਰੈੱਡ। ਕੁਐਸਚਨ ਬੀ ਸੀ ਟੌਪ ਤੇ ਰੈੱਡ, ਫਿਰ ਯੈਲੋ, ਫਿਰ ਗ੍ਰੀਨ। ਅੱਧੇ ਬੱਚਿਆਂ ਦਾ ਆਨਸਰ ਏ ਸੀ ਤੇ ਅੱਧਿਆਂ ਦਾ ਬੀ, ਪਰ ਸਹੀ ਕਲਰ ਰੈੱਡ, ਯੈਲੋ ਐਂਡ ਗ੍ਰੀਨ। ਤੇ ਗੇਮ ਖੇਡਦੇ ਹਾਂ ਟ੍ਰੈਫਿਕ ਲਾਈਟਸ ਦੇ ਕਲਰ ਦੀ ਤਰਤੀਬ ਬਾਰੇ। ਇਹ ਮੇਰੇ ਕੋਲ 3 ਕਲਰ ਦੇ ਬਾਲ ਹੈਗੇ ਆ ਜਿਹੜੇ ਲਾਈਟਸ ਦੇ ਵੱਖ-ਵੱਖ ਕਲਰ ਨੂੰ ਦਰਸਾਉਂਦੇ ਆ। ਤੇ ਇਹ ਮੇਰੇ ਕੋਲ ਇੱਕ ਐਮਟੀ ਟਿਊਬ ਹੈਗੀ ਆ।
ਇਹਨੂੰ ਮੈਂ ਦੂਜੀ ਟਿਊਬ ਦੇ ਉੱਪਰ ਪਾਤਾ। ਪਹਿਲਾਂ ਸਭ ਤੋਂ ਗਿਆ ਗ੍ਰੀਨ ਕਲਰ, ਫਿਰ ਯੈਲੋ, ਫਿਰ ਰੈਡ। ਗਿਲਗਿਲੇ ਸਿਮਸਿਮ ट्रैफिक लाइट्स के कलर की तरतीब इस तरह नहीं होंगी। दोबारा गेम खेडते हैं। ग्रीन, येलो एंड रेड। गिलगिले सिमसिम, फिर वही तरतीब। लगता अज गिलगिले सिमसिम काम नहीं कर रहा। एक बार फिर दोबारा गेम खेलते हैं। पहला ग्रीन, फिर येलो, फिर रेड। गिलगिले सिमसिम, फिर वही तरतीब। ਇਹਦੇ ਵਿੱਚ ਜਿਹੜਾ ਰੈੱਡ ਬॉल ਹੈਗਾ शैतान बॉल हैगा, ਜਿਹੜਾ तरतीब ਨੂੰ खराब कर ਦਿੰਦਾ। इस बॉल ਨੂੰ ਆਪਾਂ जैक बॉक्स ਦੇ ਵਿੱਚ ਬੰਦ कर ਦਿੱਤਾ। गिलगिले सिमसिम, रेड बॉल हवा च उड़ गया। ਤੇ ਬਾਕੀ ਬਚੇ कलर ग्रीन, येलो ਤੇ रेड कलर का बॉल हवा च घूम रहा। आ फड़ लिया। गिलगिले सिमसिम, गिलगिले सिमसिम, गिलगिले सिमसिम। चल बच, गिलगिले सिमसिम। इस बार का ठीक है। थैंक्स फॉर वाचिंग। मैं लसी चाह कहती मैं सोहनी, मैं गोरी गोरी, मैं सोहनी, मैं गोरी गोरी, तू काली कलवट्ठी, मैं नींदर दा सुख सनोड़ा, तू जगराते पट्टी आ। ते जिस वेले मैं चाही चाही छन्ने अंदर छलका, केड़ा सांभे मेरियां लिशका, कौन संभाले डलका। रंग मेरा भी मक्खन वर्गा, रूप भी मेरा सुच्चा, दुध मलाई मां प्यू मेरे, मेरा असला उच्चा। ते जेड़ा मैनू रिड़कण बैठे उस दे वारी जावा, खड़के ढोल मधानी वाला मैं विच भंगड़े पावा। खड़के ढोल मधानी वाला मैं विच भंगड़े पावा। मैं लोकां दी सेहत बनावा, तू पई सेहत बगाड़े, मैं पई ठंड कलैचे पावा, तू पई सीने साड़े। क्या कहंदी है पै गई है नी माई बग्गो मेरे मगर तगाने, मेरियां सुर्खियां भरदे जेड़े ओह लोग सियाने। यानी आई एम इंटलैक्चुअल ड्रिंक है। मेरियां सुर्खियां भरदे जेड़े ओह लोग सियाने, मेरा हुस्न पछाणन जेड़े दिल में उन्हां दे ठग्गा, मेरा रंग कलिखण उत्ते लैला वर्गी लगा। ते पिंडे दी मैं पीड़ गवावां, जड़ों थकेवे भोरा, ठरिया होया जुस्सियां नूं मैं मिठियां करां टकोरा। तू है खंघ जुकाम ते नज़ला, की मैं गिण गिण दसां, ओ मेरे निगे कोट उतारन चढ़ियां हुईयां कस्सां। बुखार तू है खंघ जुकाम ते नज़ला, की मैं गिण गिण दसां, मेरे निगे कोट उतारन चढ़ियां हुईयां कस्सां। कंजी रहो तू कुजे अंदर, तैनू की तकलीफा, जे मैं सोहनिया मेज़ा उत्ते रखा पई तशरीफा। लसी चानू कहती है कि अपनी जात कुड़ितन होवे ते मिश्री नाल न लड़िए। अपनी जात कुड़ितन होवे मिश्री नाल न लड़िए, निकल मुँहे कौड़िए तत्तिए पैड़िए नखरे सड़िए। ना कोई सीरत ना कोई सूरत, मुंह कोई न मत्था,
तू तो इंजे जापे ज्यों कर जिन पहाड़ों लत्था ते मैनू पुछ हकीकत अपनी बड़ी फिरे तू रानी शू शू करदा हो के भरदा कौड़ा तत्ता पानी ते भुख तरेगी दुश्मन बैरन की तेरी भलियाई बनिया दी तू चरबी खोरे नाल करे वडियाई वो तेरा चोया कतरा ढह के जेड़े कपड़े नूं तरकावे सालम गाची साबण खुरजा दाग ना वो कहती है हाँ जी मेरे अच्छा ठीक है मेरे सिर तुम पांडे पन्ने ये गुजरात का मुहावरा है खास किसी को पर इल्ज़ाम लगाना मेरे सिर तू पांडे पन्ने लै हुण मेरी वारी तेरियां भी करतूतां जाने वसदी दुनिया सारी तैनू पीने लई जे कोई भांडे दे विच पावे थिंदा हो जाए भांडा नाले मुश्क ना उसदी जावे तैनू मुड कदीम तो वगियां रब दियां मारां तेरे कोलों खट्टियां लोकां खट्टियां जिहियां डकारा ते मेरा वो कहंदी जेहड़ी मेरी इंस्पिरेशन मेरा घुट भरे ते अड़िए जई उडारी मारे अगे लंघ जाए सोच द पंछी पिछे रह जन तारे ते मैनू पी के शायर कर दे गल्लां सुचियां खरियां मैं ते ख्याल दी डोरी उत्ते नेतन चावां परियां मैं की जाना तेरियां बड़कां मैं की समझा तैनू दुध करे इंसाफ ते मंजूर है बीबी मैनू दुध फरमांदा है इत्थे मैं की बोला कुड़ियो इत्थे मैं की बोला कुड़ियो मसला डाढ़ा औखा ते गुंजल जेड़ा पाया जे नहीं खुलना एदा सौखा करदा जीए हुण ते चाह ये तहजीबों का मसला है करदा जीए हुण ते चाह भी ये भी चंगी लगे ते लस्सी मेरी जम्मी जाई पुत्रा नालों अगे ते दोवे मेरी पत ते इज्जत करम किंज हाँ करम इंज किंज नखेड़ा ते सेड़ लिया जे जुगो वखरा है कि तुसा बखेड़ा किनू अज सियाणी आखां किनू आखां चली दोवां पासे रिश्ता मेरा मैनू खिच दवली ते दोवां पासे रिश्ता मेरा मैनू खिच दवली ते सक्की जई मतरई हुंदी चंगे होण जे मापे मेरा वोट दोवां वल्ले निबड़दा तुसी आपे चा कहंदी मैं ते निबड़ लांगी इनू चाचा कलम कली ते शुक्र खुदा दा मैं ना होई ਇਹਦੇ ਵਰਗੀ ਚੱਲੀ ਸ਼ਹਿਰਾਂ ਵਿੱਚ ਨਹੀਂ ਕੋਈ ਇਹਨੂੰ ਕਿਧਰੇ ਵੀ ਮੂੰਹ ਲਾਦਾ ਹਰ ਕੋਈ ਮੇਰੀਆਂ ਸਿਫਤਾਂ ਕਰਦਾ ਸਦਕੇ ਹੋ ਜਾਂਦਾ ਅਖੀਰ ਤੇ ਲੱਸੀ ਵਾਈਂਡ ਅਪ ਕਰਦੀ ਸਾਬੀ ਰਾਣੀ ਚੈਨਕ ਬੇਗਮ ਸਾਬੀ ਰਾਣੀ ਚੈਨਕ ਬੇਗਮ ਠੱਪੀ ਰੱਖ ਵਡਿਆਈਆਂ ਮੈਂ ਕੀ ਦੱਸਾਂ घर घर जेड़ियां दुध चवातियां लागियां ए शेर जे जिदे नज़म दी सारी जान है हैं जी मैं की दसां घर घर जेड़ियां दुध चवाती गल्लां करदी थकदी नहीं तू जीब नू ला नहीं ताला खंड भी कौड़ी कीती या ते दुध भी कीतोई काला हमारी कोई वैल्यू खालिस नहीं रही खंड भी कौड़ी कीती या ते दुध भी की तो ही काला बहुती बुड़ ना कर बीपी ना करे डर तक्का तेरे जई कुचची कोजी मेरे नाल मुतक्का मेरी चौधर चार चुफेरे तेरी मनता थोड़ी मैं देसां दी सूबे रानी तू परदेसन छोरी है मैं देसां दी सूबे रानी तू परदेसन छोड़ी देश पराए रानी खान दी तू साली बन बैठी मंगण आई अग ते आपू घर वाली बन बैठी ते रब करे नी इको वारी घुट भरे कोई तेरा रब करे नी इको वारी घुट भरे कोई तेरा तेरा भी अंग्रेजा वांगू पटिया जा डेरा दोस्तों ये सी साडे प्रोग्राम दी अज दी एक कोशिश आस है जरूर पसंद आई होवेगी अगले हफ्ते फिर मुलाकात होगी उदों तक के लिए अपना सारियां दा रब रखा एंड हैप्पी लोहड़ी।